अस्सलाम वालेकुम सारे दोस्तों ਨੂੰ ਜਿੰਨੇ ਵੀ ਇਸ ਵੇਲੇ ਸਾਡੇ ਨਾਲ ਪੰਜਾਬੀ ਲਾਈਵ YouTube ਚੈਨਲ ਦੀ ਰਾਹੀਂ ਪੰਜਾਬੀ ਲਾਈਵ Facebook ਪੇਜ ਦੀ ਰਾਹੀਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਅੱਜ ਦੇ ਸ਼ੋਅ ਦੇ ਵਿੱਚ। ਸੋ ਕੱਲ੍ਹ ਹੀ ਅਸੀਂ ਅਨਾਉਂਸ ਕੀਤਾ ਸੀ ਜਦੋਂ ਕੱਲ੍ਹ ਪ੍ਰੋਗਰਾਮ ਕਰਨੇ ਸਾਂ ਮੁਜ਼ੱਫਰ ਗੁਰਦੁਆਰਾ ਸਾਹਿਬ ਦੇ ਤੇ ਅੱਜ ਅਸੀਂ ਭਾਈ ਮਨੀ ਸਿੰਘ ਹੋਣਾ ਤੇ ਉਹਨਾਂ ਦੇ ਚੈਪਟਰ ਨੂੰ ਲੈ ਕੇ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਬੁੱਕ ਦੇ ਵਿੱਚ ਜਿਹੜਾ ਚੈਪਟਰ ਇਹਨਾਂ ਦਾ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਤਫਸੀਲ ਦੇ ਨਾਲ ਡਿਟੇਲ ਦੇ ਨਾਲ। ਸੋ ਜਿੰਨੇ ਵੀ ਦੋਸਤ ਇਸ ਵੇਲੇ ਸਾਨੂੰ ਵੇਖ ਰਹੇ ਨੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਫੁੱਲੀ ਉਮੀਦ ਕਰਦੇ ਹਾਂ ਜਿੱਥੇ ਹੋਵੋਗੇ ਬਿਹਤਰ ਹੋਵੋਗੇ, ਸਿਹਤਮੰਦ ਹੋਵੋਗੇ। ਰੋਜ਼ਿਆਂ ਦਾ ਮਹੀਨਾ ਜਿਹੜੇ ਜਿੱਥੇ ਜਿੱਥੇ ਵੀ ਦੁਨੀਆ ਦੇ ਵਿੱਚ ਮੁਸਲਮਾਨ ਵਸਦੇ ਨੇ ਰੋਜ਼ੇ ਰੱਖਦੇ ਹੋਣੇ ਆ। ਕਰੋਨਾ ਤੋਂ ਜਿਹੜੇ ਅਫੈਕਟਡ ਲੋਕ ਨੇ ਉਹਨਾਂ ਦੀ ਵੀ ਸਿਹਤਯਾਬੀ ਦੀ ਦੁਆ ਕਰਦੇ ਹਾਂ। ਬਹੁਤ ਜਲਦ ਦੁਬਾਰਾ ਤੋਂ ਫਿਰ ਉਹ ਰੌਣਕਾਂ ਉਹ ਦੁਨੀਆ ਦੀਆਂ ਬਹਾਲ ਹੋਣ। ਸੋ ਅੱਜ ਦਾ ਪ੍ਰੋਗਰਾਮ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਭਾਈ ਮਨੀ ਸਿੰਘ ਸ਼ਹੀਦ ਉਹਨਾਂ 'ਤੇ ਆਪਾਂ ਕਰਨਾ, ਉਹਨਾਂ ਦੇ ਚੈਪਟਰ 'ਤੇ ਡਾਕਟਰ ਦਲਵੀਰ ਪੰਨੂ ਦੀ ਬੁੱਕ ਦੇ ਵਿੱਚੋਂ। ਸੋ ਕੱਲ੍ਹ ਇਹਦੇ 'ਤੇ ਡਿਸਾਈਡ ਹੋਇਆ ਸੀ। ਸੋ ਜਿੰਨੇ ਵੀ ਦੋਸਤ ਜੁੜੇ ਨੇ ਹੁਣ ਸਾਡੇ ਨਾਲ ਦੋਵਾਂ ਪੇਜਸ 'ਤੇ 70-71 ਲੋਕ ਨੇ, ਉਹ ਸਾਰੇ ਇੱਕ ਵਾਰੀ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਜਿਹੜੀ ਹੈ ਦੂਜੇ ਤੱਕ ਦੂਜੇ ਦੋਸਤਾਂ ਤੱਕ ਜ਼ਰੂਰ ਪਹੁੰਚ ਸਕੇ। ਸੋ ਵੈਲਕਮ ਕਰਦੇ ਹਾਂ ਡਾਕਟਰ ਪੰਨੂ ਸਾਹਿਬ ਨੂੰ। ਡਾਕਟਰ ਸਾਹਿਬ ਵੈਲਕਮ ਅੱਜ ਦੇ ਪ੍ਰੋਗਰਾਮ। ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ। ਕਿਵੇਂ ਚੱਲ ਰਿਹਾ ਤੁਹਾਡਾ ਮੁਬਾਰਕ ਰਮਜ਼ਾਨ ਦਾ ਮਹੀਨਾ? ਰੋਜ਼ੇ ਕਿਵੇਂ ਚੱਲ ਰਹੇ ਨੇ? ਬਹੁਤ ਜ਼ਬਰਦਸਤ ਜੀ, ਬਹੁਤ ਵਧੀਆ ਚੱਲ ਰਹੇ ਨੇ, ਸ਼ੁਕਰ ਹੈ ਸੋਹਣੇ ਮਾਲਕ ਦਾ। ਬਹੁਤ ਵਧੀਆ, ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕ। ਜਿੰਨੇ ਸਾਡੇ ਪਾਕਿਸਤਾਨੀ ਵੀਰ ਮੁਸਲਿਮ ਭਰਾ ਦੁਨੀਆ 'ਚ ਕਿੱਥੇ ਬੈਠੇ ਉਹ ਰੋਜ਼ੇ ਰੱਖਦੇ ਨੇ, ਆਪਣਾ ਪਵਿੱਤਰ ਮਹੀਨਾ ਜਿਹੜਾ ਹੈਗਾ ਉਹ ਆਪਣੇ ਧਰਮ ਦੇ ਮੁਤਾਬਕ, ਅਕੀਦੇ ਦੇ ਮੁਤਾਬਕ ਬਣਾਉਂਦੇ ਨੇ, ਉਹਨਾਂ ਲਈ ਬਹੁਤ ਬਹੁਤ ਮੁਬਾਰਕਾਂ। ਔਰ ਅਸੀਂ ਆਸ ਕਰਦੇ ਹਾਂ ਕਿ ਤੁਹਾਡੀਆਂ ਸਭ ਅਰਦਾਸਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਹੋਣ। ਆਮੀਨ ਆਮੀਨ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ ਕੱਲ੍ਹ ਜਿਸ ਤਰ੍ਹਾਂ ਅਸੀਂ ਅਨਾਊਂਸ ਕੀਤਾ ਸੀ ਭਾਈ ਮਨੀ ਸਿੰਘ ਸ਼ਹੀਦ ਉਹਨਾਂ 'ਤੇ ਕਰਨਾ, ਸੋ ਅੱਜ ਦਾ ਪ੍ਰੋਗਰਾਮ ਉਹਦੇ 'ਤੇ ਮੈਨੂੰ ਲੱਗਦਾ ਲੰਮਾ ਕਾਫੀ ਹੋ ਜਾਣਾ। ਤੇ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸਦਾ ਜਾਵਾਂ, ਕੱਲ੍ਹ ਹੀ ਅਸੀਂ ਕਿਹਾ ਸੀ ਕਿ ਅਗਰ ਕਿਸੇ ਦੋਸਤ ਦਾ ਕੁਐਸਚਨ ਹੋਵੇ ਤਾਂ ਤੁਸੀਂ ਜ਼ਰੂਰ ਪੁੱਟ ਕਰ ਸਕਦੇ ਜੇ। ਉਹਦੇ ਲਈ ਅਸੀਂ ਤੁਹਾਨੂੰ ਲਿੰਕ ਜਿਹੜਾ ਦੇਵਾਂਗੇ। ਕੋਈ ਦੋਸਤ ਕਹਿੰਦੇ ਆ ਜੀ ਆਡੀਓ ਅੱਛਾ ਕਰੋ, ਆਡੀਓ ਅੱਛਾ ਜੀ, ਆਡੀਓ ਅੱਛਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਡਾਕਟਰ ਸਾਹਿਬ ਜਿੰਨੇ ਵੀ ਦੋਸਤ ਜੁੜੇ ਨੇ ਉਹਨਾਂ ਨੂੰ ਦੱਸਦਾ ਜਾਵਾਂ, ਮੈਂ ਲਿੰਕ ਵਿੱਚ ਦੇ ਦੇਵਾਂਗਾ। ਅਗਰ ਕੋਈ ਦੋਸਤ ਕੁਐਸਚਨ ਕਰਨਾ ਚਾਹਵੇ ਇਹਦੇ 'ਤੇ ਉਹ ਵੀ ਜ਼ਰੂਰ ਸਾਨੂੰ ਆ ਕੇ ਕੁਐਸਚਨ ਵੀ ਕਰ ਸਕਦਾ। ਸੋ ਡਾਕਟਰ ਸਾਹਿਬ ਪਹਿਲਾਂ ਸਾਰਿਆਂ ਨਾਲ ਪਹਿਲਾਂ ਆਪਾਂ ਕੁਝ ਮੁੱਢ ਬੰਨ ਲਈਏ ਆਪਣੇ ਪ੍ਰੋਗਰਾਮ ਦਾ, ਅੱਗੇ ਗੱਲ ਤੋਰ ਲਈਏ, ਨਾਲ ਨਾਲ ਕਮੈਂਟ ਵੀ ਪੜ੍ਹੀ ਜਾਵਾਂਗੇ, ਨਾਲ ਨਾਲ ਦੋਸਤਾਂ ਨੂੰ ਵੀ ਐਡ ਕਰੀ ਜਾਵਾਂਗੇ ਜੀ। ਅੱਛਾ ਡਾਕਟਰ ਸਾਹਿਬ ਕੱਲ੍ਹ ਹਾਂਜੀ ਜੀ, ਹਾਂਜੀ ਹਾਂਜੀ, ਕੱਲ੍ਹ ਜਦੋਂ ਪ੍ਰੋਗਰਾਮ ਆਪਾਂ ਕਰ ਰਹੇ ਸਾਂ ਮਜ਼ਾਕ ਤੇ ਦੂਜਾ ਉਹਦੇ ਦੇ ਵਿੱਚ ਹੀ ਗੱਲ ਹੋਣ ਲੱਗ ਪਈ ਸੀ ਗੁਰੂ ਬਾਗਟ ਵਾਲੇ ਗੁਰਦੁਆਰਾ ਸਾਹਿਬ ਦੀ ਵਿੱਚ। ਇੱਕ ਦੋਸਤ ਭਾਈ ਮਨੀ ਸਿੰਘ ਦੀ ਗੱਲ ਹੋਈ ਸੀ। ਇੱਕ ਦੋਸਤ ਨੇ ਕਿਹਾ ਸੀ ਉਹਨਾਂ ਨੂੰ ਕੰਬੋਜ ਜਾਂ ਕੰਬੋ ਉਹਨਾਂ ਦੀ ਗੋਤ ਆ। ਮੇਰਾ ਖਿਆਲ ਉਹਦੀ ਥੋੜਾ ਤੁਹਾਡੀ ਆਡੀਓ ਥੋੜੀ ਜਿਹੀ ਲੋ ਆ, ਥੋੜਾ ਉੱਚੀ ਕਰੋਗੇ ਆਪਣਾ ਵੋਲਿਊਮ ਕਿਸ ਤਰ੍ਹਾਂ? ਅੱਜ ਮੈਂ ਉੱਚੀ ਕਰ ਲੈਣਾ ਜੀ, ਮੈਂ ਤੈਨੂੰ ਕਰਦਾ ਫਿਕਸ ਕਰਦਾ ਕੁਐਸਚਨ ਤੋਂ ਬਾਅਦ ਮੈਂ ਫਿਕਸ ਕਰਦਾ। ਤੁਸੀਂ ਸਕਰੀਨ ਤੁਹਾਡੇ ਓਵਰ ਹੋਏਗੀ, ਮੈਂ ਇਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰਾਂਗਾ ਜੀ। ਅੱਛਾ ਡਾਕਟਰ ਸਾਹਿਬ ਕੱਲ ਗੱਲ ਹੋ ਰਹੀ ਸੀ ਕਿ ਜਦੋਂ ਆਪਾਂ ਭਾਈ ਮਨੀ ਸਿੰਘ ਦੀ ਗੱਲ ਕਰ ਰਹੇ ਸਾਂ, ਵਿੱਚ ਇੱਕ ਦੋਸਤ ਨੇ ਕਿਹਾ ਸੀ ਵੀ ਉਹ ਕੰਬੋਜ ਨੇ ਜਾਂ ਕੰਬੋਜ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸੀ। ਤੁਸੀਂ ਵਿੱਚ ਕਿਹਾ ਸੀ ਵੀ ਇਹਦੇ 'ਚ ਮੁਖਤਲਿਫ ਰਾਹ ਨੇ, ਉਹਨਾਂ ਦੇ ਮੁਖਤਲਿਫ ਨਾਂ ਲਏ ਜਾਂਦੇ ਨੇ, ਕੋਈ ਜੱਟ ਵੀ ਕਹਿੰਦਾ ਵਾ। ਸੋ ਇਹਦੇ ਬਾਰੇ ਤਫਸੀਲ ਨਾਲ ਥੋੜ੍ਹਾ ਜਿਹਾ ਦੱਸ ਦਿਓ, ਉਨੀ ਦੇਰ ਮੈਂ ਆਡੀਓ ਫਿਕਸ ਕਰਦਾ ਆਪਣੀ। ਜੀ ਥੈਂਕ ਯੂ ਸੋ ਮਚ। ਮੈਂ ਪਹਿਲਾਂ ਇਹ ਦੱਸ ਦਵਾਂ ਆਪਣੇ ਸਾਰੇ ਦੋਸਤਾਂ ਨੂੰ ਕਿ ਇਹ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਇਹ ਅਸੀਂ ਆਪਣੀ ਇਸ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਇਹਦਾ ਅੱਜ ਅਸੀਂ ਚੈਪਟਰ ਨੰਬਰ 73 ਡਿਸਕਸ ਕਰਨ ਜਾ ਰਹੇ ਹਾਂ। ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ ਲਾਹੌਰ, ਇਹਦਾ ਇਹ ਲੈਟੀਟਿਊਡ ਲੌਂਗੀਟਿਊਡ ਦਿੱਤਾ ਗਿਆ। ਇਸ ਵੇਲੇ ਤੁਸੀਂ ਇਹਦਾ ਜਿਹੜਾ ਗੁੰਬਦ ਹੈ ਉਹ ਦੇਖ ਸਕਦੇ ਹੋ, ਬਿਲਕੁਲ ਪਿੱਛੇ ਲਾਹੌਰ ਫੋਰਟ ਹੈ। ਇਹ ਮੈਂ ਇਸ ਕਰਕੇ ਦਿਖਾ ਰਿਹਾ ਚੈਪਟਰ ਕਿਉਂਕਿ ਗੱਲ ਕਰਦੇ ਹਾਂ ਕਈ ਇਤਿਹਾਸਿਕ ਤੱਥ ਹੁੰਦੇ ਨੇ ਜਿਹੜੇ ਤੁਸੀਂ ਜਾਣਨਾ ਚਾਹੋਗੇ ਕਿ ਮੈਂ ਕਿਹੜੀ ਕਿਤਾਬ ਤੋਂ ਲਏ ਨੇ। ਆਪਣੀ ਬੁੱਕ ਦੇ ਵਿੱਚ ਮੈਂ ਪੂਰੀ ਸਾਈਟੇਸ਼ਨ ਰੈਫਰੈਂਸਿਸ ਜਿਹੜੇ ਸੋਰਸਿਸ ਤੋਂ ਮੈਂ ਉਹ ਫੈਕਟ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਸ ਵੀਡੀਓ 'ਚ, ਉਹ ਕਿਤਾਬ ਮੇਰੀ ਦੇ ਵਿੱਚ ਹਨ ਚੈਪਟਰ ਨੰਬਰ 73 ਦੇ ਵਿੱਚ। ਵੀਡੀਓ ਟਾਕ ਦੇ ਵਿੱਚ ਕਈ ਵਾਰੀ ਪੋਸੀਬਲ ਨਹੀਂ ਹੁੰਦਾ ਸਾਰੇ ਰੈਫਰੈਂਸਿਸ, ਐਕਨੋਲੋਜਮੈਂਟਸ, ਸਾਈਟੇਸ਼ਨਸ ਨੂੰ ਮੈਂ ਦੱਸਣਾ। ਸੋ ਮੈਂ ਆਪਣੇ ਜੋ ਢਿੱਲੋਂ ਸਾਹਿਬ ਦੇ ਕੁਐਸਚਨ ਹੋਣਗੇ, ਜੋ ਉਹਨਾਂ ਨੂੰ ਠੀਕ ਲੱਗਦਾ, ਮੈਂ ਉਹਨਾਂ ਦੇ ਆਨਸਰ ਦਿੰਦਾ ਜਾਵਾਂਗਾ। ਜੇ ਤੁਸੀਂ ਕੋਈ ਵੈਰੀਫਿਕੇਸ਼ਨ ਕਰਨੀ ਚਾਹੋਗੇ ਤਾਂ ਜ਼ਰੂਰ ਮੇਰੀ ਬੁੱਕ ਦੇ ਵਿੱਚ ਹਰੇਕ ਚੀਜ਼, ਕਿਹੜਾ ਤੱਥ ਕਿਹੜੀ ਕਿਤਾਬ ਚੋਂ ਲਿਆ ਗਿਆ ਹੈ, ਉਹ ਕਿਤਾਬ ਕਿੱਥੇ ਪਬਲਿਸ਼ ਹੋਈ ਹੈ, ਉਹ ਪੂਰੀ ਡਿਟੇਲ ਐਂਡ ਨੋਟਸ ਵਿੱਚ ਹੈਗੀ ਆ, ਬਿਬਲੀਓਗ੍ਰਾਫੀ 'ਚ ਹੈਗੀ ਆ, ਇੰਡੈਕਸ ਹੈਗੀ ਆ। ਤੁਹਾਨੂੰ ਉਹ ਜਿਹੜਾ ਐਂਡ ਤੇ ਅਸੀਂ ਅਬਾਊਟ 30 ਦੇ ਕਰੀਬ ਪੇਜ ਲਾਏ ਨੇ ਕਿਤਾਬ ਦੇ ਐਂਡ ਤੇ, ਉਹ ਤੁਹਾਨੂੰ ਇਹ ਇਨਫੋਰਮੇਸ਼ਨ ਮਿਲ ਜਾਏਗੀ। ਢਿੱਲੋਂ ਸਾਹਿਬ ਦਾ ਸਟਾਰਟਿੰਗ ਕੁਐਸਚਨ ਹੀ ਬਹੁਤ ਵਧੀਆ ਹੈ ਕਿ
ਕੱਲ ਜਦੋਂ ਅਸੀਂ ਗੱਲ ਕਰ ਰਹੇ ਸੀ ਛੇਵੇਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਮੁਜ਼ੰਗ ਦੀ ਵਿੱਚ ਹੀ ਅਸੀਂ ਜਦੋਂ ਆਪਾਂ ਜ਼ਿਕਰ ਕੀਤਾ ਸੀ ਕਿ ਕੱਲ ਅਸੀਂ ਭਾਈ ਮਨੀ ਸਿੰਘ ਜੀ ਦੇ ਬਾਰੇ ਗੱਲਬਾਤ ਕਰਾਂਗੇ, ਤੇ ਇੱਕ ਦੇਖਣ ਵਾਲੇ ਦਰਸ਼ਕ ਉਹਨਾਂ ਨੇ, ਮੈਨੂੰ ਨਾਮ ਭੁੱਲ ਗਿਆ ਹੁਣ, ਉਹਨਾਂ ਨੇ ਕਿਹਾ ਸੀ ਕਿ ਕਿਤੇ ਕਿਤੇ ਉਹਨਾਂ ਦਾ ਨਾਮ ਕੁਝ ਹੋਰ ਆਉਂਦਾ ਹੈ, ਕੋਈ ਕੰਬੋਜ ਕਹਿੰਦਾ ਹੈ। ਸੋ ਇਹਦੇ ਬਾਰੇ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਸ਼ੁਰੂ ਕਰਦੇ ਹਾਂ। ਬਹੁਤ ਇੰਟਰਸਟਿੰਗ ਕੁਐਸਚਨ ਹੈ ਇਹ, ਕਿਉਂਕਿ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਨਾਮ ਹੀ ਇੰਨਾ ਵੱਡਾ ਹੈ। ਉਹਨਾਂ ਦਾ ਬਹੁਤ ਸਾਰੀਆਂ ਲਿਖਤਾਂ 'ਚ ਨਾਮ ਆਉਂਦਾ ਹੈ, ਜਿਹੜੀਆਂ ਉਹਨਾਂ ਨੇ ਰਚਨਾਵਾਂ ਲਿਖੀਆਂ, ਤੇ ਨਾਲ ਹੀ ਬਹੁਤ ਹੀ ਸੂਰਬੀਰ ਯੋਧੇ ਦਾ ਨਾਂ ਉਹਨਾਂ ਦੇ ਨਾਲ ਕ੍ਰੈਡਿਟ ਦਿੱਤਾ ਜਾਂਦਾ ਹੈ। ਉਹਨਾਂ ਨੇ ਬੰਦ ਕਟਵਾਏ ਸੀ। ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੈਨੇਜਮੈਂਟ ਦਾ ਜਿਹੜਾ ਕ੍ਰੈਡਿਟ ਹੈ ਉਹਨਾਂ ਨੂੰ ਦਿੱਤਾ ਜਾਂਦਾ ਹੈ। ਸੋ ਭਾਈ ਮਨੀ ਸਿੰਘ ਜੀ ਦੇ ਨਾਲ ਇੰਨੇ ਕੁ ਜ਼ਿਆਦਾ ਕਹਿ ਲਓ ਕਿ ਪੋਰਟਫੋਲੀਓ ਜੁੜੇ ਹੋਏ ਹਨ, ਜਿਹੜੇ ਕਿ ਬਿਲਕੁਲ ਅਲੱਗ-ਅਲੱਗ ਹਨ। ਜਿਵੇਂ ਆਪਾਂ ਕਹਿੰਦੇ ਹਾਂ ਸੰਤ ਸਿਪਾਹੀ, ਉਹ ਬਿਲਕੁਲ ਉਸ ਚੀਜ਼ ਨੂੰ ਪੂਰਾ ਫਿੱਟ ਬੈਠਦੇ ਹਨ, ਆਈਡੀਅਲ ਪਰਸਨੈਲਿਟੀ ਹਨ ਉਸ ਚੀਜ਼ ਦੇ ਲਈ। ਇਸ ਕਰਕੇ ਕਈ ਵਾਰੀ ਇਤਿਹਾਸ 'ਚ ਜਦੋਂ ਕੋਈ ਵੀ ਕਰੈਕਟਰ ਇੰਨੇ ਵੱਡੇ ਲੈਵਲ ਤੇ ਕਦ ਤੇ ਪਹੁੰਚਦਾ ਹੈ, ਤਾਂ ਅਲੱਗ-ਅਲੱਗ ਲੋਕੀ ਉਹਨਾਂ ਨੂੰ ਆਪਣੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਹਨ, ਕਈ ਵਾਰੀ ਜਾਣ ਕੇ ਜਾਂ ਕਈ ਵਾਰੀ ਅਣਜਾਣੇ ਦੇ ਵਿੱਚ। ਸੋ ਆਪਾਂ ਸਭ ਤੋਂ ਪਹਿਲਾਂ ਉਹ ਸਾਰੇ ਪਹਿਲੂਆਂ ਨੂੰ ਕੰਪੇਅਰ ਕਰਾਂਗੇ ਕਿ ਕਿਵੇਂ ਕਿਸੇ ਨੇ ਆਪਣੇ ਆਪ ਨੂੰ, ਭਾਈ ਮਨੀ ਸਿੰਘ ਜੀ ਸੀਗੇ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਕਹਿ ਲਓ ਵੀ ਜੀਨੀਓਲੋਜੀ ਹੈਗੀ ਹੈ, ਜਿੱਥੇ ਉਹਨਾਂ ਦਾ ਪਰਿਵਾਰ ਹੈਗਾ, ਉਹਨਾਂ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਜਿਹੜਾ ਕਾਮਨਲੀ ਨਾਮ ਆਉਂਦਾ ਉਹ ਹੈਗਾ ਹੈ ਭਾਈ ਮਨੀ ਸਿੰਘ ਜੀ। ਇਹ ਪਨਵਰ ਮੁਲਤਾਨ ਦੇ ਸੀਗੇ, ਪਨਵਰ ਮੁਲਤਾਨੀ, ਪਨਵਰ ਲਾਸਟ ਨੇਮ ਹੈਗਾ ਰਾਜਪੂਤਾਂ ਦਾ। ਭਾਈ ਮਨੀ ਸਿੰਘ ਜਿਹਨਾਂ ਦਾ ਬਚਪਨ 'ਚ ਨਾਮ ਜਦੋਂ ਪੈਦਾ ਹੋਏ ਨਾਮ ਮਨੀ ਰਾਮ ਸੀ। ਸੋ ਉਹ ਪਨਵਰ ਮੁਲਤਾਨੀ ਕਰਕੇ ਇਹ ਉਹਨਾਂ ਦਾ ਇੱਕ ਨੇਮ ਇਤਿਹਾਸ ਵਿੱਚ ਪਾਇਆ ਜਾਂਦਾ। ਦੂਸਰਾ, ਜਿਵੇਂ ਕੱਲ ਹੀ ਕਿਸੇ ਨੇ ਕਿਹਾ ਸੀ, ਮਨੀ ਸਿੰਘ ਕੰਬੋਜ, ਕੰਬੋਜ ਵੀ ਉਹਨਾਂ ਨੂੰ ਕਿਹਾ ਗਿਆ। ਫਿਰ ਮਨੀ ਸਿੰਘ ਕਾਨਾ ਕਾਛਾ ਪਿੰਡ, ਤੁਹਾਨੂੰ ਯਾਦ ਹੋਏਗਾ ਆਪਾਂ ਕੁਝ ਦਿਨ ਪਹਿਲਾਂ ਹੀ ਬਾਬਾ ਜਮੀਤ ਸਿੰਘ ਦੇ ਬਾਰੇ ਗੁਰਦੁਆਰਾ ਸਾਹਿਬ ਦੀ ਡਿਟੇਲ ਕੀਤੀ ਸੀ, ਨਾਮਧਾਰੀ ਕੂਕਾ ਲਹਿਰ ਦੇ ਬਾਰੇ। ਉਹ ਕਾਨਾ ਪਿੰਡ ਸੀ, ਉਸ ਪਿੰਡ ਦੇ ਨਾਲ ਵੀ ਮਨੀ ਸਿੰਘ ਜੀ ਨੂੰ ਜੋੜਿਆ ਗਿਆ। ਸੋ ਇਹਨਾਂ ਨੂੰ ਮਨੀ ਸਿੰਘ ਕਾਨਾ ਕਾਛਾ ਵਾਲੇ ਵੀ ਕਿਹਾ ਜਾ, ਤੇ ਇੱਕ ਹੋਰ ਭਾਈ ਮਨੀ ਸਿੰਘ ਦੁਲਤ ਜੱਟ ਵੀ ਕਿਹਾ ਗਿਆ। ਸੋ ਇਹ ਚਾਰ ਨੇਮ ਮੈਨੂੰ ਜਿਹੜੇ ਹੈਗੇ ਆ ਹਿਸਟਰੀ 'ਚ ਮਿਲੇ ਨੇ ਅਲੱਗ-ਅਲੱਗ ਕਿਤਾਬਾਂ ਤੇ, ਜਿਨ੍ਹਾਂ ਦੇ ਨਾਮ ਅਲੱਗ-ਅਲੱਗ ਆਥਰਸ ਨੇ ਆਪੋ ਆਪਣੇ ਸਮੇਂ ਦੇ ਮੁਤਾਬਕ, ਆਪਣੀ ਸਮਝ ਦੇ ਮੁਤਾਬਕ, ਜਾਂ ਜਿਹੜੀ ਉਹਨਾਂ ਦੀ ਖੋਜ ਹੋਏਗੀ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਨੋਟ ਕੀਤਾ। ਹੁਣ ਜਿਹੜੇ ਆਪਣੇ ਹੈ ਭਾਈ ਕਾਹਨ ਸਿੰਘ ਨਾਭਾ, ਜਿਨ੍ਹਾਂ ਦੀ ਬੁੱਕ ਤੁਸੀਂ ਸਾਰਿਆਂ ਨੇ ਅਕਸਰ ਉਹਦਾ ਜ਼ਿਕਰ ਸੁਣਿਆ ਹੋਣਾ, ਗੁਰਸ਼ਬਦ ਰਤਨਾਕਰ ਮਹਾਕੋਸ਼। ਗੁਰਸ਼ਬਦ ਰਤਨਾਕਰ ਮਹਾਕੋਸ਼ 'ਚ ਵੀ ਮੈਂ ਇੱਕ ਬੜੀ ਇੰਟਰਸਟਿੰਗ ਚੀਜ਼ ਨੋਟ ਕੀਤੀ ਹੈ, ਕਈ ਐਂਟਰੀਜ਼, ਉਹ ਇੱਕ ਡਿਕਸ਼ਨਰੀ ਵਾਂਗੂ ਚੱਲਦੀ ਹੈ। ਮਹਾਨ ਕੋਸ਼ ਇਹਦਾ ਐਂਟਰੀਜ਼ ਹੈ, ਜਿੱਦਾਂ ਅਲਫਾਬੈਟਿਕਲੀ ਐਂਟਰੀ ਚੱਲਦੀ ਹੈ ਹਰੇਕ ਅੱਖਰ ਦੀ। ਜਦੋਂ ਉਹ ਭਾਈ ਮਨੀ ਸਿੰਘ ਦੇ ਬਾਰੇ ਗੱਲ ਕਰਦੇ ਨੇ, ਉਹਨਾਂ ਨੇ ਵੀ ਭਾਈ ਮਨੀ ਸਿੰਘ ਨੂੰ ਦੁਲਤ ਜੱਟ ਲਿਖਿਆ। ਆਪਣੀ ਜਿਹੜੀ ਮੇਨ ਐਂਟਰੀ ਹੈਗੀ ਆ ਉਹਦੇ 'ਚ ਲਿਖਦੇ ਨੇ ਭਾਈ ਮਨੀ ਸਿੰਘ ਦੁਲਤ ਜੱਟ, ਪਰ ਥੱਲੇ ਉਹਨਾਂ ਨੇ ਫੁੱਟਨੋਟ ਲਿਖਿਆ। ਫੁੱਟਨੋਟ ਹੁੰਦਾ ਹੈ ਬਹੁਤ ਛੋਟਾ ਜਿਹਾ ਸਾਈਜ਼ ਦਾ, ਜਦੋਂ ਲਿਖਣ ਵਾਲੇ ਕੋਲ ਉੱਥੇ ਜਗ੍ਹਾ ਨਾ ਹੋਵੇ ਪਰ ਉਹਨੂੰ ਲੱਗੇ ਵੀ ਇਹ ਜਿਹੜੀ ਇਨਫੋਰਮੇਸ਼ਨ ਹੈ ਇੰਪੋਰਟੈਂਟ ਹੈ ਆਪਣੇ ਦਰਸ਼ਕਾਂ ਨੇ ਦੇਣ ਲਈ, ਉਹਦੇ ਵਿੱਚ ਉਹ ਕਹਿੰਦੇ ਨੇ ਵੀ ਮੈਂ ਇਹ ਜਿਹੜਾ ਦੁਲਤ ਜੱਟ ਲਿਖਿਆ, ਇਹ ਮੈਂ ਗਿਆਨੀ ਗਿਆਨ ਸਿੰਘ ਦੁਲਤ ਦੀਆਂ ਰਚਨਾਵਾਂ ਦੇ ਮੁਤਾਬਕ ਹੀ ਲਿਖਿਆ। ਤੇ ਕਈ ਲੋਕ ਇਹਨਾਂ ਨੂੰ ਕੰਬੋਜ ਵੀ ਕਹਿੰਦੇ ਨੇ, ਤੇ ਕਈਆਂ ਨੇ ਇਹਨਾਂ ਨੂੰ ਕਾਨਾ ਕਾਛਾ ਵੀ ਲਿਖਿਆ ਹੋਇਆ, ਕਾਨਾ ਕਾਛਾ ਵਾਲੇ ਵੀ ਲਿਖਿਆ ਹੋਇਆ। ਸੋ ਗੁਰਸ਼ਬਦ ਰਤਨਾਕਰ ਮਹਾਕੋਸ਼ ਦੇ ਵਿੱਚ ਵੀ ਜੇ ਆਪਾਂ ਕਹਿੰਦੇ ਆ ਕਿ ਭਾਈ ਮਨੀ ਸਿੰਘ ਨੂੰ ਦੁਲਤ ਜੱਟ ਲਿਖਿਆ ਹੋਇਆ, ਉਹ ਠੀਕ ਹੈ, ਕਿਉਂਕਿ ਮੇਨ ਐਂਟਰੀ ਜਿਹੜੀ ਹੈਗੀ ਆ ਇੰਦਰਾਜ ਜਿਹੜਾ ਹੈਗਾ ਉਹਦੇ 'ਚ ਉਹਨਾਂ ਨੇ ਭਾਈ ਮਨੀ ਸਿੰਘ ਦੁਲਤ ਜੱਟ ਲਿਖਿਆ। ਪਰ ਇਹ ਆਪਣਾ ਫਰਜ਼ ਹੈ ਕਿ ਆਪਾਂ ਜਿਹੜਾ ਉਹਨਾਂ ਨੇ ਐਸਟੈਰਿਕ ਲਾ ਕੇ ਛੋਟਾ ਐਂਡ ਨੋਟ, ਫੁੱਟ ਨੋਟ ਥੱਲੇ ਬਹੁਤ ਛੋਟਾ ਕਰਕੇ ਲਿਖਿਆ ਹੋਇਆ, ਉਹਦੇ ਵਿੱਚ ਉਹ ਕਲੀਅਰ ਕਰਦੇ ਆ ਵੀ ਜਿਹੜੀ ਮੈਂ ਦੁਲਤ ਜੱਟ ਦੀ ਐਂਟਰੀ ਹੈਗੀ ਆ, ਇਹ ਮੈਂ ਗਿਆਨੀ ਗਿਆਨ ਸਿੰਘ ਜੀ ਦੇ ਕਹਿਣ ਤੇ ਜਾਂ ਉਹਨਾਂ ਦੀ ਰਚਨਾ ਪੜ੍ਹ ਕੇ ਲਈ ਹੈ। ਵੈਸੇ ਕੁਝ ਹੋਰ ਇਤਿਹਾਸਕਾਰ, ਭਾਈ ਕਾਹਨ ਸਿੰਘ ਨਾਭਾ ਕਹਿ ਰਹੇ ਆ ਕਿ ਉਹਨਾਂ ਤੋਂ ਪਹਿਲੇ ਜਿਹੜੇ ਕੁਝ ਇਤਿਹਾਸਕਾਰ ਆ ਉਹ ਭਾਈ ਮਨੀ ਸਿੰਘ ਜੀ ਨੂੰ ਕੰਬੋਜ ਵੀ ਲਿਖਦੇ ਆ, ਤੇ ਕੁਝ ਜਿਹੜੇ ਹੈਗੇ ਕਾਨਾ ਕਾਛਾ ਵਾਲੇ ਵੀ ਲਿਖਦੇ ਆ। ਹੁਣ ਆਪਾਂ ਢਿੱਲੋਂ ਸਾਹਿਬ ਗੱਲਬਾਤ ਕਰਨੀ ਹੈ ਕਿ ਇਹ ਹੋਇਆ ਕਿਦਾਂ, ਇਹ ਇੰਨੇ ਨਾਮ, ਇੰਨੇ ਵੱਡੇ ਸੂਰਬੀਰ ਸਕਾਲਰ ਦੇ ਨਾਲ ਕਿਵੇਂ ਜੁੜੇ ਗਏ, ਕਿਹਨੇ ਕਿੱਥੇ, ਉਹਦੇ ਲਈ ਆਪਣੇ ਜ਼ਰੂਰੀ ਹੈ ਕਿ ਆਪਾਂ ਸਭ ਤੋਂ ਪਿੱਛੇ ਜਾਂਦੇ ਜਾਈਏ। ਜਿਵੇਂ ਤੁਸੀਂ ਪਿਛਲੇ ਕੁਝ ਚੈਪਟਰਸ ਮੈਨੂੰ ਦੇਖਿਆ ਹੋਵੇਗਾ, ਮੇਰਾ ਕੰਮ ਕਰਨ ਦਾ ਸਟਾਈਲ ਇਹ ਹੈ ਕਿ ਮੈਂ ਸਭ ਤੋਂ ਪਹਿਲਾਂ ਦੇਖਦਾ ਕਿ ਕਿਹਨੇ ਸਭ ਤੋਂ ਪਹਿਲਾਂ ਕੰਬੋਜ ਕਿਹਾ ਸੀ, ਕਿਹਨੇ ਸਭ ਤੋਂ ਪਹਿਲਾਂ ਜੱਟ ਕਿਹਾ ਸੀ, ਕਿਹਨੇ ਸਭ ਤੋਂ ਪਹਿਲਾਂ ਕਾਨਾ ਕਾਛਾ ਕਿਹਾ ਸੀ, ਕਿਹਨੇ ਸਭ ਤੋਂ ਪਹਿਲਾਂ ਪਨਵਾਰ ਮੁਲਤਾਨੀ ਕਿਹਾ ਸੀ। ਇਦਾਂ ਕਰਦਿਆਂ ਆਪਾਂ ਨੂੰ ਥੋੜੀ ਜਿਹੀ ਹੈਗੀ ਆ ਉਹ ਪਿਕਚਰ ਕਲੀਅਰ ਜਿਹੜੀ ਆ ਉਹ ਹੋਣ ਲੱਗ ਪੈਂਦੀ ਹੈ। ਇਹ ਸਾਰੀਆਂ ਚੀਜ਼ਾਂ ਜਿੱਥੋਂ ਮੈਂ ਲਈਆਂ ਨੇ, ਜਿਹੜੇ ਪੇਜ ਨੰਬਰ ਤੋਂ ਲਈਆਂ ਨੇ, ਪੇਜ ਨੰਬਰ ਤੱਕ ਵੀ ਮੈਂ ਆਪਣੀ ਕਿਤਾਬ ਦੇ ਵਿੱਚ ਲਿਖੇ ਹੋਏ ਆ, ਤਾਂ ਕਿ ਜਿਹੜਾ ਕੋਈ ਰਿਸਰਚ ਇਹਦੇ ਤੇ ਕਰਨਾ ਚਾਹਵੇ ਉਹਨੂੰ ਪੂਰੀ ਕਿਤਾਬ ਨਾਲ ਲੱਭਣੀ ਪਵੇ, ਉਹਨੂੰ ਕਿਤਾਬ ਨਾਲ ਫੋਲਣੀ ਪਵੇ। ਇਹ ਆਪਾਂ ਜਿਹੜੀ ਗੱਲਬਾਤ ਹੈਗੀ ਹੈ ਚੈਪਟਰ ਨੰਬਰ 73
ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ, ਉਹਦੇ ਵਿੱਚੋਂ ਜਿਹੜੀ ਹੈਗੀ ਆ ਗੱਲਬਾਤ ਆਪਾਂ ਉਹਦੇ ਵਿੱਚੋਂ ਕੁਛ ਅੰਸ਼ ਮੈਂ ਤੁਹਾਨੂੰ ਸੁਣਾ ਰਿਹਾ। ਆਪਣੀ ਉਹ ਜਿਹੜੀ ਖੋਜ ਹੈਗੀ, ਆਪਣੀ ਜੋ ਮੇਰੀ ਰਿਸਰਚ ਹੈ ਭਾਈ ਮਨੀ ਸਿੰਘ ਜੀ ਬਾਰੇ, ਉਹ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਿਹਾ। ਸੋ ਇਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਜਿਹੜੇ ਭਾਈ ਮਨੀ ਸਿੰਘ ਜੀ ਦਾ ਕੰਬੋਜ ਕਹਿਣਾ, ਉਹ ਆਪਾਂ ਸਭ ਤੋਂ ਪਹਿਲਾਂ ਚਲੇ ਜਾਂਦੇ ਕੇਸਰ ਸਿੰਘ ਛਿੱਬੜ ਜੀ ਦੇ। ਉਹਨਾਂ ਦੀ ਜਿਹੜੀ ਪਹਿਲੀ ਲਿਖਤ ਹੈਗੀ ਆ, ਉਹਦੇ ਵਿੱਚ ਲੱਗਦਾ ਵੀ ਇਹ ਜਿਹੜਾ ਕੰਬੋਜ ਲਿਖਣਾ ਹੈ, ਇਹ ਕੇਸਰ ਸਿੰਘ ਛਿੱਬੜ ਜੀ ਦੀ ਰਚਨਾ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਜਿਹੜੀ ਐਂਟਰੀ ਆਉਂਦੀ ਹੈ, ਉਹਨਾਂ ਨੂੰ ਕੰਬੋਜ ਲਿਖਣਾ। ਹੁਣ ਜਿਹੜਾ ਦੁਲਤ ਲਿਖਣਾ ਹੈ, ਜੱਟ ਲਿਖਣਾ ਹੈ, ਉਹ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੀ ਕਿਤਾਬਾਂ ਬੜੀਆਂ ਮਸ਼ਹੂਰ ਨੇ। ਗਿਆਨੀ ਗਿਆਨ ਸਿੰਘ ਜੀ ਆਪ ਦੁਲਤ ਜੱਟ ਸਨ, ਸੋ ਉਹਨਾਂ ਦਾ ਜਿਹੜਾ ਉਹਨਾਂ ਨੇ ਉਹਨਾਂ ਨੂੰ ਦੁਲਤ ਜੱਟ ਲਿਖਿਆ। ਜਿਹੜੇ ਭਾਈ ਵੀਰ ਸਿੰਘ ਬੱਲ ਨੇ, ਭਾਈ ਵੀਰ ਸਿੰਘ ਬੱਲ, ਇਹਨਾਂ ਦੀ ਕਿਤਾਬ ਹੈਗੀ ਆ ਸਿੰਘ ਸਾਗਰ। ਇਹ ਕਿਤਾਬ ਪਬਲਿਸ਼ ਹੋਈ ਹੈ ਜੀ 1827 ਦੇ ਵਿੱਚ, 1827। ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਹੈ ਕਿ ਉਹਨਾਂ ਨੇ ਲਿਖਿਆ ਕਾਨਾ ਕਾਛਾ ਵਾਲੇ ਭਾਈ ਮਨੀ ਸਿੰਘ ਸਨ। ਉੱਥੋਂ ਉਹਨਾਂ ਨੂੰ ਭੁਲੇਖਾ ਕਿੱਥੋਂ ਪੈ ਗਿਆ ਵੀ ਜਿਹੜਾ ਕਾਛਾ ਪਿੰਡ ਹੈ ਤੇ ਮਰਾਲ ਭੈਣੀ, ਇਹ ਕੁਝ ਪਿੰਡ ਨੇ ਜਿੱਥੇ ਕਿ ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਰਹਿੰਦੇ ਸੀ, ਜਿਹੜੇ ਕਿ ਭਾਈ ਮਨੀ ਸਿੰਘ ਦੇ ਬੇਟੇ ਸਨ। ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ, ਇਹ ਇਹਨਾਂ ਪਿੰਡਾਂ 'ਚ ਰਹਿੰਦੇ ਸੀ, ਕਾਛਾ 'ਚ ਤੇ ਮਰਾਲ ਭੈਣੀ 'ਚ। ਉੱਥੋਂ ਮੈਨੂੰ ਲੱਗਦਾ ਹੈ ਕਿ ਜਿਹੜਾ ਭੁਲੇਖਾ ਪਿਆ ਭਾਈ ਵੀਰ ਸਿੰਘ ਬੱਲ ਨੂੰ, ਉਹਨਾਂ ਨੇ ਆਪਣੀ ਜਿਹੜੀ ਕਿਤਾਬ ਹੈਗੀ ਆ ਸਿੰਘ ਸਾਗਰ 1827 ਦੀ ਪਬਲਿਸ਼ ਕੀਤੀ ਹੋਈ, ਉਹਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੇ ਇਹ ਜਿਹੜੀ ਐਂਟਰੀ ਕੀਤੀ ਹੈ। ਇਹਦੇ ਬਾਰੇ ਜੇ ਤੁਸੀਂ ਜ਼ਿਆਦਾ ਡਿਟੇਲ ਹੋਰ ਅੱਗੇ ਪੜ੍ਹਨੀ ਚਾਹੋ, ਇਹਦੇ ਲਈ ਬੁੱਕ ਹੈ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ। ਇਹ ਸਾਰਾ ਕੰਮ ਮੈਂ ਪੁਰਾਤਨ ਕਿਤਾਬਾਂ ਦੀ ਹੈਲਪ ਦੇ ਨਾਲ ਲਿਆ। ਉਹ ਸਰਦਾਰ ਸੇਵਾ ਸਿੰਘ ਜੀ ਦੀ ਕ੍ਰਿਤ ਹੈ, ਐਡੀਟਡ ਬਾਏ ਗਿਆਨੀ ਗਰਜਾ ਸਿੰਘ। ਬਹੁਤ ਵਧੀਆ ਕਿਤਾਬ ਹੈ, ਉਹ 'ਚ ਤੁਹਾਨੂੰ ਭੱਟਵਈਆਂ ਦਾ ਵੀ ਕਾਫੀ ਡਿਟੇਲ ਮਿਲਦੀ ਹੈ। ਉਹਦੇ ਵਿੱਚ ਤੁਹਾਨੂੰ ਇਹ ਕਾਫੀ ਚੀਜ਼ਾਂ ਕਲੀਅਰ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਮ ਦੇ ਨਾਲ ਐਸੋਸੀਏਟਡ ਜਿਹੜੀਆਂ ਉਹ ਹੁਣ ਲੱਗ ਪੈਂਦੀਆਂ। ਆਈ ਵਿਲ ਗੈਟ ਬੈਕ ਟੂ ਆਪਣਾ ਜਿਹੜਾ ਲਾਇਲਪੁਰ 'ਚ ਸਟੂਡੀਓ ਹੈਗਾ, ਦੇਖਦੇ ਹਾਂ ਢਿੱਲੋਂ ਸਾਹਿਬ ਨੇ ਆਪਣਾ ਮਾਈਕ੍ਰੋਫੋਨ ਕਿੱਥੇ ਤੱਕ ਪਹੁੰਚਾਇਆ ਹੈ। ਜੀ ਢਿੱਲੋਂ ਸਾਹਿਬ। ਹਾਂਜੀ ਡਾਕਟਰ ਸਾਹਿਬ, ਉਮੀਦ ਕਰਦੇ ਆਵਾਜ਼ ਸਹੀ ਹੋਗੀ। ਅੱਗੇ ਇੱਕ ਦੋਸਤ ਮੈਸੇਜ ਸੀ ਵੀ ਤੁਹਾਡੇ ਪੱਖੇ ਦੀ ਆਵਾਜ਼ ਆਉਂਦੀ, ਫਿਰ ਮੈਂ ਪੱਖਾ ਬੰਦ ਕਰ ਦਿੱਤਾ, ਹੁਣ ਏਸੀ ਚਲਾ ਰਿਹਾ। ਨਹੀਂ ਢਿੱਲੋਂ ਸਾਹਿਬ, ਪੱਖਾ ਨਾ ਬੰਦ ਕਰੋ, ਅੱਗੇ ਉਹਨਾਂ ਨੇ ਰੋਜ਼ੇ ਰੱਖੇ ਹੋਏ ਆ, ਉਹਨਾਂ ਨੂੰ ਹਵਾ ਪੂਰੀ ਆਉਣ ਦਿਓ। ਅਸੀਂ ਆਵਾਜ਼ ਵਾਲਾ ਕੰਮ ਅਸੀਂ ਆਪੇ ਸਾਂਭ ਲਵਾਂਗੇ। ਨਹੀਂ ਹੁਣ ਠੀਕ ਹੈ। ਉਹ ਮੈਨੂੰ ਗੱਲ ਯਾਦ ਆਉਂਦੀ, ਨਾਲ ਸਾਡੇ ਨਦੀਮ ਰਜ਼ਾ ਸੰਧੂ ਵੀ ਨੇ ਭੰਬੇ ਕਲਾਂ ਤੋਂ, ਲਾਹੌਰ ਤੋਂ। ਉਹ ਸਾਡੇ ਇੱਕ ਜੱਲੋ ਪਿੰਡ, ਤੁਸੀਂ ਵੀ ਮਿਲੇ ਡਾਕਟਰ ਸਾਹਿਬ ਉਹਨਾਂ ਨੂੰ, ਸੰਧੂ ਸਾਹਿਬ ਨੂੰ, ਜੱਲੋ ਪਿੰਡ ਜੀ। ਉਹ ਅਕਸਰ ਕਹਿੰਦੇ ਹੁੰਦੇ, ਕਦੇ ਮਜ਼ਾਕ ਕਹਿੰਦੇ ਹੁੰਦੇ ਆ ਵੀ ਉਹ ਤੁਸੀਂ ਕੀ ਗੱਲ ਕਰਦੇ ਜੇ, ਬਾਬਾ ਆਦਮ ਹੀ ਸੰਧੂ ਸੀ। ਗੁੱਡ ਵਨ, ਆਈ ਲਾਈਕ ਇਟ, ਆਈ ਲਾਈਕ ਇਟ। ਸੰਧੂ ਸਭ ਤੋਂ ਪਹਿਲਾਂ ਸੰਧੂ ਹੀ ਆਏ ਨੇ, ਬਿਲਕੁਲ ਠੀਕ ਹੈ। ਇਹ ਫਾਦੀ ਖਾਨ ਜੀ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ। ਫਾਦੀ ਖਾਨ ਸਾਹਿਬ, ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਸੇਂਜਰ 'ਚ ਮੈਸੇਜ ਭੇਜੋ ਢਿੱਲੋਂ ਸਾਹਿਬ ਨੂੰ ਜਾਂ ਮੈਨੂੰ, ਅਸੀਂ ਜ਼ਰੂਰ ਤੁਹਾਨੂੰ ਕੰਟੈਕਟ ਕਰਾਂਗੇ। ਤੁਸੀਂ ਸਾਡੀ ਇੰਨੀ ਹੈਲਪ ਕਰਦੇ ਹੋ, ਹਰੇਕ ਸ਼ੋਅ 'ਚ ਆ ਕੇ ਜ਼ਰੂਰ ਸਾਡਾ ਤੁਸੀਂ ਸਾਥ ਦਿੰਦੇ ਹੋ। ਸੋ ਪਲੀਜ਼, ਜੇ ਸਾਡੇ ਕੋਲੋਂ ਨਹੀਂ ਵਾਪਸ ਕਾਲ ਕਰ ਹੋਈ, ਅਸੀਂ ਮਾਜ਼ਰਤ ਚਾਹੁੰਦੇ ਹਾਂ, ਪਰ ਅੱਜ ਤੁਹਾਡੇ ਨਾਲ ਵਾਅਦਾ ਰਿਹਾ। ਫਾਦੀ ਖਾਨ ਜੀ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਭਾਈ ਮਨੀ ਸਿੰਘ ਉਹਨਾਂ ਦੇ ਬਚਪਨ ਦਾ ਬਾਰੇ ਥੋੜਾ ਜਿਹਾ ਦੱਸੋ, ਤੇ ਉਹਨਾਂ ਦੀ ਫੈਮਿਲੀ ਬਾਰੇ ਜ਼ਰੂਰ ਥੋੜਾ ਡਿਟੇਲ ਨਾਲ ਦੱਸੋ। ਫਿਰ ਥੋੜਾ ਜਿਹਾ ਆਈਡੀਆ, ਮੇਰਾ ਖਿਆਲ ਮੈਂ ਵੀ ਚਾਹੁੰਦਾ ਵੀ ਤੁਸੀਂ ਜਿੱਥੇ ਅੱਗੇ ਗੱਲ ਹੋਣ ਡਈ ਸੀ ਫੈਮਿਲੀ ਬਾਰੇ, ਕਿ ਉਹਨਾਂ ਦਾ ਬਚਪਨ ਦੇ ਬਾਰੇ ਥੋੜੀ ਜਿਹੀ ਤੁਸੀਂ ਡਿਟੇਲ ਨਾਲ ਦੱਸ ਦਿਓ ਤੇ ਫੈਮਿਲੀ ਦੇ ਬਾਰੇ। ਜੀ ਢਿੱਲੋਂ ਸਾਹਿਬ, ਤੁਹਾਨੂੰ ਪਤਾ ਹੀ ਹੈ ਕਿ ਮੈਂ ਹੁਣ ਜਦੋਂ ਅਲੱਗ-ਅਲੱਗ ਨਾਮ ਹੋ ਜਾਣੇ, ਅਲੱਗ-ਅਲੱਗ ਜਗ੍ਹਾ ਹੋ ਜਾਣੀਆਂ, ਆਫ ਕੋਰਸ ਮੇਰਾ ਇੰਟਰਸਟ ਪਾਕਿਸਤਾਨ ਵੱਲ ਹੈਗਾ ਹੈ। ਸੋ ਮੇਰੀ ਰਿਸਰਚ ਦੇ ਵਿੱਚ ਮੈਂ ਜੋ ਫਾਈਨਲ ਕੀਤਾ ਹੈ, ਮਤਲਬ ਆਪਣੇ ਵੱਲੋਂ, ਕਿ ਭਾਈ ਮਨੀ ਸਿੰਘ ਜੀ ਦਾ ਜਨਮ ਮਾਰਚ 10, 1644 ਨੂੰ ਪਿੰਡ ਅਲੀਪੁਰ ਉੱਤਰੀ, ਇਹ ਹੈਗਾ ਜੀ ਮੁਜ਼ੱਫਰਗੜ੍ਹ ਦੇ ਕੋਲ। ਲਵਲੀ ਸਿੰਘ ਜੀ ਉੱਥੇ ਇੱਕ ਵਾਰੀ ਗਏ ਵੀ ਸੀ। ਮੁਲਤਾਨ ਦੇ ਨੇੜੇ ਜਗ੍ਹਾ ਹੈਗੀ ਹੈ। ਸਾਨੂੰ ਘਰ ਤਾਂ ਨਹੀਂ ਲੱਭ ਸਕਿਆ, ਪਰ ਅਸੀਂ ਬਹੁਤ ਨੇੜੇ ਅਲੀਪੁਰ ਉੱਤਰੀ ਤੱਕ ਤਾਂ ਪਹੁੰਚ ਚੁੱਕੇ ਹਾਂ, ਜਿਹੜਾ ਕਿ ਮੇਰੇ ਮੁਤਾਬਕ ਭਾਈ ਮਨੀ ਸਿੰਘ ਜੀ ਦਾ ਜਨਮ ਸਥਾਨ ਹੈ। ਉੱਥੇ ਉਹਨਾਂ ਦਾ ਜਨਮ ਮਾਤਾ ਮਧਰੀ ਬਾਈ ਤੇ ਭਾਈ ਮਾਈਦਾਸ ਦੇ ਘਰ ਹੋਇਆ 1644 ਈਸਵੀ ਦੇ ਵਿੱਚ। ਇਹ ਪਿੰਡ ਇਸ ਕਰਕੇ ਹੀ ਉਹਨਾਂ ਨੂੰ ਮੁਲਤਾਨੀ ਵੀ ਕਿਹਾ ਜਾਂਦਾ, ਭਾਈ ਮਨੀ ਸਿੰਘ ਮੁਲਤਾਨੀ, ਕਿਉਂਕਿ ਇਹ ਜਿਹੜਾ ਮੁਜ਼ੱਫਰਗੜ੍ਹ ਹੈ, ਇਹ ਮੁਲਤਾਨ ਦੇ ਏਰੀਏ 'ਚ ਹੈਗਾ, ਮੁਲਤਾਨ ਦੇ ਬਿਲਕੁਲ ਨੇੜੇ ਹੀ ਹੈ। ਐਕਚੁਅਲੀ ਇਟ ਇਜ਼ ਨਾਟ ਦੈਟ ਫਾਰ। ਸੋ ਇਹ ਉਹਨਾਂ ਦੀ ਜਿਹੜੀ ਬਚਪਨ ਦੀਆਂ ਹੁਣ ਬਹੁਤ ਅਲੱਗ-ਅਲੱਗ ਆਪਾਂ ਨੂੰ ਪੁਰਾਤਨ ਕਿਤਾਬਾਂ ਦੇ ਵਿੱਚੋਂ ਗੱਲਾਂ ਬਾਤਾਂ ਮਿਲ ਜਾਂਦੀਆਂ, ਪਰ ਮੈਂ ਇਹਨਾਂ ਨੂੰ ਜਿਹੜਾ ਹੁਣ ਜੇ ਆਪਾਂ ਕਹੀਏ ਵੀ ਹੁਣ ਦਾ ਪਾਕਿਸਤਾਨ ਹੈ, ਮੈਂ ਇਹਨਾਂ ਨੂੰ ਪਾਕਿਸਤਾਨ ਦੇ ਜਨਮ ਸਥਾਨ ਇਹਨਾਂ ਦਾ ਪਾਕਿਸਤਾਨ 'ਚ ਸਮਝਦਾ। ਇਹਨਾਂ ਦਾ ਜਿਹੜਾ ਜਿੱਥੇ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹ ਸਭ ਨੂੰ ਪਤਾ ਹੀ ਹੈ ਕਿ ਲਾਹੌਰ ਹੈ। ਪਰ ਮੇਰੇ ਇਸ ਚੈਪਟਰ ਦੇ ਮੁਤਾਬਕ ਮੇਰੇ ਇਹ ਦੇਖੋ, ਜਿਹੜੇ ਖਿਆਲ ਹੁੰਦੇ ਆ ਗਲਤ ਵੀ ਹੋ ਸਕਦੇ ਆ। ਮੈਂ ਇਹ ਬਾਰ-ਬਾਰ ਕਹਿਣਾ ਰਹਿਣਾ, ਨਵੀਂ ਰਿਸਰਚ ਆਉਂਦੀ ਰਹਿੰਦੀ ਹੈ, ਔਰ ਮੈਂ ਕਦੀ ਕੋਈ ਬਾਇਸ ਨਹੀਂ ਹੋਇਆ ਕਿਸੇ ਸਾਈਡ ਤੇ। ਮੈਂ ਸਾਰੀ ਤਰ੍ਹਾਂ ਨੂੰ ਬਰਾਬਰ ਕਰਦਾ।
ਅਲੱਗ-ਅਲੱਗ ਲੋਕਾਂ ਨੇ ਉਹਨਾਂ ਦੇ ਨਾਲ ਆਪਣਾ ਨਾਮ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਪਿੱਛੇ ਜੇ ਕਿਸੇ ਨੇ ਕਿਹਾ ਇਹ ਤਾਂ ਬੱਸ ਚੱਲੇ ਤਾਂ ਹਰੇਕ ਚੀਜ਼ ਨੂੰ ਪਾਕਿਸਤਾਨ ਚੱਕ ਕੇ ਲੈ ਜਾਵੇ, ਮੈਨੂੰ ਤਾਂ ਥੋੜ੍ਹਾ ਮੁਸਕਰਾਹਟ ਆਈ ਜਾ ਰਹੀ ਹੈ। ਵੀ ਮੈਂ ਭਾਈ ਮਨੀ ਸਿੰਘ ਦਾ ਜਨਮ ਸਥਾਨ ਵੀ ਮੁਜ਼ੱਫਰਗੜ੍ਹ ਇਸ ਕਰਕੇ ਨਹੀਂ ਲਾਇਆ ਕਿ ਮੇਰਾ ਇੰਟਰਸਟ ਪਾਕਿਸਤਾਨ 'ਚ ਹੈ। ਕਾਫੀ ਤੱਥਾਂ ਨੂੰ ਮਿਲਾ ਕੇ ਮੈਨੂੰ ਲੱਗਦਾ ਹੈ ਕਿ ਹੀ ਇਜ਼ ਦਾ ਵਨ, ਹੀ ਇਜ਼ ਬੋਰਨ ਨੀਅਰ ਮੁਲਤਾਨ ਇਨ ਮੁਜ਼ੱਫਰਗੜ੍ਹ। ਜੀ ਢਿੱਲੋਂ ਅੱਛਾ ਸਾਹਿਬ। ਡਾਕਟਰ ਸਾਹਿਬ, ਇਹਦੇ ਤੋਂ ਆਪਣੀ ਰਿਸਰਚ ਤੋਂ ਇਲਾਵਾ ਵੀ ਕਿਸੇ ਐਸੀ ਜਿਹੜੀ ਤੁਸੀਂ ਰਿਸਰਚ ਇਹਦੀ ਕੀਤੀ ਹੈ, ਕਿਸੇ ਕਿਤਾਬ 'ਚ ਪਤਾ ਲੱਗਦਾ ਹੋਵੇ ਇਹਨਾਂ ਦੀ ਫੈਮਿਲੀ ਦੇ ਬਾਰੇ, ਉਸ ਕਿਤਾਬ 'ਚ ਵੀ ਇੱਥੇ ਤੇ ਲਿਖਿਆ? ਜੀ, ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਚੱਲਦੇ ਹਾਂ ਜਿਹੜੀਆਂ ਹੋਰ ਜਿਹੜੀਆਂ ਭੱਟਵਈਆਂ ਸੀ। ਭੱਟਵਈਆਂ ਜਿਹੜੀਆਂ ਪੁਰਾਣੇ ਇਤਿਹਾਸਿਕ ਸਰੋਤ ਨੇ ਜਿਹੜੇ ਕਿ ਘੱਟ ਯੂਜ਼ ਕੀਤੇ ਜਾਂਦੇ ਆ, ਪਰ ਉਹਨਾਂ ਦੇ ਵਿੱਚੋਂ ਆਪਾਂ ਨੂੰ ਕਾਫੀ ਆਥੈਂਟਿਕ ਇਨਫੋਰਮੇਸ਼ਨ ਮਿਲ ਜਾਂਦੀ ਆ। ਆਪਾਂ ਉਹਨਾਂ ਦੇ ਪਰਿਵਾਰ ਬਾਰੇ ਹੁਣ ਦੇਖੀਏ। ਭਾਈ ਮਨੀ ਸਿੰਘ, ਬਚਪਨ ਦਾ ਨਾਮ ਭਾਈ ਮਨੀ ਰਾਮ। ਉਹਨਾਂ ਦੇ ਪਰਿਵਾਰ ਬਾਰੇ ਆਪਾਂ ਨੂੰ ਕਿਤਾਬਾਂ 'ਚ ਪੁਰਾਣੀਆਂ 'ਚ ਕੀ ਲੱਭਦਾ, ਜਿਹੜਾ ਕਿ ਬਹੁਤ ਜ਼ਰੂਰੀ ਅੰਡਰਸਟੈਂਡ ਕਰਨਾ ਕਿ ਕਿਹੋ ਜਿਹੀ ਫੈਮਿਲੀ ਨੂੰ ਬਿਲੋਂਗ ਕਰਦੇ ਸੀ। ਇਹ ਬੜੀ ਇੰਟਰਸਟਿੰਗ ਚੀਜ਼ ਹੈ ਨਾਸਰ ਢਿੱਲੋਂ ਜੀ, ਕਿ ਅਕਸਰ ਜਿੰਨੇ ਪੁਰਾਣੇ ਯੋਧੇ ਜਾਂ ਸੂਰਵੀਰ ਹੋਏ ਨੇ ਉਹਨਾਂ ਦਾ ਜਿਹੜੀ ਫੈਮਿਲੀ ਲੈਵਲ ਥੋੜੀ ਗੁਰਬਤ ਵਾਲੀ ਹੁੰਦੀ ਹੈ, ਪਰ ਭਾਈ ਮਨੀ ਸਿੰਘ ਜੀ ਦੀ ਪਰਿਵਾਰ ਦੀ ਸਟੋਰੀ ਤੋਂ ਪਤਾ ਲੱਗਦਾ ਹੈ ਕਿ ਇਹ ਬੜਾ ਵੈਲ ਆਫ ਫੈਮਿਲੀ ਸੀਗੀ। ਸੋ ਉਹਨਾਂ ਦਾ ਜਿਹੜਾ ਜਨਮ ਹੈਗਾ, ਇਹ ਲੱਗਦਾ ਹੈ ਕਿ ਥੋੜੇ ਅਸਰ ਰਸੂਖ ਵਾਲੇ ਪਰਿਵਾਰ ਦੇ ਵਿੱਚ ਸੀ। ਇੱਕ ਕੁਝ ਲਿਖਤਾਂ ਲਿਖੀਆਂ ਹੋਈਆਂ ਨੇ ਭੱਟ ਚੋਕੇ ਵੱਲੋਂ। ਭੱਟ ਚੋਕੇ ਕੌਣ ਸੀ? ਭੱਟ ਭੀਖਾ ਦੇ ਬ੍ਰਦਰ, ਜਿਹੜੇ ਸਿੱਖ ਦੋਸਤ ਨੇ ਉਹਨਾਂ ਨੂੰ ਪਤਾ ਹੋਏਗਾ ਭੱਟ ਭੀਖਾ। ਸੋ ਉਹਨਾਂ ਨੇ 1628 ਤੋਂ ਲੈ ਕੇ 1634 ਤੋਂ ਲੈ ਕੇ 1634 ਦੇ ਵਿੱਚ ਕੁਝ ਜਿਹੜੀ ਰਚਨਾਵਾਂ ਲਿਖੀਆਂ ਨੇ, ਉਹਦੇ ਵਿੱਚ ਉਹ ਇੱਕ ਜ਼ਿਕਰ ਕਰਦੇ ਨੇ ਬੀਬੀ ਮਲੂਕੀ ਦਾ। ਬੀਬੀ ਮਲੂਕੀ ਕੌਣ ਹੈ? ਇਹ ਭੂਆ ਹੈ ਭਾਈ ਮਨੀ ਸਿੰਘ ਜੀ ਦੀ। ਸੋ ਇਹ ਭੱਟ ਚੋਕੇ ਜੀ ਕੀ ਲਿਖਦੇ ਨੇ ਬੀਬੀ ਮਲੂਕੀ ਬਾਰੇ? ਮਲੂਕੀ ਮਿਲੀ अकबर बादशाह को जे बेटी कह बिठलाई, धड़ा पंसेरी काठ कोरड़ा 16 जतियां में सन्मान कराई। मतलब जिहड़ी मलूकी आ, जिहड़ी भाई मनी सिंह जी दी भूआ आ, ਉਹ ਐਂਪਰਰ ਅਕਬਰ ਨੂੰ ਮਿਲੀ, ਜਿਹਨੇ ਬੀਬੀ ਮਲੂਕੀ ਦਾ ਬਹੁਤ ਸਨਮਾਨ ਕੀਤਾ, ਉਹਨੂੰ ਬਹਿਣ ਦੇ ਲਈ ਜਗ੍ਹਾ ਦਿੱਤੀ। ਉਹਨੂੰ ਉਹਨਾਂ ਨੇ, ਹੁਣ ਦੇਖੋ ਕਈ ਵਾਰੀ ਮੈਨੂੰ ਇੰਗਲਿਸ਼ ਕਰਦਿਆਂ ਪ੍ਰੋਬਲਮ ਆ ਜਾਂਦੀ ਹੈ। ਇੱਥੇ ਲਿਖਿਆ ਧੜਾ ਪੰਸੇਰੀ ਕਾਠ ਕੋਰੜਾ, ਇਹਦੀ ਮੈਂ ਟ੍ਰਾਂਸਲੇਸ਼ਨ ਧੜਾ ਪੰਸੇਰੀ ਕਿਸੇ ਤੋਂ ਪੁੱਛ ਕੇ ਮੈਂ ਲਿਖਿਆ ਵੀ ਉਹਨੂੰ ਲੱਕੜਾਂ ਦਿੱਤੀਆਂ ਧੜੀ ਦੀਆਂ, ਜਿਹੜੀ ਕਿ ਅਬਾਊਟ 5 ਕਿਲੋ ਦੇ ਕਰੀਬ ਹੁੰਦੀ ਹੈ, ਜਿਹੜੀ ਕਿ ਮੇਰੇ ਖਿਆਲ 'ਚ ਹੋ ਸਕਦਾ ਮੈਂ ਗਲਤ ਹੋਵਾਂ। ਇਸ ਕਰਕੇ ਮੈਂ ਆਪਣੀ ਕਿਤਾਬ ਦੇ ਵਿੱਚ ਨਾਲ ਪੰਜਾਬੀ 'ਚ ਵੀ ਲਿਖ ਦਿੱਤਾ, ਨਾਲ ਆਪਣੀ ਇੰਗਲਿਸ਼ ਟ੍ਰਾਂਸਲੇਸ਼ਨ ਵੀ, ਤਾਂ ਕਿ ਜੇ ਕਿਸੇ ਨੂੰ, ਕਿਉਂਕਿ ਇਹ ਪੁਰਾਤਨ ਪੰਜਾਬੀ ਹੈਗੀ ਹੈ, ਮੈਂ ਇੱਕ ਵਾਰੀ ਫਿਰ ਦੁਬਾਰਾ ਇਹਨੂੰ ਬੋਲ ਦੇਣਾ। ਮਲੂਕੀ ਮਿਲੀ ਬਾਦਸ਼ਾਹ ਅਕਬਰ ਬਾਦਸ਼ਾਹ ਕੋ, ਜੇ ਬੇਟੀ ਕਹਿ ਬਿਠलाई, ਧੜਾ ਪੰਸੇਰੀ ਕਾਠ ਕੋਰੜਾ 16 ਜਤੀਆਂ में ਸਨਮਾਨ ਕਰਾਈ। ਕਿ ਮਤਲਬ ਹੀ ਗਿਫਟਡ ਹਰ ਲੋਟ ਆਫ ਥਿੰਗਸ, ਜਿਨ੍ਹਾਂ ਚੋਂ ਕਿ 5 ਕਿਲੋ ਦੀ ਲੱਕੜਾਂ ਵੀ ਦਿੱਤੀਆਂ ਗਈਆਂ ਮੇਰੇ ਮੁਤਾਬਕ, ਇੱਕ ਟ੍ਰਾਂਸਲੇਸ਼ਨ ਮੁਤਾਬਕ, ਤੇ ਉਹਦਾ ਬਹੁਤ ਦੂਰ ਦੂਰ ਤੱਕ ਜਿਹੜਾ ਸਨਮਾਨ ਹੋਇਆ। ਸੋ ਇਹ ਚੀਜ਼ ਢਿੱਲੋਂ ਸਾਹਿਬ ਆਪਾਂ ਨੂੰ ਹੋਰ ਕਿਤਾਬਾਂ ਜਿਹੜੀਆਂ ਹੈਗੀਆਂ, ਹੋਰ ਭੱਟਵਈਆਂ ਹੈਗੀਆਂ, ਉਹਨਾਂ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਬਾਰੇ ਮਿਲ ਜਾਂਦੀ ਹੈ। ਇਹ ਜੋ ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ, ਇਹ ਸੀ ਉਹਨਾਂ ਦੀ ਭੂਆ ਦੇ ਬਾਰੇ। ਪਰ ਜੇ ਆਪਾਂ ਦੇਖਦੇ ਹਾਂ ਹੋਰ ਭੱਟਵਈ ਕਰ ਸਿੰਧੂ ਪਰਗਾਣਾ ਸਫੀਦੋਂ, ਉਹਦੇ ਵਿੱਚ ਭਾਈ ਮਾਈ ਦਾਸ ਦਾ ਜ਼ਿਕਰ ਮਿਲ ਜਾਂਦਾ। ਜਿਵੇਂ ਪਹਿਲਾਂ ਦੱਸ ਕੇ ਹਟੇ, ਭਾਈ ਮਾਈ ਦਾਸ ਭਾਈ ਮਨੀ ਸਿੰਘ ਜੀ ਦੇ ਪਿਤਾ ਜੀ ਹਨ। ਉਹ ਦੇਖੋ ਜਿਹੜੀ ਭੂਆ ਹੈ ਉਹ ਅਕਬਰ ਦੇ ਨਾਲ ਮਿਲਣ ਦੀ ਕਹਾਣੀ ਹੈਗੀ ਹੈ। ਜਿਹੜੇ ਪਿਤਾ ਨੇ ਉਹਨਾਂ ਦੀ ਅੱਗੇ ਜਾ ਕੇ ਸ਼ਾਹਜਹਾਂ ਦੇ ਨਾਲ ਜਾ ਕੇ ਸਟੋਰੀ ਆਉਂਦੀ ਹੈ। ਉਹ ਕਹਿੰਦੇ ਮਾਈ ਦਾਸ ਸ਼ਾਹਜਹਾਂ ਕੋ ਮਿਲਿਆ, ਵੇਖੇ ਹਿੰਦੂ ਮੁਸਲਮਾਨ, ਮਾਈ ਦਾਸ ਤੇਰੇ ਤੰਬੂ ਗਹਿਣ ਮੈਂ ਝੂਲੇ, ਡਿਓੜੀ ਬਾਹਰ ਖੜੇ ਦਰਬਾਨ। ਮਤਲਬ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਿਤਾ ਜੀ ਮਾਈ ਦਾਸ ਜੀ ਸ਼ਾਹਜਹਾਂ ਨੂੰ ਮਿਲ ਰਹੇ ਸੀਗੇ, ਉਸ ਵੇਲੇ ਜਿਹੜੇ ਹਿੰਦੂ ਤੇ ਮੁਸਲਮਾਨ ਸੀ ਬੜੇ ਹੱਕੇ ਬੱਕੇ ਰਹਿ ਗਏ। ਜਦੋਂ ਉਹ ਅੰਦਰ ਮਿਲ ਰਹੇ ਸੀ, ਬਾਹਰ ਜਿਹੜੇ ਦਰਬਾਨ ਸੀ ਉਹ ਪਹਿਰਾ ਦੇ ਰਹੇ ਸੀਗੇ। ਉੱਥੇ ਜਾ ਕੇ ਭੱਟਵਈ ਚ ਅੱਗੇ ਹੋਰ ਕੁਝ ਲਾਈਨਾਂ ਲਿਖੀਆਂ, ਸੁਣਨ ਵਾਲੀਆਂ ਨੇ ਲਾਈਨਾਂ ਢਿੱਲੋਂ ਸਾਹਿਬ। ਧੰਨ ਮਾਈ ਦਾਸ, ਧੰਨ ਮਾਈ ਦਾਸ, ਧਰਮ ਕੀ ਧਰਮਸਾਲ ਬੰਦਾਈ, ਤੇਰਾ ਲੰਗਰ ਆਬਾਦਾਨ। ਮਤਲਬ ਆਈ ਸੈल्यूट ਮਾਈ ਦਾਸ ਹੂ ਬਿਲਟ ਦਾ ਧਰਮਸ਼ਾਲਾ ਵਿਦ ਲੰਗਰ ਨਾਲ ਚਲਾਇਆ। ਤੇਰੀ ਮਦਦ ਗੁਰੂ ਚੱਕ ਵਾਲਾ, ਦੀਆ ਦਾਨ ਲੱਖ ਦਾਨ। ਇਹ ਤੁਹਾਨੂੰ ਢਿੱਲੋਂ ਸਾਹਿਬ ਪਤਾ ਹੋਣਾ, ਜਦੋਂ ਲੋਕੀ ਇਦਾਂ ਆ ਕੇ ਵਾਰਦੇ ਆ ਜਾਂ ਕੁਛ ਕਿਸੇ ਦੀ ਪ੍ਰਸ਼ੰਸਾ ਚ ਗਾਉਂਦੇ ਆ, ਇਹ ਸ਼ਬਦ ਉਹ ਯੂਜ਼ ਕਰ ਦਿੰਦੇ, ਦਿੱਤਾ ਦਾਨ ਲੱਖ ਦਾਨ। ਇਹ ਪ੍ਰੇਜ਼ ਵਰਦੀ ਜਿਹੜੀ ਹੈਗੀ ਪੋਇਟਰੀ, ਉਹਦਾ ਇੱਕ ਝਲਕ ਆਪਾਂ ਦੇਖ ਰਹੇ ਹਾਂ। ਉਹ ਕਹਿੰਦੇ ਵੀ ਮਾਈ ਦਾਸ ਤੂੰ ਇੰਨਾ ਦਾਨ ਕੀਤਾ ਵੀ ਜਿਹੜਾ ਗੁਰੂ ਚੱਕ ਵਾਲਾ ਹੈ, ਹੁਣ ਗੁਰੂ ਚੱਕ ਵਾਲਾ ਅਕਸਰ ਵਰਡ ਜਿਹੜਾ ਹੈਗਾ ਇਹ ਚੌਥੇ ਪਾਤਸ਼ਾਹੀ ਗੁਰੂ ਰਾਮਦਾਸ ਜੀ ਲਈ ਯੂਜ਼ ਕੀਤਾ ਜਾਂਦਾ, ਅੰਮ੍ਰਿਤਸਰ ਵਾਲੇ ਗੁਰੂ, ਵੀ ਉਹ ਤੇਰਾ ਜਿਹੜਾ ਹੈਗਾ
ਤੈਨੂੰ ਬਲੈਸਿੰਗ ਦਵੇ। ਜਸ ਜੋੜ ਚੋਖਾ ਭੱਟ ਗਾਵੇ, ਮਤਲਬ ਜਿਹੜੇ ਇਹ ਤੇਰੇ ਜਸ ਕੌਣ ਗਾ ਰਿਹਾ? ਚੋਖਾ ਭੱਟ ਜਿਹੜਾ ਆ ਉਹ ਤੇਰੇ ਜਸ ਗਾ ਰਿਹਾ। ਸਾਲ 1692 ਕਰਤਾਰਪੁਰ ਕੇ ਆ ਮਲਹਾਨ, ਮਤਲਬ ਜਿਹੜਾ ਕਰਤਾਰਪੁਰ ਹੈ ਇਹ ਆਪਣਾ ਪਾਕਿਸਤਾਨ ਵਾਲਾ ਨਹੀਂ, ਹੁਣ ਮੈਂ ਇੰਡੀਆ ਵਾਲੇ ਪਾਸੇ ਚਲੇ ਜਾਣਾ। ਕਰਤਾਰਪੁਰ ਹੁਣ ਉਹਦੀ ਗੱਲ ਹੋ ਰਹੀ ਹੈ ਜਿਹੜਾ ਜਲੰਧਰ ਦੇ ਕੋਲ ਹੈ। ਉਹ ਕਹਿੰਦੇ ਚੋਖਾ ਜਿਹੜਾ ਚੋਖਾ ਭੱਟ ਹੈ ਉਹ ਤੇਰੀ ਤਾਰੀਫ ਦੇ ਵਿੱਚ ਇਹ ਸਾਰੀ ਜਿਹੜੀ ਹੈਗੀ ਪੋਇਟਰੀ ਉਹ ਰਚ ਰਿਹਾ ਹੈ। ਕਦੋਂ ਰਚ ਰਿਹਾ? ਸੰਮਤ 1692, ਜਿਹੜਾ ਬਣਦਾ ਹੈ ਹੁਣ ਆਪਣਾ ਤਕਰੀਬਨ 1635 ਸੀ ਦੇ ਵਿੱਚ। ਸੋ ਇਹ ਮੈਂ ਤੁਹਾਨੂੰ ਕੁਝ ਅਕਾਊਂਟਸ ਪੁਰਾਤਨ ਜਿਹੜੇ ਹੈਗੇ ਉਹ ਕੱਢ ਕੇ ਸੁਣਾਏ ਆ ਕਿ ਇਹ ਜਿਹੜੇ ਆਪਣੇ ਭਾਈ ਮਨੀ ਸਿੰਘ ਜੀ ਦੀ ਫੈਮਿਲੀ, ਉਹਨਾਂ ਦੀ ਭੂਆ ਜੀ ਔਰ ਉਹਨਾਂ ਦੇ ਪਿਤਾ ਜੀ, ਉਹਨਾਂ ਦਾ ਪੁਰਾਤਨ ਅਕਾਊਂਟਸ ਦੇ ਵਿੱਚ ਮੈਨੂੰ ਕਿੱਥੋਂ ਕਿੱਥੋਂ ਮਿਲਿਆ ਹੈ। ਔਰ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਬਰਥ ਦੇ ਸੰਬੰਧੀ, ਉਹਨਾਂ ਦੇ ਨੇਮ ਦੇ ਸੰਬੰਧੀ ਜੋ ਅਲੱਗ-ਅਲੱਗ ਧਾਰਨਾਵਾਂ ਨੇ ਉਹ ਕਿਹਨੇ ਸ਼ੁਰੂ ਕੀਤੀਆਂ, ਕਿਹੜੀ ਕਿਤਾਬ ਨੇ ਸ਼ੁਰੂ ਕੀਤੀਆਂ, ਆਪਾਂ ਉਹ ਲੜੀਵਾਰ ਬਿਨਾਂ ਕਿਸੇ ਦੀ ਸਾਈਡ ਲੈਂਦਿਆਂ ਹੋਇਆ ਜਿਹੜੀਆਂ ਹੈਗੀਆਂ ਉਹ ਕੰਪੈਰੀਜ਼ਨ ਕੀਤੀਆਂ ਸੀਗੀਆਂ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਅਗਲਾ ਮੇਰਾ ਕੁਐਸਚਨ ਹੈ, ਚਲੋ ਬਹੁਤ ਵਧੀਆ ਕੁਝ ਗੱਲਾਂ ਜਿਹੜੀਆਂ ਪੰਜਾਬੀ ਵਾਲੀਆਂ ਨੇ ਉਹਨਾਂ 'ਚ ਮੇਰੀ ਸਮਝ ਤੋਂ ਵੀ ਥੋੜ੍ਹੀਆਂ ਜਿਹੀਆਂ ਬਾਅਦ 'ਚੋਂ ਤੁਸੀਂ ਡਿਟੇਲ ਨਾਲ ਦੱਸ ਦਿੱਤਾ, ਥੋੜ੍ਹਾ ਹਿਸਾਬ ਲੱਗ ਜਾਂਦਾ, ਬਹੁਤਾ ਨਹੀਂ, ਥੋੜ੍ਹਾ ਲੱਗ ਜਾਂਦਾ। ਅੱਛਾ ਡਾਕਟਰ ਸਾਹਿਬ, ਇਹ ਜਦੋਂ ਭਾਈ ਮਨੀ ਸਿੰਘ ਆਏ ਸੀ ਅਨੰਦਪੁਰ ਸਾਹਿਬ ਤੋਂ ਇੱਧਰ ਅੰਮ੍ਰਿਤਸਰ ਸਾਹਿਬ ਜੀ, ਉਹਦੇ ਵਿੱਚ ਉਦੋਂ ਪੁਰਾਤਨ ਕੋਈ ਲਾਈਨਾਂ ਤੁਹਾਨੂੰ ਐਸੀਆਂ ਉਹਨਾਂ ਦੇ ਬਾਰੇ ਜਿਹੜੀਆਂ ਲਿਖੀਆਂ ਹੁਣ ਮਿਲਦੀਆਂ, ਕਿਤੋਂ ਪਤਾ ਲੱਗਾ ਹੋਵੇ ਕਿਸੇ ਬੁੱਕ 'ਚੋਂ, ਕਿਧਰੋਂ ਆਸੇ ਪਾਸੇ ਕੋਈ ਰੈਫਰੈਂਸ ਮਿਲਦਾ? ਜੀ ਢਿੱਲੋਂ ਸਾਹਿਬ, ਜਿਵੇਂ ਤੁਸੀਂ ਕੀਤੀ ਨਾ ਪੰਜਾਬੀ ਪੁਰਾਤਨ ਵਾਲੀ ਗੱਲ, ਇਹ ਐਕਚੁਅਲੀ ਤੁਸੀਂ ਨਹੀਂ, ਇੰਡੀਆ ਵਾਲੇ ਪਾਸੇ ਵੀ ਇਹ ਜਿਹੜੀ ਪੰਜਾਬੀ ਆ ਹੁਣ ਜਿਹੜਾ ਮੈਂ ਜ਼ਿਕਰ ਕਰਕੇ ਹਟਿਆ ਇਹ ਪੜ੍ਹੀ ਨਹੀਂ ਜਾਂਦੀ, ਕਿਉਂਕਿ ਮੈਂ ਤਾਂ ਇਸ ਕੰਮ 'ਚ ਪਿਆ ਹੋਇਆ, ਮੇਰੇ ਲਈ ਹੁਣ ਕਾਫੀ ਥੋੜੀ ਜਿਹੀ ਫਲੂਐਂਟ ਹੋ ਗਈ ਹੈ। ਮੈਂ ਇਹ ਪੁਰਾਤਨ ਪੰਜਾਬੀ ਜਿਹੜੀ ਹੈ ਪੜ੍ਹ ਲੈਣਾ। ਟ੍ਰਾਂਸਲੇਸ਼ਨ ਲਈ ਮੈਂ ਹਾਲੇ ਵੀ ਕਈ ਇੰਗਲਿਸ਼ ਟ੍ਰਾਂਸਲੇਟਰਸ, ਐਡੀਟਰਸ ਦੀ ਜਿਹੜੀ ਉਹ ਹੈਲਪ ਲੈਣਾ। ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਆਪਣੇ ਜਿਹੜੇ ਮਾਡਰਨ ਰਿਸਰਚਰਸ ਨੇ, ਬੱਚੇ ਨੇ ਜਿਹੜੇ ਯੂਨੀਵਰਸਿਟੀ 'ਚ ਪੜ੍ਹਦੇ, ਉਹ ਪੁਰਾਣੇ ਪ੍ਰਾਇਮਰੀ ਸੋਰਸਿਸ ਨਹੀਂ ਪੜ੍ਹ ਪਾ ਰਹੇ, ਕਿਉਂਕਿ ਹੁਣ ਦੀ ਪੰਜਾਬੀ ਬਹੁਤ ਡਿਫਰੈਂਟ ਹੋ ਚੁੱਕੀ ਹੈ, ਪੰਜਾਬੀ ਦੇ ਅੱਖਰ ਬਹੁਤ ਡਿਫਰੈਂਟ ਹੋ ਚੁੱਕੇ ਹੈ। ਮੈਂ ਤੁਹਾਨੂੰ ਅਨੰਦਪੁਰ ਸਾਹਿਬ ਵਾਲੀ ਗੱਲ ਤੇ ਜਾਣ ਤੋਂ ਪਹਿਲਾਂ ਇੱਕ ਹੋਰ ਪੰਜਾਬੀ ਦਾ ਜਿਹੜਾ ਨਮੂਨਾ ਹੈ ਉਹ ਦਿਖਾ ਦੇਣਾ। ਸਿੱਖ ਸਾਡੇ ਸੁਣਨ ਵਾਲੇ ਉਹ ਜਾਣਦੇ ਹੋਣਗੇ, ਉਹਨਾਂ ਨੇ ਭੱਟ ਕੀਰਤ ਦਾ ਨਾਮ ਸੁਣਿਆ ਹੋਵੇਗਾ। ਭੱਟ ਕੀਰਤ ਨੇ ਜਿਨ੍ਹਾਂ ਦੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਨੇ। ਸੋ ਉਹਨਾਂ ਦਾ ਬੇਟਾ ਹੋਇਆ ਭੱਟ ਬੋਹਤ। ਭੱਟ ਬੋਹਤ, ਭੱਟ ਬੋਹਤ ਆਪਣੀ ਭੱਟਵਈ 'ਚ ਕੀ ਲਿਖਦਾ ਹੈ, ਮੁਲਤਾਨੀ ਸਿੰਧੀ ਵਹੀ ਦੇ ਵਿੱਚ ਉਹ ਲਿਖਦਾ ਹੈ, ਵਧਾਈ ਲਈ मनी राम की, बेटा माई दास का, पोता बल्लू का, पड़पोता मूले का। फिर लिखदा आगे जाके हो, संमत 1701 बरखे माह चित्र सुदी द्वादशी रविवार, शुभ घड़ी शुभ जन्म हुआ, कुल पुरोहित बहुत भट्ट को माना, गुरु की कड़ाही की। ਢਿੱਲੋਂ ਸਾਹਿਬ ਕੁਝ ਅੱਖਰ ਸਮਝ ਆਏ ਵਿੱਚੋਂ? ਕੁਝ ਤਾਂ ਹਿਸਾਬ ਜਿਹੇ ਹੁੰਦੇ। ਹਾਂ ਠੀਕ ਹੈ ਜੀ, ਮੈਂ ਉਹਨਾਂ ਦੀ ਟ੍ਰਾਂਸਲੇਸ਼ਨ ਕਰ ਦਿੰਦਾ। ਵਧਾਈ ਲਈ ਮਨੀ ਰਾਮ ਕੀ, ਮਤਲਬ ਕਿ ਮਨੀ ਰਾਮ ਜਦੋਂ ਉਹਨਾਂ ਦਾ ਜਨਮ ਹੋਇਆ, ਜਿਹਨਾਂ ਵੱਡੇ ਹੋ ਕੇ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਮਨੀ ਸਿੰਘ ਬਣਿਆ, ਉਹਨਾਂ ਦੇ ਜਨਮ ਦੀ ਵਧਾਈ ਲਈ। ਉਹ ਬੇਟੇ ਸੀਗੇ ਮਾਈਦਾਸ ਦੇ, ਪੋਤੇ ਸੀਗੇ ਬੱਲੂ ਦੇ, ਪੜਪੋਤੇ ਸੀਗੇ ਮੂਲੇ ਦੇ। ਤੇ ਉਹਨਾਂ ਦਾ ਜਨਮ ਹੋਇਆ ਕਦੋਂ? ਐਤਵਾਰ ਵਾਲੇ ਦਿਨ, ਸੰਡੇ ਨੂੰ, ਚੇਤ 1701, ਜਿਹੜਾ ਅੰਦਾਜ਼ਨ ਆਪਣਾ ਹੁਣ ਦਾ ਬਣਦਾ ਹੈਗਾ 1644। ਤੇ ਜਿਹੜਾ ਬਹੁਤ ਭੱਟ ਸੀਗਾ ਉਹਨੂੰ ਫੈਮਿਲੀ ਦਾ ਪ੍ਰੀਸਟ ਨਿਯੁਕਤ ਕੀਤਾ ਗਿਆ। ਤੇ ਜਿਹੜਾ ਫ੍ਰੀ ਫੂਡ ਹੈ, ਗੁਰੂ ਕੀ ਕੜਾਹੀ ਕੀ, ਤੋਂ ਮੈਨੂੰ ਲੱਗਦਾ ਹੈ ਕਿ ਲੰਗਰ ਕਹਿ ਲਓ, ਫ੍ਰੀ ਫੂਡ ਕਹਿ ਲਓ, ਉਹਦੀ ਉਹ ਟ੍ਰਾਂਸਲੇਸ਼ਨ ਉਹ ਬਣਦੀ ਹੈ। ਸੋ ਇਹ ਇੱਕ ਹੋਰ ਮੈਂ ਤੁਹਾਨੂੰ ਪੰਜਾਬੀ ਦਾ ਨਮੂਨਾ ਦਿਖਾਇਆ, ਜਿਹੜਾ ਪੁਰਾਣੀਆਂ ਭੱਟਵਈਆਂ 'ਚ ਕਿਸੇ ਦੇ ਜਨਮ ਦੇ ਸਮੇਂ ਦੀਆਂ ਜਿਹੜੀਆਂ ਐਂਟਰੀਜ਼ ਹੈਗੀਆਂ, ਉਹ ਕਿੰਨੇ ਸਿੱਖ ਰਾਇਲਸ ਦੀਆਂ ਵੀ ਮਿਲ ਜਾਂਦੀਆਂ। ਔਰ ਉਹ ਮੈਨੂੰ ਆਸ ਹੈ ਕਿ ਹੋਰ ਜਿਹੜੇ ਅੱਗੇ ਬੱਚੇ ਰਿਸਰਚ ਕਰਦੇ ਆ ਉਹ ਇਹਨਾਂ ਤੱਕ ਜ਼ਰੂਰ ਜਾ ਕੇ ਇਹਨਾਂ ਵਿੱਚੋਂ ਅਕਾਊਂਟਸ ਲੈ ਕੇ ਜਿਹੜੀਆਂ ਆਪਾਂ ਪੁਰਾਣੀਆਂ ਕਿਤਾਬਾਂ ਪੜ੍ਹਦੇ ਆਏ ਆ ਉਹਨਾਂ ਨੂੰ ਭੱਟਵਈਆਂ ਦੇ ਨਾਲ ਜ਼ਰੂਰ ਮਿਲਾਉਣਗੇ। ਔਰ ਜਿੱਥੇ ਕਿਤੇ ਡੇਟ ਦਾ ਕੋਈ ਫਰਕ ਲੱਗਿਆ ਉਹ ਉਹਦੇ ਉੱਤੇ ਫਰਦਰ ਜੀ ਰਿਸਰਚ ਕਰਨਗੇ। ਹੁਣ ਢਿੱਲੋਂ ਸਾਹਿਬ ਦਾ ਕੁਐਸਚਨ ਬਹੁਤ ਵਧੀਆ ਸੀ ਕਿ ਅਨੰਦਪੁਰ ਸਾਹਿਬ, ਇਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਜ਼ਿਕਰ ਕੀਤਾ ਜਾਂਦਾ ਭਾਈ ਮਨੀ ਸਿੰਘ ਜੀ ਦਾ। ਅਨੰਦਪੁਰ ਸਾਹਿਬ ਦੇ ਲਈ ਮੈਨੂੰ ਜੋ ਪੁਰਾਤਨ ਕਿਤਾਬਾਂ ਦੇ ਵਿੱਚੋਂ ਮਿਲਿਆ, ਉਹਨਾਂ ਦਾ ਲਾਈਫ ਸਟਾਈਲ ਜਾਂ ਉਹਨਾਂ ਦਾ ਕੰਮ ਕਾਰਜ ਦਾ ਖੇਤਰ ਕੀ ਸੀਗਾ ਅਨੰਦਪੁਰ ਸਾਹਿਬ ਦੇ ਵਿੱਚ, ਉਹਦੇ ਵਿੱਚ ਇਹ ਹੈ ਵੀ ਉਹ ਇਕੱਲੇ ਹੀ ਵਾਰੀਅਰ ਹੀ ਨਹੀਂ ਸੀਗੇ, ਇਕੱਲੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਵੀ ਜਿਹੜਾ ਹੈਗਾ ਬਹੁਤ ਸ਼ੌਂਕ ਸੀਗਾ।
ਉਹਦੇ ਵਿੱਚੋਂ ਮੈਂ ਕੁਝ ਲਾਈਨਾਂ ਤੁਹਾਨੂੰ ਸੁਣਾ ਦੇਣਾ। ਕਥਾ ਰੋਜ਼ ਗੁਰੂ ਗ੍ਰੰਥ ਕੀ ਸੰਗਤ ਤਾਈਂ ਸੁਣਾਈ, ਅਨੰਦਪੁਰ ਕੁਛ ਸਮਾਂ ਇਮ ਬੀਤ ਗਿਓ ਥੇ ਆਈ। ਮਤਲਬ ਉਹ ਕਹਿੰਦੇ ਵੀ ਉਹਨਾਂ ਦਾ ਸਮਾਂ ਅਨੰਦਪੁਰ ਸਾਹਿਬ ਇਦਾਂ ਬੀਤ ਰਿਹਾ ਸੀ ਕਿ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਡੇਲੀ ਡਿਸਕੋਰਸਿਸ ਸੀ, ਕਥਾ ਰੋਜ਼ ਗੁਰੂ ਗ੍ਰੰਥ ਕੀ ਸੰਗਤ ਤਾਈਂ ਸੁਣਾਈ, ਮਤਲਬ ਉਹਨੂੰ ਐਕਸਪਲੇਨ ਕਰਦੇ ਸੀਗੇ। ਹੁਣ ਪੰਜਵੇਂ ਪਾਤਸ਼ਾਹੀ ਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗ੍ਰੰਥ ਆਪਣਾ ਜਿਹੜਾ ਹੋਲੀ ਸਕ੍ਰਿਪਚਰ ਰਚਨਾ ਹੋ ਗਈ, ਉਹਦੇ ਤੋਂ ਬਾਅਦ ਇੱਕ ਬਹੁਤ ਵੱਡਾ ਕੰਮ ਸੀ ਕਿ ਇਹਨੂੰ ਐਕਸਪਲੇਨ ਕਰਨ ਦੇ ਲਈ ਜਿਹੜੇ ਸਿੱਖ ਸੀਗੇ, ਉਹਨਾਂ ਦੇ ਵਿੱਚੋਂ 10ਵੇਂ ਪਾਤਸ਼ਾਹੀ ਦੇ ਸਮੇਂ ਤੇ ਭਾਈ ਮਨੀ ਸਿੰਘ ਜੀ ਦਾ ਜਿਹੜਾ ਬਹੁਤ ਨਾਮ ਬਾਰ-ਬਾਰ ਕਈ ਕਿਤਾਬਾਂ 'ਚ ਜ਼ਿਕਰ ਆਉਂਦਾ ਹੈ ਕਿ ਉਹਦੀ ਵਿਆਖਿਆ ਕਰਨੀ, ਉਹਦੀ ਐਕਸਪਲੇਨੇਸ਼ਨ ਕਰਕੇ ਸੰਗਤ ਨੂੰ ਸਮਝਾਉਣਾ ਕਿ ਪੰਜਵੇਂ ਪਾਤਸ਼ਾਹੀ ਨੇ ਜਿਹੜੀ ਬਾਣੀ ਇਕੱਤਰ ਕਰਕੇ ਇਹ ਆਪਾਂ ਨੂੰ ਗ੍ਰੰਥ ਦਿੱਤਾ ਹੈ, ਉਹਦਾ ਮਤਲਬ ਕੀ ਹੈ। ਇਹ ਕੰਮ ਲਈ ਭਾਈ ਮਨੀ ਸਿੰਘ ਜੀ ਦਾ ਨਾਮ ਇਤਿਹਾਸ 'ਚ ਬਹੁਤ ਉੱਪਰ ਆਉਂਦਾ ਹੈ। ਇਹ ਸੰਗਤਾਂ ਨੂੰ ਨਿਹਾਲ ਕਰਦੇ ਸਨ ਗੁਰਬਾਣੀ ਦੀ ਵਿਆਖਿਆ ਕਰਕੇ ਅਨੰਦਪੁਰ ਸਾਹਿਬ ਵਿਖੇ। ਸੋ ਇਹ ਮੈਨੂੰ ਉਹਨਾਂ ਦੀਆਂ ਜਿਹੜੀਆਂ ਹੋਰ ਬਹੁਤ ਰਚਨਾਵਾਂ ਵੀ ਨੇ, ਪਰ ਇਹ ਇੱਕ ਲਾਈਨਾਂ ਜਿਹੜੀਆਂ ਮੈਨੂੰ ਕੁਝ ਮਿਲੀਆਂ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਹਿ ਲਓ ਭਈ ਵਿਆਖਿਆ ਐਕਸਪਲੇਨੇਸ਼ਨ ਕਹਿ ਲਓ, ਉਹਦੇ ਮੁਤਾਬਕ ਮਿਲੀਆਂ ਨੇ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਹਦੇ ਤੇ ਇੱਕ ਹੋਰ, ਜਦੋਂ ਸ਼ਿਫਟ ਹੋਏ ਸੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਜੀ, ਜ਼ੁਬਾਨ ਤੇ ਨਾਂ ਥੋੜਾ ਜਿਹਾ ਅੰਮ੍ਰਿਤਸਰ, ਕਿਉਂਕਿ ਅੰਮ੍ਰਿਤਸਰ ਹੀ ਕਹਿੰਦੇ ਆ ਨਾ। ਹਾਂ, ਨਹੀਂ ਅੰਮ੍ਰਿਤਸਰ ਹੀ ਠੀਕ ਆ ਜੀ। ਅੰਮ੍ਰਿਤਸਰ ਜੀ, ਉਦੋਂ ਇਹ ਦੱਸੋ ਵੀ ਉਹ ਸਾਲ ਕਿਹੜਾ ਸੀ ਜਿਸ ਸਾਲ ਸ਼ਿਫਟ ਹੋਏ ਸੀ, ਕਿਸੇ ਪੁਰਾਣੀ ਕਿਤਾਬ ਤੋਂ ਕੁਝ ਮਿਲਦਾ ਉਹਨਾਂ ਬਾਰੇ ਦੇ? ਜੀ ਬਿਲਕੁਲ। ਸੋ ਜਦੋਂ ਉਹ ਅੰਮ੍ਰਿਤਸਰ ਸ਼ਿਫਟ ਹੋਏ ਨੇ ਆਪਣੇ ਅਨੰਦਪੁਰ ਦੇ ਸਿਟੀ ਤੋਂ, ਉੱਥੋਂ ਮਤਲਬ 2-3 ਕਿਤਾਬਾਂ ਨੇ ਅਲੱਗ-ਅਲੱਗ ਲਿਖਿਆ, ਪਰ ਮੇਰਾ ਖਿਆਲ ਹੈ ਵੀ ਇਹ ਜਿਹੜੀ ਸ਼ਿਫਟਿੰਗ ਹੈ ਖਾਲਸਾ ਸਾਜਣਾ ਤੋਂ ਸਾਲ ਕੁ ਪਹਿਲਾਂ ਦਾ ਮੈਨੂੰ ਜੋ ਲੱਗ ਰਿਹਾ ਹੈ ਅਬਾਊਟ 1698 ਦੀ ਹੈਗੀ ਹੈ। ਉੱਥੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਉਸ ਵੇਲੇ ਜਿਹੜੇ ਮੀਣੇ ਸੀ, ਜਿਹੜੇ ਕਿ ਅੱਗੇ ਪ੍ਰਿਥੀ ਚੰਦ ਤੋਂ ਬਾਅਦ, ਮਿਹਰਬਾਨ ਤੋਂ ਬਾਅਦ ਹਰਜੀ, ਉਹਨਾਂ ਦੇ ਜਿਹੜੇ ਅੱਗੇ ਡਿਸੈਂਡੈਂਟ ਸੀ, ਉਹਨਾਂ ਦਾ ਅੱਗੇ ਕਾਫੀ ਹਰਗੋਪਾਲ ਐਂਡ ਕਮਲਨੈਂਡ, ਉਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਕਾਫੀ। ਸੋ ਜਿਹੜੀ ਅੰਮ੍ਰਿਤਸਰ ਦੀ ਸੰਗਤ ਸੀ ਉਹ ਕਾਫੀ ਗੁੱਸੇ 'ਚ ਸੀ ਕਿ ਇਹ ਕੰਟਰੋਲ ਸਹੀ ਨਹੀਂ ਚੱਲ ਰਿਹਾ। ਤੋ 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ, 8ਵੇਂ ਤੇ 9ਵੇਂ ਤਿੰਨੇ ਗੁਰੂ ਸਾਹਿਬ ਜਿਹੜੇ ਸੀ, ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਕੋਈ ਕਹਿ ਲਓ ਵੀ ਐਡਮਿਨਿਸਟ੍ਰੇਸ਼ਨ ਜਾਂ ਉਹਦੇ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਆਉਂਦਾ। ਇਸ ਕਰਕੇ ਸਿੱਖ ਗੁਰੂ ਤੋਂ ਬਿਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਕਾਫੀ ਦੇਰ ਤੋਂ ਖਾਲੀ ਸੀ, ਜਿੱਥੇ ਕਿ ਉਸ ਵੇਲੇ ਮੀਣਿਆਂ ਜਾਂ ਮਸੰਦਾਂ ਦਾ ਕਹਿ ਲਓ ਵੀ ਕਬਜ਼ਾ ਸੀ। ਉਸ ਵੇਲੇ ਫਿਰ ਅੰਮ੍ਰਿਤਸਰ ਦੀ ਸੰਗਤ ਦੇ ਕਹਿਣ ਤੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਨੂੰ 1698 ਦੇ ਵਿੱਚ, ਇਹ ਸਾਲ ਇੱਕ ਦਾ ਅੱਗੇ ਪਿੱਛੇ ਵੀ ਹੋ ਸਕਦਾ ਹੈ ਕਿਉਂਕਿ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਲੱਗ-ਅਲੱਗ ਰਾਈਟਰਸ ਮੈਂ ਆਪਣੀ ਬੁੱਕ 'ਚ ਨੋਟ ਕੀਤਾ ਵੀ ਕਿਹਨੇ ਕਿੱਦਾਂ ਕਿਹਾ, ਉਹ ਆਪਾਂ ਡਿਟੇਲ 'ਚ ਉਹ ਨਹੀਂ ਜਾਵਾਂਗੇ, ਆਪਣੀ ਅਕੈਡਮਿਕ ਇੰਨੀ ਟਾਕ ਨਹੀਂ ਹੈਗੀ। ਸੋ ਆਪਾਂ ਸਾਲ ਪਹਿਲਾਂ ਮੰਨ ਕੇ ਚੱਲਦੇ ਹਾਂ ਕਿ ਖਾਲਸਾ ਪੰਥ ਦੀ ਸਥਾਪਨਾ ਤੋਂ ਸਾਲ ਪਹਿਲਾਂ ਦੀ ਗੱਲ ਹੈਗੀ ਆ। ਉਹ ਉੱਥੇ ਅੰਮ੍ਰਿਤਸਰ ਗਏ। ਉਸ ਵੇਲੇ ਅੰਮ੍ਰਿਤਸਰ ਜਾ ਕੇ ਉਹਨਾਂ ਦਾ ਸਭ ਤੋਂ ਪਹਿਲਾ ਕੰਮ ਸੀ ਜਿਹੜਾ ਢਿੱਲੋਂ ਸਾਹਿਬ, ਜਿਹੜਾ ਮੈਨੂੰ ਬੜਾ ਕਿਤਾਬਾਂ 'ਚ ਇੰਟਰਸਟਿੰਗ ਮਿਲਿਆ, ਕਿ ਜਿਹੜੀ ਅੰਮ੍ਰਿਤਸਰ ਦੀ ਸੰਗਤ ਸੀ ਉਹ 10ਵੀਂ ਪਾਤਸ਼ਾਹੀ ਦੀ ਵੇਟ ਕਰ ਰਹੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਨੂੰ ਲੋਕਾਂ ਨੂੰ ਅਨੰਦਪੁਰ ਸਾਹਿਬ ਜਾਣਾ ਪੈਂਦਾ ਸੀ। ਹੁਣ ਪੁਰਾਣੇ ਜ਼ਮਾਨੇ 'ਚ ਲੋਕਾਂ ਦੇ ਕਈ ਹਫ਼ਤੇ ਲੱਗ ਜਾਂਦੇ ਸੀ ਇਹ ਸਫ਼ਰ ਤੈਅ ਕਰਨ ਨੂੰ। ਸੋ ਉਹਨਾਂ ਦੀ ਦਿਲੀ ਖੁਆਇਸ਼ ਸੀ ਅੰਮ੍ਰਿਤਸਰ ਦੀ ਸੰਗਤ ਦੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣਾ ਦੱਖਣ 'ਚ ਜਾਂ ਕਿਤੇ ਹੋਰ ਪਾਸੇ ਜਾਣ ਤੋਂ ਪਹਿਲਾਂ ਇੱਥੇ ਆ ਕੇ ਜ਼ਰੂਰ ਜਿਹੜਾ ਹੈਗਾ ਉਹ ਦਰਸ਼ਨ ਦੇਣ ਸੰਗਤ ਨੂੰ ਅੰਮ੍ਰਿਤਸਰ। ਸੋ ਉਸ ਵੇਲੇ ਦੀਆਂ ਕੁਝ ਲਾਈਨਾਂ ਜਿਹੜੀਆਂ ਮੈਨੂੰ ਮਿਲੀਆਂ ਨੇ, ਜਿਹੜੀਆਂ ਮੈਂ ਆਪਣੀ ਕਿਤਾਬ 'ਚ ਵੀ ਜ਼ਿਕਰ ਕੀਤੀਆਂ ਨੇ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਦੱਖਣ ਦਿਸ ਸਤਿਗੁਰ ਗਏ, ਸੰਗਤ ਭਈ ਉਦਾਸ, ਧੀਰਜ ਦਵੇ ਮਨੀ ਸਿੰਘ ਰਚ ਸਾਖੀਆਂ ਖਾਸ। ਇਹ ਹੁਣ ਲੇਟਰ ਔਨ ਦੀ ਗੱਲ ਹੈ, ਖਾਲਸਾ ਪੰਥ ਦੇ ਸਾਜਣਾ ਤੋਂ ਬਾਅਦ ਦੀ, ਜਦੋਂ ਗੁਰੂ ਸਾਹਿਬ ਦੱਖਣ ਵੱਲ ਚਲੇ ਗਏ ਨੇ, ਉਸ ਵੇਲੇ ਵੀ ਭਾਈ ਮਨੀ ਸਿੰਘ ਦਾ ਇਹ ਬਹੁਤ ਵਧੀਆ ਮੈਨੂੰ ਲਾਈਨ ਲੱਗੀ ਹੈ ਕਿ ਉਹ ਸਾਖੀਆਂ ਸੁਣਾ ਕੇ ਲੋਕਾਂ ਦਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਕਹਿ ਲਓ ਵੀ ਦਿਲ ਜਾਂ ਧਰਵਾਸਾ ਰੱਖ ਰਹੇ ਆ, ਉਹ ਜਿਹੜੇ ਲੋਕੀ ਹਾਰਟ ਬ੍ਰੋਕਨ ਹੋਏ ਹੋ, ਜਿਹਨਾਂ ਦਾ ਦਿਲ ਟੁੱਟ ਗਿਆ ਕਿ ਗੁਰੂ ਸਾਹਿਬ ਸਾਨੂੰ ਨਹੀਂ ਮਿਲਣ ਆ ਸਕੇ, ਉਹਨਾਂ ਨੂੰ ਕਹਿ ਲਓ ਵੀ ਐਜ਼ ਏ ਮਿਡਲ ਪਰਸਨ ਦਾ ਕੰਮ ਕਰ ਰਹੇ ਆ ਗੁਰੂ ਸਾਹਿਬ ਦੇ ਵਿੱਚ ਔਰ ਸੰਗਤ ਦੇ ਵਿੱਚ, ਲੋਕਾਂ ਨੂੰ ਦਿਲਾਸਾ ਦੇਣ ਦੇ ਲਈ। ਸੋ ਦੈਟ ਵਾਜ਼ ਵਨ ਥਿੰਗ ਜਿਹੜੀ ਮੈਨੂੰ ਨਵੀਂ ਇਸ ਖੋਜ ਦੇ ਦੌਰਾਨ ਜਿਹੜੀ ਮਿਲੀ, ਔਰ ਮੈਨੂੰ ਪੜ੍ਹ ਕੇ ਬੜਾ ਇਮੋਸ਼ਨਲ ਫੀਲ ਹੋਇਆ ਕਿ ਭਾਈ ਮਨੀ ਸਿੰਘ ਜੀ ਦੇ ਹੋਰ ਕਿੰਨੀਆਂ ਚੀਜ਼ਾਂ ਆਪਾਂ ਲਾਈਫ ਲੌਂਗ ਯਾਦ ਕਰਦੇ ਹਾਂ, ਪਰ ਉਹਨਾਂ ਦਾ ਇੱਕ ਇਹ ਕੰਮ ਵੀ ਸੀ ਕਿ ਗੁਰੂ ਦੇ ਨਾਲ ਸੰਗਤ ਨੂੰ ਕਿੱਦਾਂ ਜੋੜੀ ਰੱਖਣਾ। ਇੱਕ ਜਿਹੜਾ ਸੁਨੇਹਾ ਗੁਰੂ ਸਾਹਿਬ ਦਾ ਲੋਕਾਂ ਤੱਕ ਭਾਈ ਮਨੀ ਸਿੰਘ ਦੇ ਜ਼ਰੀਏ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਕਿਵੇਂ ਪਹੁੰਚ ਰਿਹਾ ਸੀ, ਉਹ ਜਿਹੜੀਆਂ ਇਹ ਕੁਝ ਲਾਈਨਾਂ ਮੈਂ ਤੁਹਾਨੂੰ ਦੱਸ ਕੇ ਹਟਿਆ। ਸੋ ਹੁਣ ਜਦੋਂ ਅੰਮ੍ਰਿਤਸਰ ਭਾਈ ਮਨੀ ਸਿੰਘ ਜੀ ਨੇ ਪਹੁੰਚੇ ਨੇ,
ਆਪਣਾ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ 1705 ਦਸੰਬਰ ਦੇ ਵਿੱਚ ਗੁਰੂ ਸਾਹਿਬ ਨੇ, ਉਹਨਾਂ ਦੇ ਪਰਿਵਾਰ ਨੇ ਜਿੱਥੇ ਪਰਿਵਾਰ ਵਿਛੋੜਾ ਪਿਆ ਛੱਡਿਆ, ਉੱਥੇ ਇੱਕ ਭਾਈ ਮਨੀ ਸਿੰਘ ਜੀ ਦਾ ਹੋਰ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਾਈਫ ਸੀਗੀਆਂ ਜਿਹੜੀਆਂ, ਉਹਨਾਂ ਨੂੰ ਸਲਾਮਤੀ ਦੇ ਨਾਲ ਦਿੱਲੀ ਪਹੁੰਚਾਇਆ। ਦਿੱਲੀ ਪਹੁੰਚਾਉਣ ਤੋਂ ਬਾਅਦ ਉਹ ਗੁਰੂ ਸਾਹਿਬ ਦੇ ਨਾਲ ਤਲਵੰਡੀ ਸਾਬੋ ਕੇ ਵੀ ਗੁਰੂ ਸਾਹਿਬ ਦੇ ਨਾਲ ਰਹੇ ਆ, ਜਿੱਥੇ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਮਿਲ ਕੇ ਉਹਨਾਂ ਨੇ ਰਿਵਾਈਜ਼ ਕੀਤਾ ਕੰਮ, ਜਿਹੜਾ ਪੰਜਵੇਂ ਪਾਤਸ਼ਾਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਉਹਦੀ ਰਚਨਾ ਕੀਤੀ ਹੋਈ ਸੀ, ਉਹਦੇ ਵਿੱਚ ਹੋਰ ਕੁਝ ਬਾਣੀ ਐਡ ਕੀਤੀ ਗਈ, ਸ਼ਲੋਕ ਮਹਲਾ 9ਵਾਂ ਉਹਨਾਂ ਦੇ ਸ਼ਲੋਕ ਐਡ ਕੀਤੇ ਗਏ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਫਿਰ ਕੇ ਉਹ ਫਾਈਨਲ ਸਕ੍ਰਿਪਚਰ ਰੈਡੀ ਹੋਇਆ ਤਲਵੰਡੀ ਸਾਬੋ ਕੇ, ਜਿਹਨੂੰ ਹੁਣ ਆਪਾਂ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ। ਉਹਦੇ ਵਿੱਚ ਵੀ ਭਾਈ ਮਨੀ ਸਿੰਘ ਜੀ ਦਾ ਕਾਫੀ ਰੋਲ ਹੈਗਾ। ਇਹ ਕੰਮ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਜਦੋਂ ਗੁਰੂ ਸਾਹਿਬ ਦੀਆਂ ਵਾਈਫਸ ਨੂੰ ਦਿੱਲੀ ਸੁਰੱਖਿਅਤ ਪਹੁੰਚਾਤਾ, ਉਸ ਤੋਂ ਬਾਅਦ ਤਲਵੰਡੀ ਸਾਬੋ ਕੇ ਜਾ ਕੇ ਇਹ 10ਵੀਂ ਪਾਤਸ਼ਾਹੀ ਨੂੰ ਮਿਲਦੇ ਨੇ। ਉੱਥੇ ਬੈਠ ਕੇ ਫਿਰ ਕਾਫੀ ਸਮਾਂ ਇਕੱਠਿਆਂ ਨੇ ਦੁਬਾਰਾ ਉਹ ਜਿਹੜਾ ਰਿਵੀਜ਼ਨ ਵਰਕ ਕੀਤਾ, ਜਿਹਦੇ ਵਿੱਚ ਕੁਝ ਐਡੀਸ਼ਨ ਕੀਤੀ ਗਈ ਤਾਂ ਕਿ ਜੋ ਆਦਿ ਗ੍ਰੰਥ ਪੰਜਵੇਂ ਪਾਤਸ਼ਾਹੀ ਦੇ ਵੇਲੇ ਸੰਕਲਨ ਕੀਤਾ ਗਿਆ ਸੀ, ਉਹਨੂੰ ਫਾਈਨਲ ਜਿਹੜੀ ਟੱਚ ਜਿਹੜੀ ਆ ਉਹ ਦਿੱਤੀ ਗਈ। ਜੀ ਢਿੱਲੋਂ ਸਾਹਿਬ। ਸੌਰੀ ਡਾਕਟਰ ਸਾਹਿਬ, ਮੇਰਾ ਵਿੱਚ ਫਿਰ ਇੰਟਰਨੈਟ ਦਾ ਪ੍ਰੋਬਲਮ ਆ ਗਿਆ ਸੀ, ਮੈਂ ਡਿਸਕਨੈਕਟ ਹੋ ਗਿਆ ਜੀ, ਤੇ ਹੁਣ ਹੀ ਮੈਂ ਦੁਬਾਰਾ ਤੋਂ ਤੁਹਾਨੂੰ ਜੁਆਇਨ ਕੀਤਾ। ਗੱਲ ਮੇਰਾ ਖਿਆਲ ਕਾਫੀ ਸਾਰੀ ਲੰਘ ਗਈ ਵਿੱਚੋਂ, ਚਲੋ ਜਿੱਥੇ ਤੱਕ ਪਹੁੰਚੇ ਉੱਥੇ ਤੱਕ ਅੱਗੇ ਮੈਂ ਤੁਰਨ ਦੀ ਕੋਸ਼ਿਸ਼ ਕਰਦਾ। ਜਿਵੇਂ ਮੈਂ ਲਿਖਿਆ ਮੈਂ ਤੇ ਉਹਦੇ ਮੁਤਾਬਕ ਪੁੱਛਣਾ। ਹੁਣ ਤੁਸੀਂ ਵਿੱਚੋਂ ਕ੍ਰਾਸ ਕਰ ਗਏ ਹੋਗੇ ਤਾਂ ਮੇਰਾ ਕਸੂਰ ਨਹੀਂ, ਮੈਂ ਵਿੱਚ ਨਹੀਂ ਸੀ ਜੀ। ਸੋ ਹੁਣ ਮੈਨੂੰ ਦੱਸੋ ਕਿ ਮੈਂ ਜੋ ਬੋਲ ਰਿਹਾ ਸੀ ਕੀ ਉਹ ਲੋਕਾਂ ਤੱਕ ਪਹੁੰਚ ਰਿਹਾ ਸੀ ਕਿ ਮੈਂ ਸਾਰਾ ਕੁਝ ਰਿਪੀਟ ਕਰਾਂ? ਤੁਹਾਡਾ ਕਨੈਕਸ਼ਨ ਉਹ ਪਹੁੰਚ ਰਿਹਾ ਸੀ ਅਸਲ ਵਿੱਚ। ਐਕਚੁਅਲੀ ਇਸ ਤਰ੍ਹਾਂ ਜਿਹੜਾ ਮੇਨ ਜਿੱਥੋਂ ਬ੍ਰੌਡਕਾਸਟ ਆਪਾਂ ਕਰਦੇ ਹਾਂ ਉਹ ਲੈਪਟਾਪ ਨਾਲ ਕਰਦੇ, ਲੇਕਿਨ ਮੈਂ ਤੁਹਾਡੇ ਨਾਲ ਤੁਹਾਡੇ ਰੂਬਰੂ ਨਾ, ਮੈਂ ਆਪਣੇ ਮੋਬਾਈਲ ਤੋਂ ਨਾ। ਜੀ ਠੀਕ ਹੈ। ਮੈਂ ਕਹਿੰਦਾ ਮੈਂ ਦੁਬਾਰਾ ਬੋਲ ਦੇਣਾ, ਮੇਰਾ ਤਾਂ ਮੈਂ ਤਾਂ ਕਹਿ ਰਿਹਾ ਸੀ ਕਿਉਂਕਿ ਅੱਜ ਦਾ ਟੌਪਿਕ ਬਹੁਤ ਲੰਬਾ ਹੈ। ਉਹ ਬ੍ਰੌਡਕਾਸਟ ਹੋ ਗਿਆ, ਸਾਰਿਆਂ ਤੱਕ ਪਹੁੰਚ ਗਿਆ। ਠੀਕ ਹੈ ਜੀ। ਐਡਵੋਕੇਟ ਸਾਹਿਬ ਸੁਖਮਨ ਢਿੱਲੋਂ ਜੀ ਪੁੱਛ ਰਹੇ ਨੇ ਕਿ ਅੰਮ੍ਰਿਤਸਰੀ ਅੰਦਰ ਸੜੀਏ, ਕਿਹਨੇ ਕਿਹਾ ਸੀ? ਢਿੱਲੋਂ ਸਾਹਿਬ, ਇਹ ਜਦੋਂ ਆਪਾਂ ਅੰਮ੍ਰਿਤਸਰੀ ਅੰਦਰ ਸੜੀਏ ਆਪਾਂ ਮੁਹੰਮਦੀਪੁਰ ਪਿੰਡ ਦੀ ਗੱਲ ਕਰਾਂਗੇ। ਉੱਥੋਂ ਦੇ ਜਿਹੜੇ ਸਗੇ ਮਿਹਰਬਾਨ ਦੇ ਬੱਚੇ ਉਹ ਅੰਮ੍ਰਿਤਸਰ ਆਏ ਸੀ। ਉੱਥੇ 9ਵੇਂ ਪਾਤਸ਼ਾਹੀ ਦੀ ਸਾਖੀ ਹੈਗੀ ਹੈ, ਜਿਹਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਐਂਟਰੀ ਨਹੀਂ ਸੀ ਕਰਨ ਦਿੱਤੀ ਗਈ। ਇਹ ਸਟੋਰੀਆਂ ਸਾਰੀਆਂ ਮੈਂ ਜਾ ਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਨਾਲ ਜੋੜੀਆਂ ਹੋਈਆਂ, ਭਾਵੇਂ ਅੰਮ੍ਰਿਤਸਰ ਦੀ ਸਟੋਰੀ ਹੈ। ਜਦੋਂ ਆਪਾਂ ਜਿੱਦਣ ਆਪਾਂ ਮੁਹੰਮਦੀਪੁਰ ਪਿੰਡ ਦੀ ਗੱਲ ਕੀਤੀ ਉਸ ਦਿਨ ਆਪਾਂ ਇਸ ਸਟੋਰੀ ਦਾ ਜਿਹੜਾ ਹੈਗਾ ਦੁਬਾਰਾ ਜ਼ਿਕਰ ਕਰਾਂਗੇ। ਹੁਣ ਚੱਲਦੇ ਹਾਂ ਢਿੱਲੋਂ ਸਾਹਿਬ ਦੇ ਅਗਲੇ ਕੁਐਸਚਨ ਦੇ ਬਾਅਦ। ਅੱਛਾ, ਇਹਦੇ ਤੇ ਹੁਣ ਇਸ ਗੱਲ ਵੀ ਕੋਈ ਤਜ਼ਾਦ ਪਾਇਆ ਜਾਂਦਾ ਸੀ ਉੱਥੇ ਜਿਹੜੇ ਸਿੱਖ ਸੀ ਅੰਮ੍ਰਿਤਸਰ ਸਾਹਿਬ, ਮੈਂ ਉੱਥੋਂ ਗੱਲ ਮੇਰਾ ਖਿਆਲ ਤੁਸੀਂ ਜੇ ਲੰਘ ਨਾ ਗਏ ਹੋ ਤੇ ਆਪਾਂ ਉੱਥੋਂ ਸ਼ੁਰੂ ਕਰਦੇ। ਤਜ਼ਾਦ ਉਹਨਾਂ ਦੇ ਪਾਇਆ ਜਾਂਦਾ ਸੀ, ਉਹਨਾਂ ਦਾ ਸਮਝੌਤਾ ਕਰਾਇਆ। ਉਸ ਸਮਝੌਤੇ ਦਾ ਵੀ ਕਿਤੋਂ ਪਤਾ ਲੱਗਦਾ ਕਿਸੇ ਬੁੱਕ ਚੋਂ, ਕਿਸੇ ਕਿਤਾਬ ਚੋਂ, ਜਿੱਥੋਂ ਤੁਸੀਂ ਰੈਫਰੈਂਸ ਚੁੱਕਿਆ ਕੀ ਕਰਵਾਇਆ ਸੀ, ਕਿਵੇਂ ਕਰਵਾਇਆ? ਹਾਂਜੀ, ਉੱਥੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਨੇ 1708 ਦੇ ਵਿੱਚ। ਉਸ ਤੋਂ ਬਾਅਦ ਵੀ ਬੜਾ ਟਰਬੂਲੈਂਟ ਸਮਾਂ ਰਿਹਾ ਸਿੱਖਾਂ ਦੇ ਲਈ, ਕਾਫੀ ਜ਼ਿਆਦਾ ਔਖਾ ਸਮਾਂ ਸੀ, ਮਤਲਬ ਕਿ ਲੁਕ ਛਿਪ ਕੇ ਰਹਿਣ ਵਾਲਾ ਹੀ ਕੰਮ ਸੀਗਾ। ਉਸ ਵੇਲੇ ਦਰਬਾਰ ਸਾਹਿਬ ਫੇਰ ਦੁਬਾਰਾ ਮਾਤਾ ਸੁੰਦਰੀ ਜੀ ਦੇ ਕਹਿਣ ਤੇ ਭਾਈ ਮਨੀ ਸਿੰਘ ਜੀ ਔਰ ਨਾਲ ਸੀਗੇ ਗੁਰੂ ਸਾਹਿਬ ਦੇ ਮਾਮਾ ਜੀ ਕਿਰਪਾਲ ਸਿੰਘ, ਇਹਨਾਂ ਦੋਨਾਂ ਨੂੰ ਮਾਤਾ ਸੁੰਦਰੀ ਜੀ ਨੇ ਦਰਬਾਰ ਸਾਹਿਬ ਭੇਜਿਆ। ਉੱਥੇ ਉਸ ਵੇਲੇ ਝਗੜਾ ਚੱਲ ਰਿਹਾ ਸੀ। ਅਮਰ ਸਿੰਘ ਨਿੱਬਰ ਇਹ ਸੀਗੇ ਖੇਮ ਕਰਨ ਵਾਲੇ, ਇਹਨਾਂ ਦਾ ਨਾਮ ਮਹੰਤ ਸਿੰਘ ਵੀ ਸੀਗਾ। ਮਹੰਤ ਸਿੰਘ ਇਹਨਾਂ ਦਾ ਨਾਮ ਸੀ। ਇਹਨਾਂ ਦਾ ਵੈਸੇ ਅਸਲੀ ਨਾਮ ਹੈਗਾ ਅਮਰ ਸਿੰਘ ਨਿੱਬਰ ਖੇਮ ਕਰਨ ਵਾਲੇ। ਇਹ ਸੀਗੇ ਬੰਦਈ ਸਿੱਖ, ਬਾਬਾ ਬੰਦਾ ਬਹਾਦਰ ਨੂੰ ਮੰਨਣ ਵਾਲੇ। ਦੂਜੇ ਸੀਗੇ ਤੱਤ ਖਾਲਸਾ ਵਾਲੇ, ਉਹ ਸੀਗੇ ਉਹਨਾਂ ਦਾ ਲੀਡਰ ਸੀ ਵਿਨੋਦ ਸਿੰਘ ਤ੍ਰੇਹਣ। ਹੁਣ ਵਿਨੋਦ ਸਿੰਘ ਤ੍ਰੇਹਣ ਤੇ ਇਹ ਜਿਹੜਾ ਮਹੰਤ ਸਿੰਘ ਹੈ, ਇਹਨਾਂ ਵਿੱਚ ਆਪਸ ਵਿੱਚ ਕਾਫੀ ਖੜਕਾ ਦੜਕਾ ਉੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਹੋ ਰਿਹਾ ਸੀ, ਜਿਹਦੇ ਕਰਕੇ ਅਗੇਨ ਸੰਗਤ ਬਹੁਤ ਪਰੇਸ਼ਾਨ ਸੀ। ਮੈਨੇਜਮੈਂਟ ਦਾ ਝਗੜਾ ਸੀ, ਆਪਸ ਵਿੱਚ ਮੈਨੇਜ ਕਿਹਨੇ ਕਰਨਾ। ਉੱਥੇ ਜਾ ਕੇ ਫਿਰ ਭਾਈ ਮਨੀ ਸਿੰਘ ਜੀ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਕਿ ਉਹਨਾਂ ਨੇ ਉਹਨਾਂ ਦਾ ਸਮਝੌਤਾ ਕਹਿ ਲਓ ਵੀ ਪਰਚੀ ਪਾ ਕੇ, ਪਰਚੀ ਦਾ ਆਪਾਂ ਇੰਗਲਿਸ਼ ਕਹਿ ਲਈਏ ਕਾਸਟਿੰਗ ਆਫ ਲੋਟਸ, ਤੇ ਜਿਹਦਾ ਪਰਚੀ ਏਦਾਂ ਆ ਗਿਆ, ਉਹਨਾਂ ਨੇ ਉਹ ਪਰਚੀ ਪਾਈ ਸੀ ਜਿਹਦੇ ਵਿੱਚੋਂ ਕਿ ਤੱਤ ਖਾਲਸਾ ਜਿਹੜਾ ਸੀ ਉਹ ਵਿਨਰ ਡਿਕਲੇਅਰ ਹੋਇਆ ਸੀ। ਜਿਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਖੁਦ ਦਰਬਾਰ ਸਾਹਿਬ ਦਾ ਜਿਹੜਾ ਸੀ ਉਹ ਐਡਮਿਨਿਸਟ੍ਰੇਸ਼ਨ ਜਿਹੜੀ ਸੀ ਉਹਦਾ ਜਿਹੜਾ ਚਾਰਜ ਉਹ ਲੈ ਲਿਆ। ਜੀ ਢਿੱਲੋਂ ਸਾਹਿਬ। ਅੱਛਾ, ਇੱਕ ਫਰਕ ਖਵਾਨ ਲੇਟੈਸਟ ਉਹਨਾਂ ਦਾ ਕਮੈਂਟ ਹੈ YouTube ਤੇ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਦਾ ਕੀ ਮਤਲਬ ਹੈ? ਆਮ ਸੌਰੀ ਪੜਿਆ ਕਮੈਂਟ ਤੁਸੀਂ? ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਦਾ ਕੀ ਮਤਲਬ? ਹਾਂਜੀ, ਸਤਿ ਸ੍ਰੀ ਅਕਾਲ ਦੇ ਬਹੁਤ ਅਲੱਗ-ਅਲੱਗ ਮਤਲਬ ਇੰਟਰਨੈਟ ਤੇ ਫਾਰੂਕ ਖਵਾਨ ਜੀ ਮਿਲ ਜਾਂਦੇ ਨੇ।
ਸਤ ਸੱਚ ਤੋਂ ਕਿਹਾ ਜਾਂਦਾ, ਸ੍ਰੀ ਅਕਾਲ, ਅਕਾਲ ਹੈਗਾ ਜਿਹੜਾ ਕੋ ਅੰਤ ਨਾ ਹੋਵੇ। ਤੁਸੀਂ ਇੰਟਰਨੈਟ ਤੇ ਦੇਖਿਓ, ਇਹਦੀਆਂ ਵੀ ਇੰਨੀਆਂ ਅਲੱਗ-ਅਲੱਗ ਡੈਫੀਨੇਸ਼ਨਸ ਨੇ। ਮੈਂ ਹੋਰ ਖੁਦ ਵੀ ਇਹਦੇ ਬਾਰੇ ਕੋਈ ਕਹਿ ਲਓ ਵੀ ਐਗਜ਼ੈਕਟਲੀ ਤੁਹਾਨੂੰ ਨਹੀਂ ਦੱਸ ਸਕਦਾ। ਇਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ, ਉਹਨੂੰ ਇਹ ਕਹਿਣ ਦਾ ਬੁਲੰਦੀ ਦਾ ਮਤਲਬ ਹੈ ਕਿ ਜਿਹੜਾ ਸੱਚ ਹੈ, ਉਹ ਜਿਹੜਾ ਅਕਾਲ ਹੈ, ਉਹਦੇ ਲਈ ਜਿਹੜਾ ਹੈਗਾ ਸੱਚ, ਜਿਹੜਾ ਹਮੇਸ਼ਾ ਉਹਦਾ ਪਰਚਮ ਬੁਲੰਦ ਰਵੇ। ਸੋ ਦੈਟ ਇਜ਼ ਵਾਟ ਆਈ ਪਰਸਨਲੀ ਥਿੰਕ ਕਿ ਤੁਸੀਂ ਦੁਬਾਰਾ ਜਿਹੜਾ ਸੱਤ ਹੈ, ਸੱਚ ਹੈ, ਉਹਦੀ ਹਮੇਸ਼ਾ ਕਾਮਨਾ ਕਰਦੇ ਹੋ ਜਦੋਂ ਵੀ ਕਿਸੇ ਨੂੰ ਪਰਟੀਕੂਲਰ ਮਿਲਦੇ ਹੋ। ਬਟ ਆਈ ਮੇ ਬੀ ਰੋਂਗ। ਇਹ ਸਾਰੇ ਅੱਖਰਾਂ ਦੇ ਮਤਲਬ ਅਲੱਗ-ਅਲੱਗ ਇਤਿਹਾਸਕਾਰਾਂ ਨੇ ਆਪੋ ਆਪਣੇ ਮਤਲਬ ਨਾਲ ਦਿੱਤੇ ਹੋਏ ਨੇ ਸਮੇਂ ਦੇ ਮੁਤਾਬਕ। ਪਰ ਹੁਣ ਇਸ ਵੇਲੇ ਜਿਹੜਾ ਸਤਿ ਸ੍ਰੀ ਅਕਾਲ ਹੈ, ਇਹਦਾ ਹੋਰ ਸ਼ਾਰਟਕਟ ਹੋ ਗਿਆ। ਹਮੇਸ਼ਾ ਆਪਾਂ ਸਤਿ ਸ੍ਰੀ ਅਕਾਲ ਹੀ ਕਹਿੰਦੇ ਆ, ਸੱਸੇ ਨੂੰ ਕੰਨਾ ਸਤਿ ਸ੍ਰੀ ਅਕਾਲ ਹੀ ਬਣ ਗਿਆ ਹੈ। ਸੋ ਹੁਣ ਇਹ ਇਸ ਵੇਲੇ ਕਹਿ ਲਓ ਵੀ ਹੈਲੋ ਦਾ ਜਾਂ ਆਦਾਬ ਦਾ ਜਾਂ ਅਸਲਾਮ ਅਲੈਕਮ ਦਾ ਇੱਕ ਉਹ ਰੂਪ ਹੈ। ਜਦੋਂ ਤੁਸੀਂ ਕਿਸੇ ਨੂੰ ਮਿਲਣਾ, ਤੁਸੀਂ ਸਤਿ ਸ੍ਰੀ ਅਕਾਲ ਕਹਿ ਦਿੰਦੇ ਹੋ। ਪਰ ਤੁਹਾਡਾ ਕੁਐਸਚਨ ਜਿਹੜਾ ਹੈ ਉਹ ਬਹੁਤ ਵਧੀਆ ਕੁਐਸਚਨ ਹੈ, ਐਂਡ ਅਨਫੋਰਚੂਨੇਟਲੀ ਆਈ ਐਮ ਨਾਟ ਦਾ ਰਾਈਟ ਪਰਸਨ। ਇਹ ਥੀਓਲੋਜੀ ਦੇ ਕੁਐਸਚਨ ਆ ਜਾਂਦੇ ਆ। ਥੀਓਲੋਜੀ ਹੁੰਦੀ ਆ ਧਰਮ ਦੀ ਫਿਲਾਸਫੀ ਨੂੰ ਅੰਡਰਸਟੈਂਡ ਕਰਨਾ। ਆਮ ਨਾਟ, ਮੇਰਾ ਸ਼ੌਂਕ ਹਿਸਟਰੀ ਦਾ ਹੈਗਾ। ਧਰਮ ਕਿਵੇਂ ਲਿਖਿਆ ਗਿਆ, ਕਿਵੇਂ ਬਣਿਆ, ਕਿਵੇਂ ਲੋਕ ਕੈਰੈਕਟਰ ਆਏ, ਉਹ ਮੇਰਾ ਸ਼ੌਂਕ ਹੈ। ਤੁਹਾਡਾ ਕੁਐਸਚਨ ਪੂਰਾ ਧਾਰਮਿਕ ਸ਼ਰਧਾ ਨਾਲ ਰਿਲੇਟਡ ਵੀ ਹੈ ਕਿ ਸਤਿ ਸ੍ਰੀ ਅਕਾਲ ਜਿਹਨੂੰ ਰੋਜ਼ ਕਹਿੰਦੇ ਨੇ, ਇਹਦੇ ਉੱਤੇ ਅਲੱਗ ਟੌਪਿਕ, ਪਰ ਉਹਦੇ ਲਈ ਮੈਂ ਨਹੀਂ, ਆਪਾਂ ਜ਼ਰੂਰ ਕਿਸੇ ਥੀਓਲੋਜੀਅਨ ਨੂੰ, ਜਿਹੜੇ ਸਿੱਖ ਫਿਲਾਸਫਰ ਨੇ, ਉਹਨਾਂ ਦੇ ਨਾਲ ਆਪਾਂ ਪੂਰੀ ਡਿਸਕਸ਼ਨ ਕਿਸੇ ਦਿਨ ਜ਼ਰੂਰ ਕਰਾਂਗੇ। ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਸਾਹਿਬ ਜੀ, ਸ੍ਰੀ, ਇਹ ਸਾਰੇ ਅੱਖਰ ਇੰਨੇ ਕਾਮਨ ਨੇ, ਵੀ ਨੀਡ ਟੂ ਨੋ देयर मीनिंग्स ਇਨ ਕਰੰਟ ਲਿਟਰੇਚਰ। ਚ ਕੀ ਮਤਲਬ ਹੈ, ਪਹਿਲਾਂ ਕਿੱਥੋਂ ਸ਼ੁਰੂ ਹੋਏ ਸੀਗੇ ਜੀ ਢਿੱਲੋਂ ਸਾਹਿਬ? ਡਾਕਟਰ ਸਾਹਿਬ, ਕੁਝ ਮਨੋਜ ਭੱਲਾ ਜੀ ਵੀ ਕੁਐਸਚਨ ਕਰ ਰਹੇ ਸੀ, ਮੈਂ ਲਿੰਕ ਸ਼ੇਅਰ ਕਰ ਦਿੱਤਾ। ਅਗਰ ਕੋਈ ਕੁਐਸਚਨ ਕਿਸੇ ਦਾ ਹੋਵੇ ਤੇ ਉਹ ਇਹਦੇ ਰਿਲੇਟਡ, ਜਿਸ ਚੈਪਟਰ ਨੂੰ ਅਸੀਂ ਕਰਨੇ, ਇਹਦੇ ਰਿਲੇਟਡ ਕੋਈ ਕੁਐਸਚਨ ਹੋਵੇ ਤਾਂ ਜ਼ਰੂਰ ਕਰ ਸਕਦੇ ਆ। ਲਿੰਕ ਮੈਂ ਵਿੱਚ ਪੇਸਟ ਕਰ ਦਿੱਤਾ, ਕੋਈ ਦੋਸਤ ਆਉਣਾ ਚਾਹੁੰਦੇ ਹੋਣ ਤੇ ਆ ਸਕਦੇ। ਡਾਕਟਰ ਸਾਹਿਬ, ਜਦੋਂ ਭਾਈ ਮਨੀ ਸਿੰਘ ਦਰਬਾਰ ਸਾਹਿਬ ਸਨ ਜੀ, ਉਹਨਾਂ ਨੇ ਐਸੇ ਕੋਈ ਇਕਦਾਮਾਤ ਕੀਤੇ, ਕੋਈ ਕਦਮ ਚੁੱਕੇ ਕਿ ਲੋਕਾਂ ਨੂੰ ਖਾਲਸਾ ਮੱਤ ਵੱਲ ਲਿਆਉਣ ਲਈ, ਤੇ ਉਹ ਕਿਸੇ ਕਿਤਾਬ ਚੋਂ ਜਾਂ ਇਸ ਤਰ੍ਹਾਂ ਦੀ ਕੋਈ ਤੁਹਾਡੀ ਰਿਸਰਚ ਤੇ ਕੋਈ ਸਾਹਮਣੇ ਆਇਆ, ਕਿੱਥੋਂ ਤੁਹਾਨੂੰ ਕੁਝ ਐਸਾ ਮਵਾਦ ਮਿਲਿਆ? ਹਾਂਜੀ, ਇੱਥੋਂ ਮੈਂ ਉਸ ਮਤਲਬ ਉਹਦੇ ਨਾਲ ਹੀ ਜੁੜਦੀ ਮੈਂ ਤੁਹਾਨੂੰ ਗੱਲ ਪਹਿਲਾਂ ਦੱਸਦਾ ਜਾਵਾਂ ਕਿ ਜਦੋਂ ਫਿਰ ਭਾਈ ਮਨੀ ਸਿੰਘ ਜੀ ਨੇ ਉੱਥੇ ਕੰਟਰੋਲ ਲਿਆ ਦਰਬਾਰ ਸਾਹਿਬ ਅੰਮ੍ਰਿਤਸਰ ਦਾ, ਉਹਦੇ ਬਾਰੇ ਕੁਝ ਅਕਾਊਂਟਸ ਜਿਹੜੇ ਮੈਂ ਆਪਣੀ ਕਿਤਾਬ ਦੇ ਵਿੱਚ ਐਂਟਰ ਕੀਤੇ ਨੇ। ਚੈਪਟਰ ਨੰਬਰ 73 ਆਪਾਂ ਦੁਬਾਰਾ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦੀ ਆਪਾਂ ਜਿੰਨੀ ਗੱਲਬਾਤ ਕਰ ਰਹੇ ਹਾਂ, ਉਹ ਇਸ ਕਿਤਾਬ ਦੇ ਵਿੱਚੋਂ ਜੋ ਮੈਂ ਰਿਸਰਚ ਕਰਕੇ ਲਿਖਿਆ ਹੋਇਆ ਹੈ, ਉਹਦੇ ਵਿੱਚੋਂ ਮੈਂ ਕੁਝ ਅੰਸ਼ ਤੁਹਾਨੂੰ ਸੁਣਾ ਰਿਹਾ। ਸੋ ਜੇ ਤੁਹਾਨੂੰ ਕਿਸੇ ਬਾਰੇ ਵੀ ਕੋਈ ਕੁਐਸਚਨ ਹੈਗਾ, ਉਹ ਇਸ ਕਿਤਾਬ ਦੇ ਵਿੱਚ ਜਾ ਕੇ ਤੁਸੀਂ ਰੈਫਰੈਂਸ ਸਾਈਟੇਸ਼ਨ ਦੇਖ ਕੇ ਉਹਦੇ ਵਿੱਚ ਜੇ ਤੁਸੀਂ ਕੁਝ ਠੀਕ ਕਰਨਾ ਹੋਵੇ ਤਾਂ ਮੈਨੂੰ ਸੁਜੈਸ਼ਨ ਜਿਹੜੀਆਂ ਉਹ ਭੇਜ ਸਕਦੇ ਹੋ। ਸੋ ਰਤਨ ਸਿੰਘ ਭੰਗੂ ਜੀ ਦੀ ਕਿਤਾਬ ਬਹੁਤ ਫੇਮਸ ਹੈ, ਪ੍ਰਾਚੀਨ ਪੰਥ ਪ੍ਰਕਾਸ਼, 1841 ਦੇ ਵਿੱਚ ਜਿਹੜੀ ਕਿਤਾਬ ਲਿਖੀ ਗਈ ਹੈ, ਉਹਦੇ ਵਿੱਚ ਉਹ ਭਾਈ ਮਨੀ ਸਿੰਘ ਜੀ ਦਾ ਦਰਬਾਰ ਸਾਹਿਬ ਵਿਖੇ ਜਾ ਕੇ ਜੋ ਕੰਟਰੋਲ ਕਰਨਾ ਜਾਂ ਮੈਨੇਜ ਕਰਨਾ, ਉਹਨੂੰ ਬੜੇ ਖੂਬਸੂਰਤ ਲਫ਼ਜ਼ਾਂ 'ਚ ਇਦਾਂ ਬਿਆਨ ਕਰਦੇ ਨੇ, ਜਹ ਬੰਦੀਆਂ ਥੀ ਗੱਦੀ ਲਗਾਈ। ਮਤਲਬ ਭਾਈ ਮਨੀ ਸਿੰਘ ਜੀ ਨੇ ਉੱਥੇ ਜਾ ਕੇ ਐਸਟੈਬਲਿਸ਼ ਕੀਤੀ ਆਪਣੀ ਸੀਟ, ਜਿੱਥੇ ਬੰਦੇਈ ਸਿੱਖ ਜਾ ਕੇ ਬੈਠਦੇ ਹੁੰਦੇ ਸੀ। ਤੇ ਥਾਂ ਬੈਠਿਓ ਮਨੀ ਸਿੰਘ ਭਾਈ, ਜਹ ਬੰਦੀਆਂ ਥੀ ਗੱਦੀ ਲਗਾਈ, ਤੇ ਥਾਂ ਬੈਠਿਓ ਮਨੀ ਸਿੰਘ ਭਾਈ। ਮਤਲਬ ਕਿ ਜਿੱਥੇ ਬੰਦੇਈ ਸਿੰਘ, ਪਹਿਲਾਂ ਆਪਾਂ ਹੁਣ ਗੱਲ ਕਰਕੇ ਹਟੇ ਆ, ਬੰਦੇਈ ਸਿੰਘ ਸੀਗੇ ਜਿਹੜੇ ਬਾਬਾ ਬੰਦਾ ਸਿੰਘ ਨੂੰ ਬਹਾਦਰ ਨੂੰ ਮੰਨਣ ਵਾਲੇ ਸੀ, ਦੂਜੇ ਸੀ ਤਤ ਖਾਲਸਾ ਵਾਲੇ। ਇੱਕ ਥੋੜਾ ਫੈਕਸ਼ਨ ਜਿਹੜੀ ਆ ਫਰਕ ਬਹੁਤ ਪੈ ਗਿਆ ਸੀ ਇਹਨਾਂ ਦਾ 10-15 ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਤੋਂ ਬਾਅਦ। ਸੋ ਜਦੋਂ ਉਹ ਪਰਚੀ ਨਾਲ ਫੈਸਲਾ ਹੋਇਆ, ਮੁੜ ਕੇ ਬੰਦੇਈ ਸਿੱਖ ਸੀ ਜਿਹੜੇ, ਉਹਨਾਂ ਤੋਂ ਤਤ ਖਾਲਸਾ ਜਿਹੜਾ ਸੀ ਉਹ ਪਰਚੀ ਦੇ ਨਾਲ ਜਿੱਤ ਗਿਆ। ਉਸ ਤੋਂ ਪਹਿਲਾਂ ਬੰਦੇਈ ਸਿੱਖ ਜਿਹੜੀ ਜਗ੍ਹਾ ਤੇ ਬੈਠਦੇ ਹੁੰਦੇ ਸੀ, ਉਸ ਜਗ੍ਹਾ ਤੇ ਜਾ ਕੇ ਭਾਈ ਮਨੀ ਸਿੰਘ ਜੀ ਨੇ ਆਪਣੀ ਗੱਦੀ ਲਾਈ। ਆਏ ਸ਼ਰਨ ਜੋ ਉਸਕੀ ਪਰੇ, ਮਤਲਬ ਇਹ ਜਿਹੜੀ ਹੁਣ ਜਿਹੜੀ ਗੱਦੀ ਲਾਈ ਹੈ, ਹੁਣ ਜਿਹੜੇ ਬੰਦੀਆਂ ਸੀਗੇ, ਜਿਹੜੇ ਬੰਦੇਈ ਸਿੱਖ ਸੀਗੀ, ਉਹਨਾਂ ਦੀ ਅਕਾਲ ਬੁੰਗਾ ਹੁੰਦਾ ਸੀ, ਅਕਾਲ ਬੁੰਗਾ ਉਸ ਜਗ੍ਹਾ ਤੇ ਸੀ ਜਿਹੜੀ ਗੱਦੀ ਲਾਈ ਗਈ। ਹੁਣ ਕਿਉਂਕਿ ਮੈਂ ਦਰਬਾਰ ਸਾਹਿਬ ਬਾਰੇ ਰਿਸਰਚ ਨਹੀਂ ਕੀਤੀ, ਉਹਦੇ ਸਟਰਕਚਰ ਬਾਰੇ ਜਾਂ ਕੁਝ ਮੈਨੂੰ ਰਾਮਗੜੀਆ ਬੁੰਗਾ ਪਤਾ ਨੇ, ਇਹ ਪਤਾ ਨੇ, ਇਹ ਸਾਡੇ ਕੁਝ ਸੁਣਨ ਵਾਲੇ ਦੋਸਤ ਮੈਨੂੰ ਲੇਟਰ ਔਨ ਪ੍ਰੋਗਰਾਮ ਤੋਂ ਬਾਅਦ ਮੇਰੀ ਜਾਣਕਾਰੀ ਦੇ ਲਈ ਜ਼ਰੂਰ ਮੈਨੂੰ ਦੱਸ ਸਕਦੇ ਨੇ। ਇਸ ਚੈਪਟਰ ਦਾ ਪਾਰਟ ਤਾਂ ਨਹੀਂ ਹੈਗਾ ਕਿਉਂਕਿ ਮੇਰਾ ਕੰਮ ਰਿਸਰਚ ਪਾਕਿਸਤਾਨ ਦੇ ਬਾਰੇ, ਕਿਉਂਕਿ ਅਕਾਲ ਬੁੰਗਾ ਜਦੋਂ ਵਰਡ ਆਇਆ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਮੈਂ ਦੇਖ ਸਕਾਂ ਕੀ ਹੁਣ ਉਹ ਅਕਾਲ ਬੁੰਗਾ, ਕਿਉਂਕਿ ਬੁੰਗਾ ਦਾ ਮਤਲਬ ਉੱਚਾ, ਟੌਲ, ਟਾਵਰ ਟਾਈਪ ਸਟਰਕਚਰ ਹੈ। ਕੀ ਉਹ ਹੁਣ ਹੈ ਕਿ ਨਹੀਂ ਹੈ, ਮੈਂ ਉਹਦੇ ਬਾਰੇ ਨਹੀਂ ਜਾਣਦਾ। ਕੀ ਇਹ ਅਕਾਲ ਤਖਤ ਸਾਹਿਬ ਦੇ ਨੇੜੇ ਹੁੰਦਾ ਸੀ ਜਾਂ ਉਹਦਾ ਹੀ ਪੁਰਾਣਾ ਨਾਮ ਸੀ, ਮੈਂ ਇਹ ਵੀ ਨਹੀਂ ਜਾਣਦਾ। ਪਰ ਇਹ ਉਹਦੇ ਵਿੱਚੋਂ ਮਿਲਦਾ ਹੈ ਆਪਾਂ ਨੂੰ ਪੁਰਾਤਨ ਇਤਿਹਾਸ ਦੇ ਵਿੱਚੋਂ ਕਿ ਜਿਹੜੇ ਬੰਦੇਈ ਸਿੱਖ ਸੀ
ਉਹ ਆਪਣੀ ਜਿਹੜੀ ਗੱਦੀ ਸੀ ਉਹ ਅਕਾਲ ਬੁੰਗਾ ਤੇ ਲਾਉਂਦੇ ਹੁੰਦੇ ਸੀ। ਭਾਈ ਮਨੀ ਸਿੰਘ ਨੇ ਜਾ ਕੇ ਉਸ ਜਗ੍ਹਾ ਦੇ ਉੱਤੇ ਅਕਾਲ ਬੁੰਗਾ ਤੇ ਜਾ ਕੇ ਆਪਣਾ ਜਿਹੜਾ ਸੀਗਾ ਉਹ ਐਡਮਿਨਿਸਟ੍ਰੇਸ਼ਨ ਜਿਹੜੀ ਸੀਗੀ ਉਹਨੂੰ ਐਸਟੈਬਲਿਸ਼ ਕੀਤਾ। ਆਏ ਸ਼ਰਨ ਜੋ ਉਸਕੀ ਪਰੇ, ਮਤਲਬ ਜਿਹੜੇ ਵੀ ਉਹਨਾਂ ਦੀ ਸ਼ਰਨ ਚ ਆਉਂਦੇ ਸੀਗੇ, ਕੁਛ ਕੋਈ ਕੋਈ ਕੰਮ ਲਈ ਆਉਂਦੇ ਸੀਗੇ, ਲਾਏ ਤਨਖਾਹ ਤੇ ਖਾਲਸੋ ਕਰੇ। ਮਤਲਬ ਕਈ ਲੋਕੀ ਸੀ ਜਿਹੜੇ ਸਿੱਖੀਜ਼ਮ ਤੋਂ ਹਟ ਗਏ ਸੀ, ਦੂਰ ਚਲੇ ਗਏ ਸੀ, ਉਹਨਾਂ ਨੂੰ ਫਿਰ ਤਨਖਾਹ ਲਾ ਕੇ, ਤਨਖਾਹੀਆ ਕਰਾਰ ਦੇ ਕੇ ਭਾਈ ਮਨੀ ਸਿੰਘ ਦੁਬਾਰਾ ਖਾਲਸੇ ਦੀ ਸ਼ਰਨ ਦੇ ਵਿੱਚ ਲੈ ਆਉਂਦੇ ਸੀ। ਇਹ ਬੜੀ ਸੋਲਿਡ ਸਟੇਟਮੈਂਟ ਹੈਗੀ ਆ ਕਿ ਪੁਰਾਤਨ ਸਮੇਂ ਦੇ ਵਿੱਚ ਸਿੱਖਾਂ ਨੂੰ ਦੁਬਾਰਾ ਸਿੱਖੀ ਦੇ ਫੋਲਡ ਦੇ ਵਿੱਚ ਲਿਆਉਣ ਲਈ, ਖਾਲਸਾ ਫੋਲਡ ਦੇ ਵਿੱਚ ਲਿਆਉਣ ਲਈ ਭਾਈ ਮਨੀ ਸਿੰਘ ਜੀ ਉਸ ਜਗ੍ਹਾ ਤੇ ਬੈਠੇ, ਅਕਾਲ ਬੁੰਗਾ ਵਿਖੇ ਜਾ ਕੇ ਬੈਠੇ, ਜਿੱਥੇ ਪਹਿਲਾਂ ਬੰਦਈ ਸਿੱਖ ਬੈਠਦੇ ਸੀ। ਉੱਥੇ ਉਹ ਜਿਹੜੇ ਲੋਕੀ ਵੀ ਉਹਨਾਂ ਦੀ ਸ਼ਰਨ ਚ ਆਉਂਦੇ ਸੀ, ਉਹ ਕਿਸੇ ਨੂੰ ਮਤਲਬ ਕਹਿਣ ਦਾ ਵੀ ਉਹਨਾਂ ਨੇ ਏਦਾਂ ਮਨਾ ਨਹੀਂ ਕੀਤਾ। ਉਹ ਕੁਝ ਉਹਨਾਂ ਦੀ ਜਿਹੜੀ ਆਪਣੀ ਕੋਈ ਫਾਰਮਲ ਇੰਸਟਰਕਸ਼ਨਸ ਹੋਣਗੀਆਂ, ਜਿਹਨੂੰ ਕਹ ਲਓ ਭਈ ਜਿਹਨਾਂ ਨੂੰ ਕੋਈ ਨਾ ਕੋਈ ਤਨਖਾਹੀਆ ਲਾਉਣਾ, ਹੁਣ ਆਪਾਂ ਕਹਿ ਦਿੰਦੇ ਆ ਪੁਰਾਤਨ ਸਮੇਂ ਚ ਵੀ ਮੇਰੇ ਖਿਆਲ ਤਨਖਾਹੀਆ ਵਰਡ ਪੁਰਾਣਾ ਹੀ ਹੈਗਾ, ਉਹਨਾਂ ਨੂੰ ਖਾਲਸਾ ਕਰਨ ਦੇ ਲਈ ਭਾਈ ਮਨੀ ਸਿੰਘ ਨੇ ਜਿਹੜੀ ਸੀਗੀ ਉਹ ਪੂਰੀ ਇੱਕ ਮੁਹਿੰਮ ਚਲਾਈ ਸੀ ਦਰਬਾਰ ਸਾਹਿਬ ਦੇ ਅੰਦਰ। ਸੋ ਉਹਨਾਂ ਦਾ ਨਾਮ ਇਸ ਚੀਜ਼ ਦੇ ਵਿੱਚ ਹੋਰ ਕਿਤਾਬਾਂ ਚ ਵੀ ਆਪਾਂ ਨੂੰ ਮਿਲ ਜਾਂਦਾ ਹੈ। ਆਪਾਂ ਗਿਆਨੀ ਗਿਆਨ ਸਿੰਘ ਜੀ ਦੀ ਕਿਤਾਬ ਦੇਖ ਲਈਏ, ਪੰਥ ਪ੍ਰਕਾਸ਼। ਪੰਥ ਪ੍ਰਕਾਸ਼ ਜਿਹੜੀ ਕਿਤਾਬ ਹੈਗੀ ਢਿੱਲੋਂ ਸਾਹਿਬ, ਇਹ ਲਿਖੀ ਗਈ ਹੈ 1880। ਇਹ ਮੈਂ ਸਾਰੇ ਆਪਣੇ ਸੁਣਨ ਵਾਲਿਆਂ ਦੇ ਲਈ ਸਾਲ ਕਿਤਾਬਾਂ ਤੇ ਕਿਉਂ ਦੱਸਦਾ ਹੁੰਦਾ ਕਿ ਆਪਾਂ ਨੂੰ ਹਮੇਸ਼ਾ ਇਹ ਜਿਹੜੀਆਂ ਪੁਰਾਣੀਆਂ ਕਿਤਾਬਾਂ ਨੇ, ਭਾਵੇਂ ਰਤਨ ਸਿੰਘ ਪੰਗੂ ਜੀ ਦੀ ਹੋਵੇ, ਭਾਵੇਂ ਗਿਆਨੀ ਗਿਆਨ ਸਿੰਘ ਜੀ ਦੀ ਹੋਵੇ, ਇਹ ਜਾਂ ਇਹਨਾਂ ਤੋਂ ਵੀ ਪੁਰਾਣੀਆਂ ਕਿਤਾਬਾਂ ਦੀ ਹੈਲਪ ਲੈਣੀ ਚਾਹੀਦੀ ਹੈ। ਨਵੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਪਿਛਲੇ 100-150 ਸਾਲ, ਉਹਨਾਂ ਨੂੰ ਆਪਾਂ ਡਾਇਰੈਕਟ ਕੋਟ ਨਹੀਂ ਕਰ ਸਕਦੇ। ਉਹਨਾਂ ਤੋਂ ਆਪਾਂ ਇਹ ਜ਼ਰੂਰ ਲੈ ਸਕਦੇ ਹਾਂ ਵੀ ਉਹਨਾਂ ਨੇ ਲਾਈਨਾਂ ਕਿੱਥੋਂ ਲਈਆਂ, ਪਰ ਆਪਾਂ ਨੂੰ ਓਰੀਜਨਲ ਲਾਈਨਾਂ ਪੁਰਾਣੀ ਕਿਤਾਬ ਦੇ ਪੇਜ ਨੰਬਰ ਦੇ ਕੇ ਲੈਣੀਆਂ ਪੈਂਦੀਆਂ। ਉਹ ਜਿਹੜੀ ਰਿਸਰਚ ਆ ਥੋੜੀ ਜਿਹੀ ਵਧੀਆ ਪਾਕਿਸਤਾਨ ਦੇ ਰਿਸਰਚਰਸ ਲਈ ਹੋਊਗੀ, ਕਿਉਂਕਿ ਉਹਨਾਂ ਨੂੰ ਆਪਾਂ ਓਰੀਜਨਲ ਖਰੜੇ ਦੇ ਵਿੱਚੋਂ ਦੱਸ ਰਹੇ ਹਾਂ ਕਿ ਪੁਰਾਤਨ ਕਿਤਾਬਾਂ 'ਚ ਕੀ ਲਿਖਿਆ ਹੋਇਆ। ਤਾਂ ਹੀ ਉੱਥੇ ਦੇ ਅਕੈਡਮਿਕ ਰਿਸਰਚਰਸ ਅਮਰੀਕਾ, ਕੈਨੇਡਾ, ਇੰਗਲੈਂਡ ਜਿਹੜੇ ਰਹਿੰਦੇ ਗੋਰੇ ਆ, ਹੋਰ ਕੌਮਾਂ ਦੇ ਲੋਕ ਜੇ ਸਿੱਖੀਜ਼ਮ ਤੇ ਰਿਸਰਚ ਕਰਨਾ ਚਾਹੁੰਦੇ ਆ, ਆਪਾਂ ਨੂੰ ਉਹਨਾਂ ਨੂੰ ਇਹ ਚੀਜ਼ਾਂ ਪੰਜਾਬੀ ਤੋਂ ਅੰਗਰੇਜ਼ੀ 'ਚ ਟਰਾਂਸਲੇਟ ਕਰਕੇ ਦੇਣੀਆਂ ਪੈਣਗੀਆਂ, ਜਿਨ੍ਹਾਂ ਨੂੰ ਮੈਂ ਜਿੰਨਾ ਕੁ ਆਪਣੇ ਜੋਗਾ ਕਰ ਸਕਦਾ ਸੀ, ਉਹ ਮੈਂ ਆਪਣੇ ਵੱਲੋਂ ਇਹ ਸਾਰੀਆਂ ਟਰਾਂਸਲੇਸ਼ਨਸ, ਇਹਨਾਂ 'ਚੋਂ ਬਹੁਤ ਟਰਾਂਸਲੇਸ਼ਨਸ ਪਹਿਲੀ ਵਾਰੀ ਹੋਈਆਂ ਜਿਹੜੀਆਂ ਮੈਂ ਆਪਣੀ ਕਿਤਾਬ 'ਚ ਪੰਜਾਬੀ ਤੋਂ ਅੰਗਰੇਜ਼ੀ 'ਚ ਲਿਖੀਆਂ। ਹੁਣ ਜਿਹੜੀ ਗਿਆਨੀ ਗਿਆਨ ਸਿੰਘ ਜੀ ਦੀ ਕਿਤਾਬ ਹੈਗੀ ਆ ਪੰਥ ਪ੍ਰਕਾਸ਼ 1880 ਦੀ ਲਿਖੀ ਹੋਈ, ਉਹ 'ਚੋਂ ਕੀ ਲਿਖਦੇ ਆ ਗਿਆਨੀ ਗਿਆਨ ਸਿੰਘ ਜੀ? ਬਹੁ ਦਿਨ ਤਿੰਨ ਤਹਿ ਸੇਵ ਕਰਾਈ, ਮਤਲਬ ਹੀ ਸਰਵਡ them for several days। ਮਤਲਬ ਉਹ ਜਿਹੜੇ ਲੋਕੀ ਕਨਵਰਟ ਹੋ ਕੇ ਸਿੱਖੀਜ਼ਮ ਬਣ ਗਏ, ਬਹੁਤ ਦਿਨ ਤਿੰਨ ਤਹਿ ਸੇਵ ਕਮਾਈ, ਕਿ ਉਹਨਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ। ਬੰਦੋਬਸਤ ਰੱਖਿਓ ਸੁਖਦਾਈ, ਹੀ ਕੰਪਲੀਟਲੀ ਅਰੇਂਜਡ ਫॉर देयर ਕੰਫਰਟ। ਮਤਲਬ ਉਹਨਾਂ ਨੂੰ ਜਦੋਂ ਸਿੱਖ ਬਣ ਗਏ, ਉਹਨਾਂ ਦੀ ਤਨਖਾਹ ਤੋਂ ਬਾਅਦ ਉਹ ਪੂਰਨ ਫਿਰ ਗੁਰਸਿੱਖ ਰੂਪ ਚ ਖਾਲਸਾ ਸੱਜ ਗਏ। ਉਹਨਾਂ ਦਾ ਪੂਰਾ ਬੰਦੋਬਸਤ ਉਹਨਾਂ ਦੇ ਜਿਹੜੇ ਕੰਫਰਟ ਦਾ, ਉਹ ਭਾਈ ਮਨੀ ਸਿੰਘ ਜੀ ਨੇ ਉੱਥੇ ਕੀਤਾ। नेक नाम जग में बिदतायो, he earned esteem in this world। बहुत लोगों को सिंह बनायो, ਮਤਲਬ ਉਹਨਾਂ ਨੇ ਉਸ ਵੇਲੇ ਬਹੁਤ ਲੋਕੀ ਜਿਹੜੇ ਇਹੋ ਜਿਹੇ ਸੀ ਜਿਹੜੇ ਸਿੱਖੀ ਤੋਂ ਦੂਰ ਜਾ ਰਹੇ ਸੀ, ਉਹਨਾਂ ਨੂੰ ਖਾਲਸਾ ਫੋਲਡ ਦੇ ਵਿੱਚ ਬਰਾਬਰ ਲਿਆਂਦਾ। ਸੋ ਮੈਂ ਤੁਹਾਨੂੰ ਇਹ ਦੋ ਐਗਜ਼ਾਮਪਲ ਦਿੱਤੀਆਂ ਨੇ, ਇਹ ਸਰਦਾਰ ਰਤਨ ਸਿੰਘ ਭੰਗੂ ਜੀ ਔਰ ਗਿਆਨੀ ਗਿਆਨ ਸਿੰਘ ਜੀ ਦੀ ਕਿਤਾਬ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚ ਇਹ ਐਕਸਪਲੇਨ ਹੁੰਦਾ ਹੈ ਕਿ ਕਿਵੇਂ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ ਨੂੰ ਸਿੱਖੀ ਦੇ ਫੋਲਡ ਦੇ ਵਿੱਚ ਸੀ ਉਹ ਜੋ ਦੁਬਾਰਾ ਲੈ ਕੇ ਆਂਦਾ। ਜੀ ਢਿੱਲੋਂ ਸਾਹਿਬ। ਅੱਛਾ, ਇੱਕ ਕੁਐਸਚਨ ਨਾਲ ਆਪਾਂ ਰੱਖ ਲੈਂਦੇ, ਨਾਲ ਅਮਰਿੰਦਰ ਜੀ ਨੇ ਸਾਡਾ ਉਹਨਾਂ ਨੂੰ ਜੋੜ ਲੈਣੇ। ਉਸ ਤੋਂ ਬਾਅਦ ਸੰਦੀਪ ਜੀ, ਅਸੀਂ ਕਮੈਂਟ ਰਿਮੂਵ ਨਹੀਂ ਕੀਤਾ, ਤੁਸੀਂ ਜੇ ਬੈਡ ਲੈਂਗੁਏਜ ਯੂਜ਼ ਕਰੋਗੇ ਕਿਸੇ ਦੇ ਖਿਲਾਫ ਤੇ ਜ਼ਾਰੀ ਗੱਲ ਹੈ, ਤੁਹਾਨੂੰ ਅਸੀਂ ਇਗਨੋਰ ਹੀ ਕਰਾਂਗੇ। ਸੋ ਓਪੀਨੀਅਨ ਜ਼ਰੂਰ ਰੱਖੋ ਆਪਣੀ, ਲੇਕਿਨ ਉਹਦੇ ਵਿੱਚ ਬੈਡ ਲੈਂਗੁਏਜ ਜਿਹੜੀ ਯੂਜ਼ ਕਰਨਾ ਉਹ ਠੀਕ ਨਹੀਂ ਮੇਰਾ ਖਿਆਲ। ਸੰਦੀਪ ਜੀ, ਇਹ ਤੁਹਾਡੇ ਵਾਸਤੇ। ਹੈਲੋ ਜੀ, ਔਲਖ ਸਾਹਿਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਸ ਵਧੀਆ ਭਾਜੀ, ਤੁਸੀਂ ਸੁਣਾਓ? ਠੀਕ ਠਾਕ ਜੀ? ਬਹੁਤ ਵਧੀਆ, ਥੈਂਕ ਯੂ ਸੋ ਮਚ। ਅੱਜ ਵੀ ਤੁਹਾਡਾ ਟੌਪਿਕ ਸੀ ਥੋੜਾ ਕੁਝ, ਮੈਂ ਵੀ ਹੋਮਵਰਕ ਕਰਕੇ ਬੈਠਾ ਜੀ, ਤੇ ਬਹੁਤ ਸੋਹਣਾ ਲੱਗਾ ਜੀ। ਬਾਕੀ ਇਹ ਕਿ ਭਾਈ ਮਨੀ ਸਿੰਘ ਦੇ ਜਨਮ ਬਾਰੇ ਜਿਹੜੀਆਂ ਜਨਮ ਡੇਟਾ ਉਹਦੇ ਤੇ ਕਾਫੀ ਡਿਫਰੈਂਟ ਆ ਰਿਹਾ ਜੀ। ਕੋਈ ਇਤਿਹਾਸਕਾਰ ਹੈ ਜਿਵੇਂ ਗਿਆਨੀ ਠਾਕੁਰ ਸਿੰਘ ਨੇ ਆਪਣੇ ਇਹਨਾਂ ਦੇ 1672 ਦਾ ਜਨਮ ਦੱਸਿਆ ਗਿਆ ਜੀ। ਇਸੇ ਤਰ੍ਹਾਂ ਸਾਡੇ ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਸੀਤਲ ਜੀ ਹੋਏ ਆ ਜੀ, ਬੜੇ ਨਾਮਕਰ, ਉਹਨਾਂ ਨੇ ਜਿਹੜਾ 1664 ਦਾ ਦੱਸਿਆ ਜੀ। ਲੇਕਿਨ ਇਸੇ ਤਰ੍ਹਾਂ ਜੇ ਇਤਿਹਾਸ ਚ ਚੱਲਿਆ ਜਾਵੇ ਤੇ ਜਿਹੜੇ ਗਿਆਨੀ ਗਰਜਾ ਸਿੰਘ ਜਿਨ੍ਹਾਂ ਦੇ ਤੁਸੀਂ ਹੁਣੇ ਗੱਲ ਕਰ ਰਹੇ ਸੀ, ਉਹਨਾਂ ਦੀ ਇੱਕ ਕਿਤਾਬ ਹੋਈ ਸੀ ਜਿਹੜੀ 1961 ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ। ਹਾਂਜੀ, ਉਹਦਾ ਨਾਮ ਹੈਗਾ ਸ਼ਹੀਦ ਬਿਲਾਸ
ਜੀ ਉਹਦੇ ਵਿੱਚ ਇਹਨਾਂ ਨੇ ਮਤਲਬ ਜਿਹੜੀ ਇਹਨਾਂ ਦੀ 1644 ਜਿਹੜੀ ਕਿ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦੀ ਡੇਟ ਆਫ ਬਰਥ ਜਿਹੜੀ ਹੈ 1644 ਹੈ, ਜੀ ਇਹ ਮੁਲਤਾਨ ਦੇ ਅਲੀਪੁਰ ਦੇ ਇਲਾਕੇ ਵਿੱਚ ਹੋਈ ਹੈ। ਜੀ ਤੇ ਕਾਫੀ ਮੈਂ 2-3 ਬੁੱਕ ਅੱਜ ਸਰਚ ਕੀਤੀਆਂ ਸੀ ਕਿਉਂਕਿ ਮੇਰੇ ਕੋਲ ਅੱਜ ਵੀਕਐਂਡ ਸੀ ਤੇ ਮੇਰੇ ਕੋਲ ਟਾਈਮ ਹੈਗਾ ਸੀ, ਤੇ ਮੈਂ ਸਰਚ ਕਰਕੇ ਤੇ ਇਸ ਮੁਤਾਬਕ ਕੁਝ ਵੱਡੇ ਮਾਹਿਰਾਂ ਦੇ ਮੁਤਾਬਕ ਜਿਹੜੀ ਮੈਨੂੰ ਲੱਗਾ ਕਿ ਇਹ ਐਗਜ਼ੈਕਟਲੀ ਡੇਟ ਆਫ ਬਰਥ ਇਹੀ ਹੀ ਹੋਏਗੀ, 1644 ਦਾ ਹੀ ਇਹਨਾਂ ਦਾ ਬਰਥ ਲੱਗਦਾ ਹੈ। ਤੇ ਬਾਕੀ ਪਹਿਲਾਂ ਭਾਈ ਮਨੀ ਰਾਮ ਜਿਹੜੇ ਮਨੀ ਸਿੰਘ ਜੀ ਸੀ ਉਹ ਹੈਗੇ ਸੀ, ਉਹਨਾਂ ਦਾ ਪੁਰਾਣਾ ਨਾਮ ਸੀ ਮਨੀ ਰਾਮ ਸੀ। ਬਾਅਦ ਚ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਜੀ ਬਣੇ ਜੀ। ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਆਪਣਾ ਆਨੰਦਪੁਰ ਸਾਹਿਬ ਛੱਡਿਆ ਜੀ, ਜਦੋਂ ਆਪਣਾ 1704 ਨੂੰ ਈਸਵੀ ਚ ਆਨੰਦਪੁਰ ਸਾਹਿਬ ਛੱਡ ਕੇ ਗਿਆ, ਠੀਕ ਹੈ ਜੀ, ਉਦੋਂ ਮਾਤਾ ਸੁੰਦਰੀ ਦੇ ਨਾਲ ਇਹ ਅੰਬਾਲੇ ਰਾਈ ਦਿੱਲੀ ਪਹੁੰਚੇ ਜੀ। ਤੇ ਉਸ ਤੋਂ ਬਾਅਦ ਫਿਰ ਇਹ ਮਾਤਾ ਸੁੰਦਰੀ ਜੀ ਦੇ ਨਾਲ ਰਲ ਕੇ ਫਿਰ ਇੱਥੇ ਜਦੋਂ ਅੰਮ੍ਰਿਤਸਰ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਮੈਨੂੰ ਤੁਹਾਡੀ ਸੁਣ ਰਿਹਾ ਸੀ ਕਿ ਤੁਸੀਂ ਦੱਸਿਆ ਕਿ ਡਿਸਟ੍ਰੀਬਿਊਸ਼ਨ ਹੋਈ ਹੈ ਦੋਵਾਂ ਧੜਿਆਂ ਦੇ ਵਿੱਚ, ਤਤ ਖਾਲਸਾ ਤੇ ਬਦਾਈ ਖਾਲਸਾ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਭਾਈ ਮਨੀ ਸਿੰਘ ਨੇ ਉੱਥੇ ਇੰਟਰਫੇਅਰ ਕਰਕੇ ਉੱਥੇ ਇਹਨਾਂ ਨੂੰ ਹਰਿਮੰਦਰ ਸਾਹਿਬ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ। ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਨਾਲ ਸੀ ਗੁਰੂ ਗੋਬਿੰਦ ਸਿੰਘ ਜੀ ਮਾਮਾ ਕਿਰਪਾਲ ਸਿੰਘ, ਜਿਹੜੇ ਕਿ ਕਿਰਪਾਲ ਚੰਦ ਦੇ ਨਾਮ ਨਾਲ ਵੀ ਅਸੀਂ ਉਹਨਾਂ ਨੂੰ ਇਤਿਹਾਸਕਾਰ ਜਾਣਦੇ ਹਾਂ। ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਉੱਥੇ ਜਿਹੜੀ ਹੈਗੀ ਹੈ ਆਰੰਭ ਕੀਤਾ। ਔਰ 1737 ਦੇ ਵਿੱਚ ਜਦੋਂ ਲਾਹੌਰ ਦੇ ਵਿੱਚ ਮੁਗਲ ਸਰਕਾਰ ਦਾ ਰਾਜ ਸੀ, ਗੁਰੂ ਗੋਬਿੰਦ ਸਿੰਘ ਦੀ ਡੈਥ ਤੋਂ ਬਾਅਦ, ਉਹਨਾਂ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਵੀ ਇੱਥੇ ਕੋਈ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੀ ਪਾਬੰਦੀ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਭਾਈ ਮਨੀ ਸਿੰਘ ਨੇ ਜਿਹੜਾ ਜ਼ਕਰੀਆ ਖਾਨ ਸੀ ਉਹਨੂੰ ਲੈਟਰ ਲਿਖੀ ਕਿ ਸਾਨੂੰ ਇੱਥੇ ਦਿੱਤਾ ਜਾਵੇ ਇਸ਼ਨਾਨ ਕਰਨ ਦੀ, ਸਾਡੀ ਸੰਗਤ ਨੂੰ ਦੀਵਾਲੀ ਮਨਾਉਣ ਦੀ ਆਗਿਆ ਦਿੱਤੀ ਜਾਵੇ। ਔਰ ਉਸ ਟਾਈਮ ਫਿਰ ਇਹਨਾਂ ਨੇ 5000 ਉਸ ਟਾਈਮ ਦੇ ਰੁਪਏ ਦੇ ਵਿੱਚ ਭਾਈ ਮਨੀ ਸਿੰਘ ਦਾ ਇਹਨਾਂ ਨਾਲ ਸਮਝੌਤਾ ਹੋਇਆ ਸੀ ਕਿ ਅਸੀਂ ਇਹ ਦਰਬਾਰ ਸਾਹਿਬ ਦੀ ਦੀਵਾਲੀ ਮਨਾਵਾਂਗੇ। ਹਾਂਜੀ, ਹਾਲੇ ਉੱਥੇ ਅੱਗੇ ਜਾਣਾ, ਹਾਲੇ ਉਹ ਤੋਂ ਅੱਗੇ ਨਾ, ਹਾਂਜੀ ਹਾਲੇ ਉਹ ਤੋਂ ਪਿੱਛੇ ਹੀ ਹੈ। ਹਾਂਜੀ ਮਤਲਬ ਮੈਂ ਚਾਹੁੰਦਾ ਸੀ ਕਿ ਇਹ ਮਤਲਬ ਕੁਝ ਜਿਹੜੀਆਂ ਸਾਡੇ ਭਾਈ ਮਨੀ ਸਿੰਘ ਬਾਰੇ ਕੁਝ ਜਿਹੜੀ ਸਾਨੂੰ ਐਗਜ਼ੈਕਟਲੀ ਇਨਫੋਰਮੇਸ਼ਨ ਨਹੀਂ ਸੀ, ਜਿਵੇਂ ਡੇਟ ਆਫ ਬਰਥ ਦੇ ਵਿੱਚ ਕਾਫੀ ਫਰਕ ਹੈ। ਤੇ ਕੁਝ ਜਿਵੇਂ ਹੁਣ ਕਈ ਇਤਿਹਾਸਕਾਰ ਉਹਨਾਂ ਨੂੰ ਕੰਬੋਜ ਫੈਮਿਲੀ ਦੇ ਨਾਲ ਬਿਲੋਂਗ ਕਰਕੇ ਕਰਦੇ ਆ, ਜਿਵੇਂ ਭਾਈ ਕੇਸਰ ਸਿੰਘ ਨੇ ਛਿੱਬਰ ਉਹਨਾਂ ਨੇ ਦਾਅਵਾ ਕੀਤਾ ਸੀ ਜੀ। ਹਾਂਜੀ, ਇਹ ਚੀਜ਼ਾਂ ਦਾ ਪਿਛੋਕੜ ਜੇ ਆਪਾਂ ਲੈ ਕੇ ਚੱਲੀਏ ਤਾਂ ਸਾਨੂੰ ਮੇਰਾ ਖਿਆਲ ਹੈ ਕਿ ਐਗਜ਼ੈਕਟਲੀ ਕੋਈ ਇਨਫੋਰਮੇਸ਼ਨ ਜੇ ਤੁਹਾਡੇ ਕੋਲ ਹੈਗੀ ਕਿ ਵਾਕਈ ਹੀ ਇਹ ਕੰਬੋਜ ਦੇ ਨਾਲ ਇਹ ਕਰਦੇ, ਥੋੜਾ ਜਿਹਾ ਸਾਨੂੰ ਜਾਣਕਾਰੀ ਦਿੱਤੀ ਜਾਵੇ ਇਹਦੇ ਵਿੱਚ। ਜ਼ਰੂਰ ਔਲਖ ਸਾਹਿਬ, ਐਕਚੁਅਲੀ ਚੈਪਟਰ ਦੇ ਸ਼ੁਰੂ ਚ ਅਸੀਂ ਕੀਤਾ ਸੀ, ਮੈਨੂੰ ਲੱਗਦਾ ਤੁਸੀਂ ਥੋੜਾ ਜਿਹਾ ਲੇਟ ਜੁਆਇਨ ਕੀਤਾ। ਅਸੀਂ ਸਟਾਰਟਿੰਗ ਹੀ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਹੈ ਕਿ ਭਾਈ ਮਨੀ ਸਿੰਘ, ਬਿਲਕੁਲ ਤੁਹਾਡੀ ਇਨਫੋਰਮੇਸ਼ਨ ਸਹੀ ਹੈ। ਔਰ ਮੈਨੂੰ ਲੱਗਦਾ ਕਿ ਆਪਾਂ ਜਿਹੜੇ ਪੁਰਾਤਨ ਸਰੋਤ ਹੈ ਦੋਵਾਂ ਨੇ ਇਕੱਠੇ ਹੀ ਪੜ੍ਹੇ, ਏਦਾਂ ਲੱਗਦਾ ਵੀ ਆਪਾਂ ਇਕੱਠਿਆਂ ਨੇ ਬੈਠ ਕੇ ਪੜ੍ਹਾਈ ਕੀਤੀ ਹੈ। ਪਰ ਸੋ ਆਈ ਰੀਅਲੀ ਐਪਰੀਸ਼ੀਏਟ, ਨਹੀਂ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਸਾਡੇ ਲਈ ਕਿ ਆਪਾਂ ਕਿਹੜੇ ਸਰੋਤਾਂ ਤੋਂ ਇਨਫੋਰਮੇਸ਼ਨ ਲੈਂਦੇ ਹਾਂ। ਸੋ ਆਈ ਐਮ ਸੋ ਐਪਰੀਸ਼ੀਏਟਿੰਗ ਕਿ ਤੁਸੀਂ ਸਾਡੇ ਨਾਲ ਇਹ ਵਿਚਾਰ ਸਾਂਝੇ ਕਰਦੇ ਹੋ। ਵਿਚਾਰ ਸਾਂਝੇ ਕਰਨ ਦਾ ਇਹੀ ਮਤਲਬ ਹੁੰਦਾ। ਪਰ ਇਹ ਜਿਹੜਾ ਟੌਪਿਕ ਹੈਗਾ ਐਗਜ਼ੈਕਟਲੀ ਤੁਹਾਡੇ ਸਾਰੇ ਕੁਐਸਚਨ ਦਾ ਆਨਸਰ ਜਦੋਂ ਅਸੀਂ ਅੱਜ ਦਾ ਟੌਪਿਕ ਸ਼ੁਰੂ ਕੀਤਾ ਸੀਗਾ, ਪਹਿਲੇ ਜੇ ਤੁਸੀਂ 15 ਮਿੰਟ ਦੁਬਾਰਾ ਸੁਣੋਗੇ, ਆਪਾਂ ਉੱਥੋਂ ਹੀ ਸਟਾਰਟ ਕਰਕੇ ਕੀਤਾ ਸੀਗਾ। ਸੋ ਆਈ ਰੀਅਲੀ ਐਪਰੀਸ਼ੀਏਟ ਯੂਰ ਕਾਲ ਜੀ ਔਲਖ ਸਾਹਿਬ। ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮਚ। ਓਕੇ, ਥੈਂਕ ਯੂ ਸੋ ਮਚ ਜੀ। ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਸਾਡੇ ਨਾਲ ਇੱਕ ਹੋਰ ਦੋਸਤ ਨੇ, ਆ ਰਹੀ ਆਵਾਜ਼? ਹਾਂਜੀ, ਤੁਸੀਂ ਆਪਣਾ ਕੁਐਸਚਨ ਪੁੱਛੋ ਢਿੱਲੋਂ ਸਾਹਿਬ। ਹਾਂਜੀ, ਮੈਂ ਕਿਹਾ ਉਹਨਾਂ ਨੂੰ ਅਸੀਂ ਇਸ ਕੁਐਸਚਨ ਤੋਂ ਬਾਅਦ ਲਵਾਂਗੇ, ਪਹਿਲੇ ਆਪਾਂ ਜਰੂਰ ਡਾਕਟਰ ਸਾਹਿਬ ਇਹ ਦੱਸੋ, ਭਾਈ ਮਨੀ ਸਿੰਘ ਹੋਰਾਂ ਨੇ ਕੁਝ ਲਿਖਤਾਂ ਵੀ ਲਿਖੀਆਂ, ਕੋਈ ਕਿਤਾਬਾਂ ਵੀ ਲਿਖੀਆਂ ਜੀ, ਲਿਖੀਆਂ ਤੇ ਕਿਹੜੀਆਂ ਲਿਖੀਆਂ? ਹਾਂਜੀ, ਭਾਈ ਮਨੀ ਸਿੰਘ ਜੀ ਦਾ ਤਾਂ ਕਾਫੀ ਕਿਤਾਬਾਂ ਦੇ ਵਿੱਚ ਜਿਹੜਾ ਹੈਗਾ ਉਹ ਨਾਮ ਆਉਂਦਾ ਉਹਨਾਂ ਦਾ। ਤਾਂ ਐਕਚੁਅਲੀ ਇਟ ਇਜ਼ ਬਿਟ, ਤੁਸੀਂ ਕਹ ਲਓ ਇਵਨ ਕੰਟਰੋਵਰਸ਼ੀਅਲ। ਕਈ ਲੋਕ ਉਹਨਾਂ ਨੂੰ ਕਿਸੇ ਕਿਤਾਬ ਦੇ ਨਾਲ ਜੋੜਦੇ ਨੇ, ਕਈ ਲੋਕ ਉਹਨਾਂ ਨੂੰ ਕਿਸੇ ਅਲੱਗ ਕਿਤਾਬ ਦੇ ਨਾਲ ਜੋੜਦੇ ਨੇ। ਪਰ ਜਿਹੜੀਆਂ ਮੁੱਖ ਮੈਂ ਕਹਿ ਲੈਣਾ ਪਈ ਜਿਹਨਾਂ ਚ ਸਭ ਤੋਂ ਜ਼ਿਆਦਾ ਭਾਈ ਮਨੀ ਸਿੰਘ ਜੀ ਆਉਂਦੀ ਹੈ ਗਿਆਨ ਰਤਨਾਵਲੀ, ਜਿਹੜੀ ਹੈਗੀ ਹੈ ਕਿ ਉਹਨਾਂ ਨੇ ਜਿਹੜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਸੀਗੀਆਂ ਉਹਨਾਂ ਨੂੰ ਕਨਵਰਟ ਕਰਕੇ ਥੋੜਾ ਹੋਰ ਐਕਸਪੈਂਡ ਕਰਕੇ ਗਿਆਨ ਰਤਨਾਵਲੀ ਕਰਕੇ ਜਿਹੜੀ ਕਿਤਾਬ ਬਣਾਈ ਹੈ ਉਹਨਾਂ ਨੇ। ਫਿਰ ਭਗਤ, ਉਹ ਜਿਹੜੀ ਸੀਗੀ ਪਹਿਲੀ ਵਾਰ ਹੈ ਭਾਈ ਗੁਰਦਾਸ ਜੀ ਦੀ, ਉਹਦੀ ਐਕਸਪੈਂਸ਼ਨ ਕਰਕੇ ਗਿਆਨ ਰਤਨਾਵਲੀ ਬਣਾਈ ਹੈ ਉਹਨਾਂ ਨੇ। ਈਵਨ ਜਿਹੜੀ ਮੁੜ ਕੇ ਫਿਰ
ਇੱਕ ਹੋਰ ਕਿਤਾਬ ਹੈ ਭਗਤ ਰਤਨਾਵਲੀ, ਜਿਹੜੀ ਕਿ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੀ ਐਕਸਪੈਂਸ਼ਨ ਹੈਗੀ ਹੈ। ਸੋ ਇਹ ਉਹਨਾਂ ਦਾ ਮੇਨ ਕੰਮ ਹੈ। ਈਵਨ ਦਸਮ ਗ੍ਰੰਥ, ਜਿਹਦੇ ਬਾਰੇ ਤੁਸੀਂ, ਮੈਨੂੰ ਪਤਾ ਨਹੀਂ, ਕਈ ਵਾਰੀ ਕੰਟਰੋਵਰਸ਼ੀਅਲ ਗੱਲਾਂ ਸੁਣੀਆਂ ਕਿ ਨਹੀਂ ਸੁਣੀਆਂ, ਉਹਦੀ ਵੀ ਜਿਹੜੀ ਰਚਨਾ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਉਹਦੇ ਵਿੱਚ ਵੀ ਕਹਿ ਲਓ ਵੀ ਭਾਈ ਮਨੀ ਸਿੰਘ ਜੀ ਦਾ ਕਾਫੀ ਹੱਥ ਜਿਹੜਾ ਦੱਸਿਆ ਜਾਂਦਾ ਹੈ ਐਜ਼ ਈਦਰ ਏ ਸਕ੍ਰਾਈਬ ਔਰ ਏ ਕੰਟਰੀਬਿਊਟਰ। ਆਮ ਨਾਟ ਸ਼ੋਰ, ਮੈਂ ਦਸਮ ਗ੍ਰੰਥ ਬਾਰੇ ਕੋਈ ਕਿਸੇ ਤਰ੍ਹਾਂ ਦੀ ਵੀ ਰਿਸਰਚ ਨਹੀਂ ਕੀਤੀ ਹੋਈ। ਸੋ ਈਵਨ ਜਿਹੜੀ ਹੁਣ ਜਿਹੜੀ ਮੈਂ ਤੁਹਾਨੂੰ ਕਨਫਲਿਕਟ ਦੀ ਗੱਲ ਦੱਸ ਦੇਣਾ, ਜਿਹੜੀ ਕੰਟਰਾਡਿਕਸ਼ਨ ਦੀ ਗੱਲ ਦੱਸ ਦੇਣਾ, ਜਿਹੜੀ ਗਿਆਨ ਰਤਨਾਵਲੀ ਹੈ, ਇਹ ਹੁਣ ਭਾਈ ਮਨੀ ਸਿੰਘ ਜਨਮ ਸਾਖੀ ਦੇ ਨਾਮ ਤੇ ਐਕਚੁਅਲੀ ਜ਼ਿਆਦਾ ਮਸ਼ਹੂਰ ਹੈ। ਭਾਈ ਮਨੀ ਸਿੰਘ ਜਨਮ ਸਾਖੀ। ਜਨਮ ਸਾਖੀਆਂ ਆਪਾਂ ਕਿਹੜੀਆਂ ਪੜ੍ਹਦੇ ਨੇ? ਭਾਈ ਬਾਲਾ ਜਨਮ ਸਾਖੀ, ਪੁਰਾਤਨ ਜਨਮ ਸਾਖੀ, ਜਿਹਦੇ ਵਿੱਚੋਂ ਆ ਗਈਆਂ ਹਾਫਿਜ਼ਾਬਾਦ ਵਾਲੀ ਕਾਪੀ, ਤੇ ਵਿਲਾਇਤ ਵਾਲੀ ਜਨਮ ਸਾਖੀ, ਤੇ ਮਿਹਰਬਾਨ ਜਨਮ ਸਾਖੀ। ਸੋ ਇਹਨਾਂ ਦੇ ਵਿੱਚੋਂ ਜਦੋਂ ਭਾਈ ਮਨੀ ਸਿੰਘ ਜਨਮ ਸਾਖੀ ਆ ਜਾਂਦਾ ਨਾਮ, ਤਾਂ ਕਈ ਵਾਰੀ ਆਫਕੋਰਸ ਆਪਾਂ ਨੂੰ ਆਥੈਂਟਿਕ ਲੱਗਣਾ ਹੈ, ਕਿਉਂਕਿ ਭਾਈ ਮਨੀ ਸਿੰਘ ਜੀ ਇੱਕ ਰੀਅਲ ਪਰਸਨ ਦਾ ਨੇਮ ਹੈ, ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਬਹੁਮੁੱਲਾ ਯੋਗਦਾਨ ਹੈ। ਜਦ ਕਿ ਜਿਹੜੀਆਂ ਬਾਕੀ ਸਾਰੀਆਂ ਜਨਮ ਸਾਖੀਆਂ, ਜਾਂ ਉਹਨਾਂ ਦੇ ਆਥਰ ਦਾ ਪਤਾ ਹੀ ਨਹੀਂ ਹੈ, ਜਾਂ ਉਹ ਆਥਰ ਦਾ ਇਹ ਹੈ ਸ਼ੱਕ ਵੀ ਕਿ ਉਹ ਆਥਰ ਆਪਣੇ ਆਪ ਹੀ ਕ੍ਰੀਏਟ ਤਾਂ ਨਹੀਂ ਕੀਤੇ ਗਏ। ਪਰ ਜਿਹੜੀ ਭਾਈ ਮਨੀ ਸਿੰਘ ਜੀ ਦੇ ਨਾਮ ਦੇ ਨਾਲ ਜਨਮ ਸਾਖੀ ਜੋੜੀ ਜਾਂਦੀ ਹੈ, ਜਿਹਨੂੰ ਆਪਾਂ ਗਿਆਨ ਰਤਨਾਵਲੀ ਵੀ ਕਹਿੰਦੇ ਆ, ਈਵਨ ਜਾਂ ਜਿਹੜੀ ਇਹਨਾਂ ਦੀ ਭਗਤ ਰਤਨਾਵਲੀ ਹੈਗੀ ਹੈ, ਇਹਨੂੰ ਵੀ ਜਿਹੜੇ ਕਈ ਹਿਸਟੋਰੀਅਨ ਹੈ ਉਹ ਕਹਿੰਦੇ ਆ ਵੀ ਇਹ ਕੰਮ ਜਾਂ ਤੇ ਕਵੀ ਸੋਹਣ ਦਾ ਹੈ, ਜਾਂ ਭਾਈ ਸੂਰਤ ਸਿੰਘ ਦਾ ਕੰਮ ਹੈ। ਕਵੀ ਸੋਹਣ ਜਾਂ ਭਾਈ ਸੂਰਤ ਸਿੰਘ, ਜਿਨ੍ਹਾਂ ਦਾ ਕੰਮ ਮੁੜ ਕੇ ਭਾਈ ਮਨੀ ਸਿੰਘ ਜੀ ਦੇ ਨਾਲ ਅਟੈਚ ਕਰਤਾ ਗਿਆ। ਇਹ ਸਾਨੂੰ ਕਹਿ ਲਓ ਵੀ ਜਿਹੜੇ ਸਾਡੇ ਵਰਗੇ ਨਵੇਂ ਹਿਸਟਰੀ 'ਚ ਰਿਸਰਚ ਰੱਖਣ ਵਾਲੇ ਜਦੋਂ ਇਹ ਚੀਜ਼ਾਂ ਕਰਨ ਲੱਗਦੇ, ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਕਿ ਸਾਡਾ ਜਿਹੜਾ ਪੁਰਾਣਾ ਇਹਨਾਂ ਲਿਟਰੇਚਰ ਹੈ, ਉਹਦੀ ਓਥੈਂਟਿਸਿਟੀ ਬਹੁਤ ਹੀ ਮੁਸ਼ਕਲ ਹੈਗੀ ਆ। ਵੱਡੇ ਵੱਡੇ ਵਿਦਵਾਨ, ਕਿਸੇ ਨੇ ਕੁਛ ਕਿਹਾ ਹੈ, ਕਿਸੇ ਨੇ ਕੁਛ ਕਿਹਾ ਹੈ। ਇਸ ਕਰਕੇ ਤੁਸੀਂ ਕਈ ਵਾਰੀ ਇੰਟਰਨੈਟ ਤੇ ਦੇਖੋ, ਲੋਕੀ ਆਪਸ ਵਿੱਚ ਫਸੇ ਹੁੰਦੇ ਨੇ, ਫਲਾਨੀ ਜਨਮ ਸਾਖੀ ਸੱਚੀ ਹੈ, ਫਲਾਨੇ ਦਾ ਉੱਤਰ ਇਹ ਹੈ। ਉਹ ਇੰਨਾ ਕਨਫਿਊਜ਼ਿੰਗ ਹੋ ਜਾਂਦਾ ਆਪਣੇ ਵਰਗੇ ਬੰਦੇ ਲਈ, ਜਿੱਦਾਂ ਆਪਾਂ ਹੁਣ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਰਿਸਰਚ ਕਰਨੀ ਹੈ, ਸਾਡੇ ਕੋਲ ਕੋਈ ਇਹੋ ਜਿਹਾ ਸੋਰਸ ਨਹੀਂ ਹੈਗਾ ਕਿ ਅਸੀਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਜਾਂ ਅਕੈਡਮਿਕ ਅਦਾਰੇ ਨੂੰ ਫੋਨ ਕਰਕੇ ਕਹੀਏ ਹਾਂਜੀ ਸਾਨੂੰ ਇਹਦੇ ਲਈ ਆਥੈਂਟਿਕ ਰੈਫਰੈਂਸਿਸ ਦੇ ਦਿਓ, ਕਿਉਂਕਿ ਸਾਰਿਆਂ ਨੇ ਆਪੋ ਆਪਣੇ ਮਤਲਬ ਦੇ ਨਾਲ, ਆਪਣੇ ਆਪਣੇ ਸਮਝ ਦੇ ਮੁਤਾਬਕ, ਮੈਨੂੰ ਕਹਿਣਾ ਚਾਹੀਦਾ, ਸੌਰੀ ਮਤਲਬ ਨਹੀਂ, ਉਹਨਾਂ ਨੇ ਆਪੋ ਆਪਣੇ ਹਿਸਾਬ ਨਾਲ ਡੈਫੀਨੇਸ਼ਨਸ ਕਰਕੇ, ਕਿਸੇ ਨੇ ਕਿਸੇ ਚੀਜ਼ ਨੂੰ ਆਥੈਂਟਿਕ ਲਿਖਿਆ ਹੋਇਆ, ਕਿਸੇ ਨੇ ਕਿਸੇ ਨੂੰ। ਸੋ ਇਹ ਹਰੇਕ ਆਥਰ ਨੂੰ, ਹਰੇਕ ਰਿਸਰਚਰ ਨੂੰ ਬਾਰ-ਬਾਰ ਉਹੀ ਕੰਮ ਦੁਬਾਰਾ ਕਰਨਾ ਪੈ ਰਿਹਾ ਕਿ ਜੋ ਉਹਨੂੰ ਠੀਕ ਲੱਗਦਾ, ਜੋ ਮੈਨੂੰ ਠੀਕ ਲੱਗਦਾ, ਮੈਂ ਉਹ ਅੱਗੇ ਹੀ ਲਈ ਆਇਆ। ਸੋ ਦੈਟਸ ਹਾਊ ਦਾ ਪ੍ਰੋਸੈਸ ਕੀਪਸ ਔਨ ਗੋਇੰਗ, ਐਂਡ ਆਈ ਥਿੰਕ ਲੋਟ ਆਫ ਟਾਈਮ ਗੈਟਸ ਵੇਸਟਡ। ਕਿ ਸਾਨੂੰ ਆਥੈਂਟਿਕ ਜਿਹੜੀ ਇਨਫੋਰਮੇਸ਼ਨ ਹੈ, ਕਿਤੇ ਇੱਕ ਜਗ੍ਹਾ ਤੇ ਕਿਸੇ ਆਰਗੇਨਾਈਜੇਸ਼ਨ ਨੇ ਲਿਖ ਕੇ ਨਹੀਂ ਦਿੱਤੀ, ਭਾਵੇਂ SGPC ਹੋਵੇ, ਭਾਵੇਂ ਕੋਈ ਸਿੱਖ ਵਿਦਿਅਕ ਸੰਸਥਾ ਹੋਵੇ, ਜਿਹੜੀ ਕਿ ਬਿਲਕੁਲ ਹੋਵੇ ਕਿ ਹਾਂਜੀ ਆਹ ਫਾਈਨਲ ਹੈ। ਕਿਸੇ ਯੂਨੀਵਰਸਿਟੀ ਜਾਂ ਕਿਸੇ ਵੱਲੋਂ ਕੋਈ ਇਹੋ ਜਿਹਾ ਫਾਈਨਲ ਨਹੀਂ ਆਇਆ। ਹਰ ਇੱਕ ਆਪੋ ਆਪਣੇ ਨਵੇਂ ਆਰਟੀਕਲ, ਨਵੀਂ PhD ਆਈ ਜਾਂਦੀ ਹੈ, ਪਰ ਵੀ ਲੈਕ ਵਨ ਗੁੱਡ ਸਿੱਖ ਰੈਫਰੈਂਸ ਸੋਰਸ। ਜਿਹੜੀ ਇੱਕ ਫੋਨ ਕਾਲ ਹੋਵੇ, ਅਸੀਂ ਇੱਕ ਫੋਨ ਕਰੀਏ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਂ ਦਿੱਲੀ ਜਾਂ ਕਿਤੇ ਅਮਰੀਕਾ 'ਚ ਕਿ ਹਾਂਜੀ ਸਾਨੂੰ ਆਹ ਦੱਸੋ ਜੀ ਭਾਈ ਮਨੀ ਸਿੰਘ ਜੀ ਦਾ ਜਨਮ ਕਦੋਂ ਹੋਇਆ, ਉਹ ਕੌਣ ਸੀ, ਉਹਦੇ ਲਈ ਫਾਈਨਲ ਸਾਰੇ ਸਿੱਖ ਵਿਦਵਾਨਾਂ ਦਾ ਫਾਈਨਲ ਨਿਚੋੜ ਕੀ ਹੈ, ਕੋਈ ਇਹੋ ਜਿਹਾ ਸਿਸਟਮ ਹੌਟਲਾਈਨ ਅਨਫੋਰਚੂਨੇਟਲੀ ਨਹੀਂ ਹੈਗੀ, ਜਿਹਦੇ ਲਈ ਮੇਰੀ ਕਹਿ ਲਓ ਵੀ ਇੱਕ ਤਮੰਨਾ ਹੈਗੀ ਹੈ ਕਦੀ ਨਾ ਕਦੀ ਇਹੋ ਜਿਹਾ ਸਿਸਟਮ ਐਸਟੈਬਲਿਸ਼ ਕੀਤਾ ਜਾਵੇ ਕਿ ਜਦੋਂ ਕਿਸੇ ਨੂੰ ਕੋਈ ਇਹੋ ਜਿਹਾ ਕੁਐਸਚਨ ਹੋਵੇ, ਉਹਨੂੰ ਸ਼ਾਇਦ ਅਸੀਂ ਇਮੀਡੀਏਟਲੀ ਤਾਂ ਉੱਤਰ ਨਹੀਂ ਦੇ ਸਕੀਏ, ਪਰ ਉਹਨੂੰ ਹਫਤਾ 2 ਹਫ਼ਤੇ 'ਚ ਆਨਸਰ ਜ਼ਰੂਰ ਕਰੀਏ, ਹਾਂਜੀ ਸਾਡੀ ਸਮਝ ਦੇ ਮੁਤਾਬਕ ਆਹ ਆਨਸਰ ਹੈ। ਦੈਟ ਇਜ਼ ਸਮਥਿੰਗ ਮੈਂ ਤੁਹਾਨੂੰ ਆਪਣਾ ਇੱਕ ਅਗਲਾ ਪ੍ਰੋਜੈਕਟ ਜਿਹੜੇ ਮੰਨਦਾ ਸੀ ਉਹਦੇ ਬਾਰੇ ਦੱਸਿਆ ਜੀ। ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਅੱਗੇ ਵਧਦੇ ਹਾਂ। ਕੁਝ ਤਸਵੀਰਾਂ ਜਿਹੜੀਆਂ ਲਾਹੌਰ ਦੀਆਂ ਲੱਗਦੇ ਨੇ, ਜਿਹਦੇ ਵਿੱਚ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ, ਉਹ ਤੇ ਅੰਮ੍ਰਿਤਸਰ ਸਾਹਿਬ ਸੈਂਟਰ ਲਾਹੌਰ ਕਿਵੇਂ ਆ ਜੀ? ਅਕਸਰ ਜਿਹੜੀ ਉਹਨਾਂ ਦੀ ਸ਼ਿਫਟ ਹੋ ਗਏ, ਉਸ ਤੋਂ ਪਹਿਲਾਂ ਸ਼ਿਫਟ ਹੋ ਗਏ। ਹਾਂਜੀ। ਸੋ ਕੀ ਹੋਇਆ ਕਿ 1734 ਦੇ ਵਿੱਚ ਉਸ ਵੇਲੇ ਸੀ ਗਵਰਨਰ ਜ਼ਕਰੀਆ ਖਾਨ, ਜਿਹਦਾ ਆਪਾਂ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ ਭਾਈ ਤਾਰੂ ਸਿੰਘ ਸ਼ਹੀਦ ਜੀ ਦੇ ਚੈਪਟਰ ਦੇ ਵਿੱਚ। ਸੋ ਅਕਤੂਬਰ 1734 ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਅਪਲਾਈ ਕੀਤਾ ਗਵਰਨਰ ਜ਼ਕਰੀਆ ਖਾਨ ਨੂੰ ਕਿ ਅਸੀਂ ਇੱਥੇ ਜਿਹੜੇ ਸਿੱਖਾਂ ਨੇ ਇਕੱਠੇ ਹੋਣਾ ਹੈ ਦੀਵਾਲੀ ਦੇ ਮੌਕੇ ਤੇ, ਸਾਨੂੰ ਉਹਦੀ ਇਜਾਜ਼ਤ ਦਿੱਤੀ ਜਾਵੇ, ਜਿਹਦੇ ਲਈ ਕਿ ਉਹਨਾਂ ਨੇ 5000 ਰੁਪਈਆ ਜਿਹੜਾ ਸੀ ਉਹਦੀ ਉਹ ਫੀ ਜਿਹੜੀ ਸੀ ਉਹ ਪੇ ਕਰਨੀ ਮੁਕਰਰ ਹੋਈ। ਹੁਣ ਕਿਹਾ ਜਾਂਦਾ, ਹੁਣ ਅਲੱਗ-ਅਲੱਗ ਸਟੋਰੀਜ਼ ਹੈਗੀਆਂ, ਮੁਗਲ ਇਤਿਹਾਸ 'ਚ ਮੈਂ ਅਲੱਗ ਪੜ੍ਹੀਆਂ, ਬਟ ਜਸਟ ਹੁਣ ਆਪਾਂ ਟੌਪਿਕ ਤੋਂ ਹੋਰ ਪਾਸੇ ਨਾ ਚਲੇ ਜਾਈਏ। ਇਹ ਹੈ ਵੀ ਕਿਸੇ ਕਾਰਨ ਕਰਕੇ ਸਿੱਖ ਉੱਥੇ ਇਕੱਠੇ ਨਹੀਂ ਹੋ ਸਕੇ। ਉਹਨਾਂ ਨੂੰ ਭਿਣਕ ਲੱਗੇ ਵੀ ਸ਼ਾਇਦ ਸਰਕਾਰ ਨੇ ਉਹਨਾਂ ਨੂੰ ਫੜ ਕੇ, ਕਹਿ ਲਓ ਵੀ ਇਹ ਸਰਕਾਰ ਦੀ ਸਕੀਮ ਹੈਗੀ ਹੈ, ਸਿੱਖ ਉੱਥੇ ਨਹੀਂ ਆਏ। ਕਿਉਂਕਿ ਸਿੱਖ ਉੱਥੇ ਨਹੀਂ ਆਏ, ਇਸ ਕਰਕੇ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਮਾਲੀਆ ਜਿਹੜਾ ਸੀ, ਕੋਈ ਫਾਈਨੈਂਸ਼ੀਅਲ ਜਿਹੜਾ ਸੀ, ਉਹ ਇਕੱਠਾ ਹੀ ਨਹੀਂ ਹੋਇਆ।
ਤੇ ਭਾਈ ਮਨੀ ਸਿੰਘ ਜੀ ਨੇ ਕਿਹਾ ਵੀ ਕਿਉਂਕਿ ਕੋਈ ਲੋਕੀ ਤਾਂ ਆਏ ਨਹੀਂ ਹੈ ਵੀ ਮੈਂ 5000 ਰੁਪਈਆ ਕਰ ਦੇਵਾਂ, ਇਸ ਕਰਕੇ ਉਹਨਾਂ ਨੇ ਉਹ ਜਿਹੜਾ ਸੀ ਉਹ ਆਪਣਾ ਜਿਹੜਾ ਦੀਵਾਲੀ ਦਾ ਜੋ ਕੰਗਰੀਗੇਸ਼ਨ ਹੋਣੀ ਸੀ, ਸੰਗਤ ਨੇ ਹੋਣਾ ਸੀ, ਉਹ ਵੀ ਪ੍ਰੋਗਰਾਮ ਕੈਂਸਲ ਕਰ ਦਿੱਤਾ ਤੇ ਜਿਹੜੇ ਸੀ ਉਹ ਪੈਸੇ ਵੀ ਦੇਣ ਤੋਂ ਨਾ ਕਰ ਦਿੱਤੇ। ਇਸ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਫੜ ਕੇ ਜਿਹੜਾ ਸੀ ਉਹ ਲਾਹੌਰ ਲੈ ਗਏ, ਜਿੱਥੇ ਉਹਨਾਂ ਨੂੰ ਇਹ ਜਿਹੜੀ ਸੀ ਸਜ਼ਾਏ ਮੌਤ ਦੀ ਜਿਹੜੀ ਸੀ ਸਜ਼ਾ ਦਿੱਤੀ ਗਈ ਕਿ ਇਹਨਾਂ ਦਾ ਬੰਦ ਕੱਟ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਜੀ ਢਿੱਲੋਂ ਸਾਹਿਬ। ਜੀ ਢਿੱਲੋਂ ਸਾਹਿਬ। ਹਾਂਜੀ ਹਾਂਜੀ ਡਾਕਟਰ ਸਾਹਿਬ, ਮੈਂ ਸਕਰੀਨ ਤੁਹਾਨੂੰ ਦਿੱਤੀ ਸੀ ਕਿਉਂਕਿ ਮੈਂ ਜਰਾ ਹਾਂਜੀ ਹਾਂਜੀ ਬਿਲਕੁਲ ਡਾਕਟਰ ਸਾਹਿਬ। ਅੱਗੇ ਅਗਲਾ ਕੁਐਸਚਨ ਹੈ ਮੇਰਾ, ਇਹ ਆਪਾਂ ਇਹਨਾਂ ਦੀ ਲਾਹੌਰ ਸ਼ਿਫਟ ਦੀ ਗੱਲ ਕਰਨੇ ਸਾਂ। ਭਾਈ ਮਨੀ ਸਿੰਘ ਸ਼ਹੀਦ ਨੂੰ ਪੁਰਾਣੀ ਤੋਂ ਪੁਰਾਣੀ ਕਿਸੇ ਕਿਤਾਬ 'ਚ ਤੁਸੀਂ ਪੜ੍ਹਿਆ ਵੀ ਜਦੋਂ ਉਹਨਾਂ ਨੂੰ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਤੇ ਉਹ ਕਿਵੇਂ ਕੀਤਾ ਗਿਆ, ਉਹ ਕਿਸ ਕਿਤਾਬ 'ਚ ਤੁਸੀਂ ਪੜ੍ਹਿਆ? ਜੀ ਇਹਦੇ ਲਈ ਬਹੁਤ ਕਿਤਾਬਾਂ 'ਚੋਂ ਆਪਾਂ ਨੂੰ ਇੰਦਰਾਜ ਮਿਲ ਜਾਂਦੇ ਨੇ। ਮੈਂ ਜਿਹੜੀ ਇੱਥੇ ਯੂਜ਼ ਕੀਤੀ ਆ ਇਹ ਹੈ ਕਿਤਾਬ ਇੱਕ ਗੁਰਬਿਲਾਸ ਪਾਤਸ਼ਾਹੀ 10ਵੀਂ। ਇਹ ਮੈਂ ਕਿਤਾਬ ਕਿਉਂ ਯੂਜ਼ ਕੀਤੀ ਗੁਰਬਿਲਾਸ ਪਾਤਸ਼ਾਹੀ 10ਵੀਂ, ਕਿਉਂਕਿ ਇਹਦੇ ਆਥਰ ਕੌਣ ਨੇ? ਕੁੰਵਰ ਸਿੰਘ। ਕੁੰਵਰ ਸਿੰਘ ਕੌਣ ਨੇ? ਭਾਈ ਮਨੀ ਸਿੰਘ ਦੇ ਸਾਥੀ। ਤੋਂ ਮੈਂ ਆਪਣੇ ਹਰੇਕ ਬੁੱਕ ਦੇ ਹਰੇਕ ਪੈਰਾਗ੍ਰਾਫ ਚੈਪਟਰ ਲਈ ਕੋਸ਼ਿਸ਼ ਕੀਤੀ ਹੈ ਕਿ ਮੈਂ ਨੀਅਰੈਸਟ ਕੰਟੈਂਪਰੇਰੀ ਜਾਂ ਸੈਮੀ ਕੰਟੈਂਪਰੇਰੀ ਪ੍ਰਾਇਮਰੀ ਸੋਰਸ ਲਵਾਂ ਜਿਹ ਤੋਂ ਮੈਨੂੰ ਥੋੜੀ ਜਿਹੀ ਆਥੈਂਟਿਕ ਇਨਫੋਰਮੇਸ਼ਨ ਮਿਲਦੀ ਹੋ। ਸੋ ਉਹਨਾਂ ਦੀ ਲਿਖਤ ਦੇ ਵਿੱਚੋਂ ਮੈਂ ਤੁਹਾਨੂੰ ਕੁਝ ਲਾਈਨਾਂ ਸੁਣਾਉਣਾ। ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਕੁੰਵਰ ਸਿੰਘ ਜੀ ਲਿਖ ਰਹੇ ਆ, ਤਰਾਸ ਖਾਨ 100 ਬਚਨ ਸੁਣਾਵਾ, ਖਾਨ ਕਹਿਓ ਕਾਜੀ ਜੋ ਦਿਖਾਵਾ, ਨਹਿ ਕਾਜੀ ਨੇ ਖਾਨ ਬਖਾਨਾ, करो टूक इनको तब अब जाना, तब ही तेसा लेकर आए, जुगल अंग जब करे जुदाई। मतलब ਜ਼ਕਰੀਆ ਖਾਨ, ਇਹਦੇ ਮੈਂ ਟ੍ਰਾਂਸਲੇਸ਼ਨ ਕਰ ਦੇਣਾ, ਭਾਈ ਮਨੀ ਸਿੰਘ ਜੀ ਦੇ ਸ਼ਬਦ ਸੁਣ ਕੇ ਡਰ ਗਿਆ ਜਦੋਂ ਉਹਨਾਂ ਨੇ ਕਾਜ਼ੀ ਨੂੰ ਕਿਹਾ ਵੀ ਮਨੀ ਸਿੰਘ ਨੂੰ ਕੱਟ ਦੋ। ਉਹਨਾਂ ਨੇ ਤੇਸਾ ਲਿਆਂਦਾ ਤੇ ਉਹ ਭਾਈ ਮਨੀ ਸਿੰਘ ਜੀ ਅੱਗੇ ਕੀ ਕਹਿੰਦੇ ਆ, ਏਕ ਰੋਮ ਨਹੀਂ ਕਟੇ ਸੁਤਾਨੀ, ਮਨੀ ਸਿੰਘ ਤਬ ਬਦਨ ਬਖਾਨੀ, ਮੂਰਖ ਬੰਦ ਇਉਂ ਹੀ ਨਹੀਂ ਕਹੀ ਹੈ, ਚਿਹਨ ਸੋ ਅੰਗਰੀ ਕਰ ਲਈ। ਉਹ ਕਹਿੰਦੇ ਵੀ ਮੂਰਖਾ, ਉਹਨੂੰ ਜਲਾਦ ਨੂੰ ਕਹਿੰਦੇ ਵੀ ਤੈਨੂੰ ਇਦਾਂ ਥੋੜੀ ਕਿਹਾ ਸੀ ਵੀ ਇਦਾਂ ਸਾਰਾ ਮੈਨੂੰ ਕੱਟ ਦੇ, ਤੈਨੂੰ ਕਿਹਾ ਵੀ ਛੋਟਾ ਛੋਟਾ ਜਿਹੜਾ ਪੋਟਾ ਹੈਗਾ ਉਹ ਕੱਟ। ਜੇ ਹੈ ਹਮਕੋ ਹੁਕਮ ਦਰਬਾਰਾ, ਸੋਈ ਹੋਏ ਜਗਤ ਮੰਜਾਰਾ। ਮਤਲਬ ਉਹ ਕਹਿੰਦੇ ਵੀ ਜਿਹੜੇ ਸਮੋਲੈਸਟ ਜੁਆਇੰਟ ਹੈ ਮੇਰੇ, ਛੋਟੇ ਤੋਂ ਛੋਟਾ ਜਿਹੜਾ ਪੋਟਾ ਹੈਗਾ, ਜਲਾਦ ਨੂੰ ਕਹਿੰਦੇ ਆ ਭਾਈ ਮਨੀ ਸਿੰਘ ਜੀ ਜਦੋਂ ਸ਼ਹੀਦੀ ਹੋਣ ਲੱਗੀ ਕਿ ਉਹ ਛੋਟਾ ਕੱਟ, ਵੀ ਇਹ ਰਾਇਲ ਤੈਨੂੰ ਜਿਹੜਾ ਉੱਪਰੋਂ ਆਰਡਰ ਆਇਆ ਹੋਇਆ ਉਹ ਤੈਨੂੰ ਬੰਦ ਕੱਟਣ ਦਾ ਹੈਗਾ, ਵੱਡਾ ਨਹੀਂ ਹੈਗਾ। ਤੂੰ ਇਹਨੂੰ ਉਹ ਕੰਮ ਕਰ ਜਿਹੜਾ ਵੀ ਜਿਹੜਾ ਜਿੱਦਾਂ ਤੈਨੂੰ ਕਿਹਾ ਹੈਗਾ ਵੀ ਉਹ ਐਗਜ਼ੈਕਟਲੀ ਕਿਹਾ ਗਿਆ। ਸੋ ਇਹ ਇੱਥੇ ਢਿੱਲੋਂ ਸਾਹਿਬ ਮੈਂ 1 ਮਿੰਟ ਦੇ ਲਈ ਆਪਣੇ ਜਿਹੜੇ ਦੇਖਣ ਵਾਲੇ ਹੈਗੇ ਉਹਨਾਂ ਨੂੰ ਇੱਕ ਵੀਡੀਓ ਜ਼ਰੂਰ ਦਿਖਾਉਣੀ ਚਾਹੁੰਦਾ ਕਿ ਇਹ ਵਾਕਿਆ ਲਾਹੌਰ ਦੇ ਵਿੱਚ ਜਿੱਥੇ ਹੋਇਆ ਉਹ ਕਿਹੜੀ ਜਗ੍ਹਾ ਹੈ ਜਿੱਥੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਲ ਇਹ ਵਾਕਿਆ ਬੰਦ ਕੱਟਣ ਦਾ ਹੋਇਆ। ਆਪਾਂ ਇੱਕ ਜਿਹੜੀ ਹੈਗੀ ਵੀਡੀਓ ਆਪਣੇ ਦੇਖਣ ਵਾਲਿਆਂ ਨੂੰ ਦਿਖਾਉਣੀ। ਥੈਂਕ ਯੂ ਸਰ, ਥੈਂਕ ਯੂ। ਥੈਂਕ ਯੂ। ਇਹ ਹੈ ਜੀ ਸ਼ਾਹੀ ਕਿਲੇ ਦਾ ਮਸਤੀ ਗੇਟ। ਇਹਦੇ ਬਿਲਕੁਲ ਸਾਹਮਣੇ ਆ ਜਿਹੜੀ ਗਲੀ ਮੁੜਦੀ ਹੈ, ਇਹਦੇ ਵਿੱਚ ਗੁਰਦੁਆਰਾ ਭਾਈ ਮਨੀ ਸਿੰਘ ਸੀ ਜਿਹੜਾ ਆਪਾਂ ਵਿਜ਼ਿਟ ਕੀਤਾ ਸੀ। ਉਹ ਹੁਣ ਇਸ ਵੇਲੇ ਗੁਰਦੁਆਰਾ ਨਵੀਂ ਕੰਸਟਰਕਸ਼ਨ ਦੇ ਵਿੱਚ ਜਾ ਚੁੱਕਾ। ਇਹ ਮੈਂ ਇਸ ਕਰਕੇ ਵਾਪਸ ਇਸ ਜਗ੍ਹਾ ਤੇ ਆਇਆ ਦੇਖਣ ਵਾਸਤੇ ਕਿ ਇਹ ਬਹੁਤ ਹੀ ਇਤਿਹਾਸਿਕ ਜਗ੍ਹਾ ਹੈਗੀ ਆ। ਇਹ ਲਾਹੌਰ ਫੋਰਟ ਦੀ ਬੈਕ ਸਾਈਡ ਹੈ। ਇਹ ਮਸਤੀ ਗੇਟ ਹੈ ਜੀ ਜਿਹੜਾ ਹਾਲੇ ਵੀ ਪੂਰੀ ਬੁਲੰਦੀ ਵਿੱਚ ਹੈ। ਮਸਤੀ ਦਰਵਾਜ਼ਾ ਪੂਰੀ ਬੁਲੰਦੀ ਵਿੱਚ ਹੈ। ਇਹਦੇ ਸਾਹਮਣੇ ਗੁਰਦੁਆਰਾ ਭਾਈ ਮਨੀ ਸਿੰਘ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਆ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਬਿਲਕੁਲ ਇਹਦੀ ਪਿਛਲੀ ਬੈਕ ਸਾਈਡ ਤੇ ਸੀ। ਕਾਫੀ ਸਾਲਾਂ ਤੱਕ ਲਗਭਗ 70 ਸਾਲ ਦੇ ਕਰੀਬ ਉਹ ਗੁਰਦੁਆਰਾ ਸਾਹਿਬ ਠੀਕ ਰਿਹਾ, ਪਰ ਹੁਣ 2-3 ਸਾਲਾਂ ਤੋਂ ਉਹ ਮੇਰੀ ਕਿਤਾਬ ਦੇ ਇੱਕ ਚੈਪਟਰ ਵਿੱਚ ਉਹਨੂੰ ਪੂਰੀ ਤਰ੍ਹਾਂ ਕਵਰ ਵੀ ਕੀਤਾ ਗਿਆ। ਹੁਣ ਮੈਂ ਉੱਥੇ ਅੱਗੇ ਨਹੀਂ ਜਾਵਾਂਗਾ ਕਿਉਂਕਿ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਮੌਜੂਦ ਨਹੀਂ ਹੈ। ਇਹ ਬਹੁਤ ਹੀ ਕਮਰਸ਼ੀਅਲ ਏਰੀਆ ਹੈਗਾ ਹੈ ਲਾਹੌਰ ਦਾ, ਜਿਹਦੇ ਵਿੱਚ ਉਹ ਗੁਰਦੁਆਰਾ ਸਾਹਿਬ ਇਨਕਲੂਡ ਹੋ ਗਿਆ। ਪਰ ਜੇ ਕੋਈ ਸਿੱਖ ਯਾਤਰੀ ਇੱਥੇ ਆ ਕੇ ਸ਼ਰਧਾ ਦੀ ਭੇਟ ਕਰਨਾ ਚਾਹੁੰਦਾ ਹੈ ਭਾਈ ਮਨੀ ਸਿੰਘ ਜੀ ਨੂੰ, ਇਸ ਕਰਕੇ ਮੈਂ ਜਗ੍ਹਾ ਦਿਖਾਉਣੀ ਚਾਹੁੰਦਾ ਸੀ ਕਿ ਇਹ ਬਿਲਕੁਲ ਮਸਤੀ ਗੇਟ ਜਿਹੜਾ ਹੈ ਲਾਹੌਰ ਫੋਰਟ ਦੀ ਬੈਕ ਸਾਈਡ ਤੇ, ਇੱਥੇ ਰਾਵੀ ਦਰਿਆ ਵਗਦਾ ਸੀ। ਔਰ ਬਿਲਕੁਲ ਜਿਹੜੀ ਸਾਹਮਣੇ ਜਗ੍ਹਾ ਉੱਥੇ ਰਾਵੀ ਦਰਿਆ ਵਗਦਾ ਸੀ ਜਿੱਥੇ ਭਾਈ ਵਧੀ ਜਾਂਦੇ ਨੇ ਘੋੜੇ ਤੋਂ ਛਾਲ ਮਾਰੀ ਸੀ। ਉਹ ਜਗ੍ਹਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਨਾਲ ਸਾਡੇ ਖਿਜ਼ਰ ਜੀ ਹੈਗੇ ਨੇ ਜਿਹੜੇ ਕਿ ਹਿਸਟਰੀ ਪੜ੍ਹਾਉਂਦੇ ਨੇ ਬੱਚਿਆਂ ਨੂੰ। ਅੱਜ ਮੈਨੂੰ ਮਾਣ ਮਿਲਿਆ ਹੈ ਕਿ ਉਹ ਮੇਰੇ ਨਾਲ ਇੱਥੇ ਚੱਲ ਰਹੇ ਆ। ਥੈਂਕ ਯੂ ਸੋ ਮਚ। ਤੇ ਸਾਡੇ ਵੀਰ ਜੀ ਇਹ ਸਾਡੇ ਟੀਮ ਮੈਂਬਰ ਹੀ ਨੇ। ਇਹਨਾਂ ਨੂੰ ਮੈਂ ਖਾਸ ਕਹਿ ਕੇ ਗੱਡੀ ਵਾਪਸ ਮੋੜ ਲਓ। ਇਹਨਾਂ ਨੇ 3 ਵੀਲਰ 1 ਮਿੰਟ ਲਾਇਆ, ਕਹਿੰਦੇ ਸਰਦਾਰ ਜੀ ਤੁਹਾਨੂੰ ਗੁੱਸੇ ਨਹੀਂ ਕਰ ਸਕਦੇ। ਸੋ ਇਹ ਇੰਨਾ ਪਿਆਰ ਇੱਥੇ ਲੋਕੀ ਦੇ ਰਹੇ ਆ। ਜੇ ਗੁਰਦੁਆਰਾ ਸਾਹਿਬ ਠੀਕ ਹਾਲਤ 'ਚ ਹੁੰਦਾ ਮੈਂ ਤੁਹਾਨੂੰ ਜ਼ਰੂਰ ਇਸ ਗਲੀ ਦੇ ਅੰਦਰ ਲਿਜਾ ਕੇ ਦਿਖਾਉਂਦਾ, ਪਰ ਕਿਉਂਕਿ ਉੱਥੇ ਕਈ ਤਰ੍ਹਾਂ ਦੀਆਂ ਕਾਨੂੰਨੀ ਅੜਚਣਾਂ ਵੀ ਆਈਆਂ ਸੀ ਇੱਕ ਦੋ ਸਾਲ ਦੇ ਵਿੱਚ,
इस करके मैं हेलो जी सलाम वालेकुम जी, क्या हाल है जी? हाँ जी, इंडिया से आए हो जी? आज मैं आपको दिखाऊँ बासी थैंक यू सो मच सर। अब जाना है, उसके बाद जाना है। ये देखो जी, आम लोग मैनू जानते नहीं, रोड ते मिल के आए, वो कह रहे कि तुहानू वासे मस्जिद दिखाई है। इन्ना प्यार है पाकिस्तान के लोग, तुहानू रोक के करते हैं। हेलो जी सर, थैंक यू थैंक यू सर। थैंक यू सो मच। आ देखो जी, मैं दिखाना ही चाहता कि मेरी इन्होंने कोई जान पहचान नहीं सी, वो वैसे ही खड़े हो के ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਇੱਥੇ ਕੋਈ ਸਿਕਿਉਰਿਟੀ ਜਾਂ ਇਹੋ ਜਿਹੀ ਪ੍ਰੋਬਲਮ ਹੈਗੀ ਹੈ। ਸਟ੍ਰੇਂਜਰ ਬਿਲਕੁਲ, ਉਹਨਾਂ ਨੇ ਸਿਰਫ ਮੈਨੂੰ ਇੱਥੇ ਖੜਿਆਂ ਨੂੰ ਦੇਖਿਆ। ਮਸਜਿਦ ਦਰਵਾਜ਼ਾ ਲਾਹੌਰ ਫੋਰਟ ਦੀ ਬੈਕ ਸਾਈਡ ਤੇ ਬਹੁਤ ਇੰਪੋਰਟੈਂਟ ਹਿਸਟੋਰਿਕ ਸਪੌਟ ਹੈਗਾ, ਜਿਹਦੇ ਵਿੱਚ ਦੇਖਿਆ ਗਿਆ ਸੀ। ਸਾਹਮਣੇ ਉਹ ਜਗ੍ਹਾ ਹੈ ਜਿੱਥੇ ਰਾਵੀ ਦਰਿਆ ਵਗਦਾ ਸੀ, ਜਿੱਥੇ ਜੀ ਢਿੱਲੋਂ ਸਾਹਿਬ, ਸੋ ਆਪਾਂ ਇੱਕ ਸੈਂਪਲ ਦੇਖਿਆ ਹੈ ਉਸ ਗਲੀ ਦਾ ਜਿੱਥੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਤੇ ਢਿੱਲੋਂ ਸਾਹਿਬ ਆਪਣੀ ਕਿਤਾਬ ਦੇ ਵਿੱਚ ਇਹਦੇ ਵੀ ਮੈਂ ਅੰਦਰ ਵਾਲੀਆਂ ਤਸਵੀਰਾਂ ਬੜੀ ਮੁਸ਼ਕਲ ਦੇ ਨਾਲ ਅਸੀਂ ਐਜ਼ ਏ ਖਰੀਦਦਾਰ, ਮੇਰੇ ਜਿਹੜੇ ਫੋਟੋਗ੍ਰਾਫਰ ਕੁਝ ਦੋਸਤ ਹੈ ਉਹ ਅੰਦਰ ਗਏ ਸੀ। ਅੰਦਰੋਂ ਆ ਖਰਾਬ ਦੀ ਮਸ਼ੀਨ ਹੈ। ਇਹ ਗੁਰਦੁਆਰਾ ਸਾਹਿਬ ਦਾ ਉੱਪਰ ਦਾ ਗੁੰਬਦ ਹੈ ਜਿਹੜਾ ਉੱਪਰ ਚੜ੍ਹ ਕੇ ਤਸਵੀਰਾਂ ਲਈਆਂ ਸਨ। ਇਹ ਹੋਰ ਮੈਂ ਕੁਝ ਤਸਵੀਰਾਂ ਤੁਹਾਨੂੰ ਇੱਕ ਦੋ ਕਿਸ ਜਗ੍ਹਾ ਤੇ ਦਿਖਾ ਦੇਣਾ। ਤੁਸੀਂ ਇਹ ਆਹ ਤਸਵੀਰ ਅਸੀਂ ਗੁਆਂਢੀ ਦੇ ਛੱਤ ਤੋਂ ਲਈ ਹੋਈ ਹੈ। ਇੱਥੇ ਧਿਆਨ ਨਾਲ ਦੇਖੋ, ਉਹ ਛੋਟਾ ਜਿਹਾ ਗੁੰਬਦ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਇਹ ਨੇੜੇ ਦੇ ਛੱਤ ਤੋਂ ਹੈ ਤਸਵੀਰ। ਇਹ ਮੇਰੇ ਫਾਦਰ ਸਾਹਿਬ ਨੇ ਤੇ ਨਾਲ ਲਾਹੌਰ ਦੇ ਖੋਜੀ ਨੇ ਫੈਜ਼ਾਨ ਜੀ। ਅਸੀਂ ਗੁਆਂਢੀ ਦੀ ਛੱਤ ਤੋਂ ਖੜ ਕੇ ਉਹ ਜਿਹੜੇ ਗੁਰਦੁਆਰਾ ਸਾਹਿਬ ਹੈ ਉਹਦੇ ਦਰਸ਼ਨ ਕਰ ਰਹੇ ਹਾਂ। ਸੋ ਇਹ ਮਕਸਦ ਤੁਹਾਨੂੰ ਵੀਡੀਓ ਦਿਖਾਉਣ ਦਾ ਇਹ ਸੀ ਕਿ ਅੱਜ ਤੋਂ 7-8 ਸਾਲ ਪਹਿਲਾਂ ਵੀ ਇਹ ਇੰਡੀਆ ਦੇ ਪੋਲੀਟੀਸ਼ੀਅਨ ਨੇ, ਮੈਨੂੰ ਨਾਮ ਭੁੱਲ ਗਿਆ, ਜਿਹੜਾ ਸਰਨਾ ਸਾਹਿਬ, ਉਹ ਆਏ ਨੇ। ਤੇ ਮਤਲਬ ਉਦੋਂ ਤੋਂ ਬਾਅਦ ਵੀ ਇਸ ਦੇ ਬਾਵਜੂਦ, ਵੀਡੀਓ ਦੇ ਬਾਵਜੂਦ ਵੀ ਸਿੱਖ ਸੰਗਤ ਨੇ ਕੁਝ ਨਹੀਂ ਕੀਤਾ। ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ, ਨਾਓ ਇਟ ਇਜ਼ ਟੂ ਲੇਟ। ਇਸੇ ਕਰਕੇ ਮੈਂ ਜਦੋਂ ਆਪਣੀ ਵੀਡੀਓ ਦਿਖਾ ਰਿਹਾ ਸੀ, ਮੈਂ ਅੰਦਰ ਨਹੀਂ ਗਿਆ, ਕਿਉਂਕਿ ਹੁਣ ਇਹ ਸਾਰਾ ਏਰੀਆ ਬਹੁਤ ਕਮਰਸ਼ੀਅਲ ਹੈ, ਬਹੁਤ ਐਕਸਪੈਂਸਿਵ ਏਰੀਆ ਹੈ। ਜਦੋਂ ਕੋਈ ਕਮਰਸ਼ੀਅਲ ਜਗ੍ਹਾ ਹੋ ਜਾਂਦੀ ਹੈ, ਉੱਥੇ ਵੱਡੇ ਪਲਾਜ਼ੇ ਬਣ ਜਾਂਦੇ ਆ। ਇਟਸ ਟੂ ਲੇਟ ਨਾਓ ਟੂ ਡੂ ਸਮਥਿੰਗ ਦੇਅਰ। ਸਿਰਫ ਆਪਾਂ ਇਹ ਕਰ ਸਕਦੇ ਹਾਂ, ਜਿਹਦੇ ਲਈ ਮੈਂ ਕੋਸ਼ਿਸ਼ ਕਰਦਾ ਹੁੰਦਾ ਇੱਦਾਂ ਦੀ ਜਗ੍ਹਾ ਲਈ, ਉੱਥੇ ਘੱਟੋ ਘੱਟ ਕੁਝ ਬੋਰਡ ਲਾਤਾ ਜਾਵੇ। ਇਹ ਲਾਹੌਰ ਦੀ ਬਿਜ਼ੀਐਸਟ ਜਗ੍ਹਾ ਹੈਗੀ ਹੈ, ਲਾਹੌਰ ਫੋਰਟ ਦੇ ਨੇੜੇ। ਕੁਝ ਇਤਿਹਾਸ ਲਿਖ ਕੇ ਉਰਦੂ ਜਾਂ ਇੰਗਲਿਸ਼ ਜਾ ਕੇ ਪਲਾਕ ਫਿਲਹਾਲ ਲਾਤੀ ਜਾਵੇ, ਤਾਂ ਕਿ ਕੁਝ ਤਾਂ ਸਾਡੀ ਨਿਸ਼ਾਨੀ ਰਹਿ ਜਾਵੇ ਕਿ ਇੰਨਾ ਵੱਡਾ ਸਥਾਨ ਸੀ। ਪਰ ਉਹ ਸਥਾਨ ਜਿਹੜਾ ਇਸ ਵੇਲੇ ਹੈਗਾ, ਉਹ ਕਾਨੂੰਨੀ ਵੀ ਕਿ ਕੁਝ ਚੱਕਰ ਹੈਗੇ ਆ। ਮੈਂ ਉਸ ਬਾਰੇ ਜ਼ਿਆਦਾ ਜਿਹੜੀ ਹੈਗੀ ਜਾਣਕਾਰੀ ਜਾਂ ਗੱਲਬਾਤ ਜਿਹੜੀ ਹੈਗੀ ਆ ਉਹ ਨਹੀਂ। ਆਪਾਂ ਆਪਣੀ ਜਿਹੜੀ ਹਿਸਟਰੀ ਹੈਗੀ ਗੁਰਦੁਆਰਾ ਸਾਹਿਬ ਦੀ ਕਿਵੇਂ ਐਸਟੈਬਲਿਸ਼ ਹੋਇਆ, ਉਹਦੇ ਬਾਰੇ ਆਪਾਂ ਢਿੱਲੋਂ ਸਾਹਿਬ ਦੇ ਨਾਲ ਵਾਪਸ ਸਟੂਡੀਓ ਜਾਂਦੇ ਹਾਂ। ਜੀ ਢਿੱਲੋਂ ਸਾਹਿਬ। ਸਾਡਾ ਹੋਰ ਵੀ ਦੋਸਤ ਨੇ ਜਿਹੜੇ ਵੇਟਿੰਗ ਤੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਸਾਡਾ ਚੈਪਟਰ ਥੋੜਾ ਜਿਹਾ ਲੰਬਾ। ਮਨਿੰਦਰ ਜੀ, ਸਾਣੀ ਸਾਹਿਬ ਨੇ, ਹੋਰ ਜਿਹੜੇ ਵੀ ਨੇ ਵੇਟਿੰਗ ਤੇ ਨੇ ਆਉਣ ਲਈ। ਅਸੀਂ ਪ੍ਰੋਗਰਾਮ ਤੇ ਐਂਡ ਤੇ ਤੁਹਾਨੂੰ ਲਵਾਂਗੇ ਲਾਈਨ ਤੇ, ਤੁਸੀਂ ਉਨੀ ਦੇਰ ਪ੍ਰੋਗਰਾਮ ਸੁਣੋ, ਐਂਡ ਤੇ ਫਿਰ ਤੁਹਾਨੂੰ ਲਾਈਨ ਤੇ ਲੈਣੇ, ਕਿਉਂਕਿ ਲੰਬਾ ਵਾ ਥੋੜਾ ਜਿਹਾ, ਵਿੱਚ ਹੀ ਆਪਾਂ ਦੂਜੀ ਡਿਸਕਸ਼ਨ ਕਰਨਾ, ਫਿਰ ਲੰਬਾ ਜ਼ਿਆਦਾ ਹੋ ਜਾਣਾ। ਡਾਕਟਰ ਸਾਹਿਬ ਇਦਾਂ ਹੀ ਹੈ ਜੀ? ਜੀ ਬਿਲਕੁਲ ਠੀਕ ਹੈ ਜੀ, ਕਿਉਂਕਿ ਪਹਿਲਾਂ ਆਪਾਂ ਜਿਹੜੇ ਜਿੰਨੇ ਆਪਾਂ ਗੱਲਾਂ, ਬਹੁਤ ਸਾਰੇ ਦੋਸਤ ਅੱਜ ਦਾ ਪ੍ਰੋਗਰਾਮ ਵੇਟ ਕਰ ਰਹੇ ਆ ਕਿ ਆਪਾਂ ਇਤਿਹਾਸਿਕ ਪਹਿਲੂ ਬਹੁਤ ਟੱਚ ਕਰ ਰਹੇ ਹਾਂ, ਜਿਹੜੀਆਂ ਬਹੁਤ ਪੁਰਾਤਨ ਕਿਤਾਬਾਂ ਚੋਂ ਮੈਂ ਕੱਢ ਕੇ ਰਿਸਰਚ ਕਰਕੇ ਲੈ ਕੇ ਆਇਆ ਤੁਹਾਡੇ ਲਈ। ਮੈਂ ਕੱਲ ਦਾ ਤਿਆਰੀ ਵੀ ਕਰ ਰਿਹਾ ਸੀਗਾ, ਆਪਣੀ ਕਿਤਾਬ ਦੇ ਵਿੱਚੋਂ ਮੈਂ ਪੜ੍ਹਿਆ, ਕਿਉਂਕਿ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ। ਹੁਣ ਉਹਦੇ ਵਿੱਚੋਂ ਕੁਝ ਅੰਸ਼ ਜਿਹੜੇ ਮੈਂ ਤੁਹਾਨੂੰ ਸੁਣਾ ਰਿਹਾ, ਆਪਾਂ ਪਹਿਲਾਂ ਉਹਨਾਂ ਬਾਰੇ ਗੱਲਬਾਤ ਕਰ ਲਈਏ ਜੋ ਆਪਾਂ ਕਿਤਾਬ ਦੇ ਵਿੱਚ ਲਿਖਿਆ ਹੈ। ਫਿਰ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਕੋਈ ਕਾਲ ਜਿਹੜੀ ਹੈਗੀ ਆ ਉਹ ਅਟੈਂਡ ਕਰਾਂਗੇ। ਜੀ ਢਿੱਲੋਂ ਸਾਹਿਬ। ਹਾਂਜੀ ਡਾਕਟਰ ਸਾਹਿਬ, ਜਿਹੜੇ ਉਹ ਸਨ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਨੂੰ ਜਲਾਦ, ਉਹਦੇ ਨਾਲ ਕੀ ਸਲੂਕ ਹੋਇਆ ਜਾਂ ਕਿਵੇਂ ਉਹਦਾ ਮੈਂ ਥੋੜਾ ਜਿਹਾ ਇੰਟਰਸਟ ਉਹਦੇ ਬਾਰੇ ਵੀ ਦੱਸਣਾ। ਹਾਂਜੀ, ਹੁਣ ਉਹਦੇ ਲਈ ਆਪਾਂ ਨੂੰ ਥੋੜਾ ਹਿਸਟਰੀ ਦੀ ਹੋਰ ਕੁਝ ਕਿਤਾਬਾਂ, ਹੁਣ ਜਿਹੜੀ ਆਪਾਂ ਗੁਰੂ ਗੁਲਾਸ ਪਾਤਸ਼ਾਹੀ 10ਵੀਂ ਦੀ ਗੱਲ ਕਰਕੇ ਹਟੇ ਆ, ਇਹਦੇ ਵਿੱਚ ਹੀ ਇੱਕ ਹੋਰ ਚੀਜ਼ ਮੈਨੂੰ ਢਿੱਲੋਂ ਸਾਹਿਬ ਜਿਹੜੀ ਯਾਦ ਆਈ ਹੈ, ਉਹਦੇ ਵਿੱਚ ਲਿਖੀ ਹੋਈ ਹੈ, ਈਵਨ ਡੇਟ ਵੀ ਮਿਲਦੀ ਹੈ। ਉਹ ਕਹਿੰਦੇ ਆ ਸੰਮਤ 17 ਸਹਿਸ 51, ਮਤਲਬ 1791 ਦੀ ਸੰਮਤ, ਮਾਸ ਅਖਾੜ ਸੁਕਲ ਬਰ ਪਾਵਨ, बीच दह बीच तुर्कन को मेला तभी मृत गुरु संग चेला। कि मतलब उस वेले अशोरा ਜਿਹੜਾ ਪ੍ਰੋਸੈਸ਼ਨ ਹੈ, ਜਿਹੜਾ ਅਸ਼ੋਰਾ ਦਾ ਪ੍ਰੋਸੈਸ਼ਨ ਸੀ, ਉਹ ਚੱਲ ਰਿਹਾ ਸੀ ਸ਼ਹਿਰ ਦੇ ਵਿੱਚ। ਉਸ ਵੇਲੇ ਜਿਹੜੇ ਇਹ ਸੀ ਭਾਈ ਮਨੀ ਸਿੰਘ, ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਪੰਚਮ ਥਿਤ ਭੌਮ ਅਤਵਾਰੀ ਲਵਪੁਰ ਮਹਾਦੇਵ ਬਿਨਸਾਰੀ, ਮਤਲਬ ਹਾੜ ਮਹੀਨੇ ਦਾ 5ਵਾਂ ਤਰੀਕ ਸੀ ਜਿੱਦਣ ਇਸ ਸੂਰਬੀਰ ਯੋਧੇ ਨੇ ਲਾਹੌਰ ਦੇ ਵਿੱਚ, ਲਾਹੌਰ ਦਾ ਨਾਮ ਪੁਰਾਤਨ ਕਿਤਾਬਾਂ 'ਚ ਲਵਪੁਰ ਕਿਹਾ ਗਿਆ, ਉੱਥੇ ਜਿਹਨਾਂ ਨੇ ਆਪਣੇ ਪ੍ਰਾਣ ਤਿਆਗੇ। ਜਾ ਨਿਖਾਸਤ ਖਾਨ ਸੋ ਕਹੀਏ, ਸੌਦਾਗਰ ਕੋ ਥਾਨ ਸੋ ਲਈਏ, ਮਤਲਬ ਉਹ ਜਗ੍ਹਾ ਜਿੱਥੇ ਕਿ ਨਿਖਾਸਤ ਖਾਨ ਜਿੱਥੇ ਮਰਚੈਂਟ ਆਪਣਾ ਬਿਜ਼ਨਸ ਕਰਦੇ ਸੀ, ਉਸ ਜਗ੍ਹਾ ਤੇ, ਇਸ ਜਗ੍ਹਾ ਨੂੰ ਜਿਹੜਾ ਨਿਖਾਸ ਚੌਂਕ ਹੈ, ਨਿਖਾਸਤ ਖਾਨ, ਉਸ ਜਗ੍ਹਾ ਤੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਲਾਹੌਰ ਦੇ ਵਿੱਚ।
ਸੋ ਹੁਣ ਉਸ ਵੇਲੇ ਜਿਹੜਾ ਜਲਾਦ ਸੀ, ਬੜੀ ਇੰਟਰਸਟਿੰਗ ਗੱਲ ਇਹ ਹੈ ਜੀ ਢਿੱਲੋਂ ਸਾਹਿਬ, ਇਸ ਵਾਕਿਆ ਦੇ ਬਾਰੇ ਪੁਰਾਤਨ ਕਿਤਾਬਾਂ 'ਚ ਜਿਹੜੀ ਚੀਜ਼ ਪੜ੍ਹਨ ਵਾਲੀ ਹੈ, ਜਿਹੜੀ ਮੈਨੂੰ ਬਹੁਤ ਟੁੰਬਦੀ ਹੈ, ਇਹ ਐਕਚੁਅਲੀ ਮੈਂ ਹੋਰ ਵੀ ਕਈ ਵਾਕਿਆ 'ਚ ਦੇਖ ਰਿਹਾ, ਜਿਹੜੇ ਸਭ ਤੋਂ ਸੁਣਨ ਵਾਲੀ ਗੱਲ ਹੈ, ਜਿਹੜੇ ਲਾਹੌਰ ਸ਼ਹਿਰ ਦੇ ਮੁਸਲਮਾਨ ਸੀ ਉਹ ਵੀ ਭੁੱਬਾ ਮਾਰ ਮਾਰ ਕੇ ਰੋਏ। ਇਹ ਆਪਣੇ ਲਈ ਬੜੀ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਜਿਹੜੀਆਂ ਲੜਾਈਆਂ ਹੁੰਦੀਆਂ ਜਾਂ ਜਿਹੜੇ ਇਹ ਕੰਮ ਹੁੰਦੇ ਆ, ਇਹ ਸਰਕਾਰ ਸਟੇਟ ਵਰਸਸ ਲੋਕਾਂ ਦੇ ਹੈਗੇ ਆ, ਇਹ ਕਮਿਊਨਲ ਰਾਈਟਸ ਨਹੀਂ ਹੈਗੇ। ਇਹ ਦੋ ਕੌਮਾਂ ਜਾਂ ਦੋ ਰਿਲੀਜਨ ਜਾਂ ਦੋ ਕਾਸਟ ਸਾਬਸ ਵਿੱਚ ਨਹੀਂ ਲੜ ਰਹੀਆਂ। ਸੋ ਤਾਂ ਕਰਕੇ ਮੈਂ ਆਪਣੀ ਕਿਤਾਬ ਵਿੱਚ ਵੀ ਇਸ ਲਾਈਨ ਨੂੰ ਬੜਾ ਪ੍ਰੋਮਿਨੈਂਟਲੀ ਲਿਖਿਆ that Muslims witnessing the execution were equally astonished। ਉਹ ਗੁਰੂ ਭਾਈ ਮਨੀ ਸਿੰਘ ਜੀ ਦੀ ਬਹਾਦਰੀ ਤੋਂ ਬਹੁਤ ਜ਼ਿਆਦਾ ਕਹਿ ਲਓ ਵੀ ਅਚੰਭਿਤ ਸਨ, ਔਰ ਕਹਿ ਲਓ ਵੀ ਉਹਨਾਂ ਨੇ ਆਪਣੇ ਦੰਦਾਂ ਦੇ ਥੱਲੇ ਜਿਹੜੀ ਉਂਗਲੀ ਦਬਾਈ। ਮਤਲਬ ਇਹ ਇਦਾਂ ਲਿਖਿਆ ਗਿਆ ਵੀ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਔਰ ਬਹੁਤ ਜ਼ੋਰ ਜ਼ਾਰ ਰੋਏ ਜਿਹੜੇ ਮੁਸਲਮਾਨ ਸੀਗੇ ਸ਼ਹਿਰ ਦੇ। ਹੁਣ ਜਿਹੜੇ ਇਹਨਾਂ ਦੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਸੀ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ, ਉਹਨਾਂ ਦਾ ਜ਼ਿਕਰ ਆਉਂਦਾ ਕਿ ਉਹਨਾਂ ਨੇ ਫਿਰ ਭਾਈ ਮਨੀ ਸਿੰਘ ਜੀ ਦੀ ਮੌਤ ਦਾ ਬਦਲਾ ਲਿਆ। ਅਬਦੁਲ ਰਜ਼ਾਕ ਸੀ ਜਿਹੜਾ ਕਾਜ਼ੀ, ਉਹਨੂੰ ਉੱਥੇ ਜਾ ਕੇ ਅਲੀਗੜ੍ਹ ਦਾ ਸੀ, ਉਹ ਉੱਥੇ ਜਾ ਕੇ ਉਹਨੂੰ ਮਰਡਰ ਕੀਤਾ ਗਿਆ। ਤੇ ਇੱਕ ਹੋਰ ਜਿਹੜਾ ਸੀ ਨਾਲ, ਇੱਕ ਹੋਰ ਕਾਜ਼ੀ ਸੀ, ਉਹਨੂੰ ਮੁਜ਼ੰਗ ਜਾ ਕੇ ਜਿਹੜਾ ਸੀ ਉਹ ਮਰਡਰ ਕੀਤਾ ਗਿਆ। ਸੋ ਇਹ ਆਉਣ ਵਾਲੇ ਕੁਝ ਜਿਹੜੇ ਹਫ਼ਤੇ ਜਾਂ ਦਿਨ ਭਾਈ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਹੈਗੇ ਆ, ਉਹ ਕਾਫੀ ਸਿੱਖਾਂ ਦੇ ਵਿੱਚ ਰੋਸ ਦੀ ਲਹਿਰ ਸੀ, ਕਿਉਂਕਿ ਭਾਈ ਮਨੀ ਸਿੰਘ ਜੀ ਐਕਚੁਅਲੀ ਕਹਿ ਲਓ ਵੀ ਸਿਰਮੌਰ ਸੀਗੇ, ਔਰ ਉਸ ਵੇਲੇ ਜਿਹੜੀ ਸਿੱਖ ਲਹਿਰ ਆ ਉਹ ਕਾਫੀ ਜ਼ਿਆਦਾ ਜ਼ੋਰ ਲਾਹੌਰ ਦੇ ਵਿੱਚ ਫਿਰ ਦੁਬਾਰਾ ਫੜ ਰਹੀ ਸੀਗੀ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ, ਇੱਥੇ ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਨਾਲ ਵੀ ਉਹਨਾਂ ਦੇ ਸਾਥੀ ਵੀ ਸਾਰੀ ਗੱਲ ਹੋਣਗੇ, ਅਗਰ ਹੈ ਸੀ ਤੇ ਉਹਨਾਂ ਦੇ ਨਾਂ ਤੇ ਉਹਨਾਂ ਨਾਲ ਕੀ ਸਲੂਕ ਹੋਇਆ? ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਤੁਹਾਡਾ ਕੁਐਸਚਨ ਹੈਗਾ। ਜਿਹੜੇ ਉਹਨਾਂ ਦੇ ਨਾਲ ਸੀਗੇ ਸਾਥੀ, ਉਹਨਾਂ ਦੇ ਨਾਲ ਆਪਾਂ ਰਤਨ ਸਿੰਘ ਭੰਗੂ ਜੀ ਦੀ ਕਿਤਾਬ ਵੱਲ ਚੱਲਦੇ ਹਾਂ ਜੀ, ਪ੍ਰਾਚੀਨ ਪੰਥ ਪ੍ਰਕਾਸ਼ 1841 ਦੀ 1841 ਦੀ ਕਿਤਾਬ ਹੈ, ਜਿਹਦੇ ਵਿੱਚ ਉਹ ਲਿਖਦੇ ਨੇ, ਮਨੀ ਸਿੰਘ ਕੇ ਸਾਥ ਜੋ ਫੜੇ ਸਿੰਘ ਥੇ ਔਰ ਮਾਰੇ ਚਰਖ ਚੜਾਏ ਕੇ ਚੌਂਕ ਨਖਾਸ ਲਾਹੌਰ। दोबारा बोल रहा मैं, मनी सिंह के साथ जो फड़े सिंह थे और मारे चरख चढ़ाए के चौक निकास लाहौर। मतलब ਜਿਹੜੇ ਬਾਕੀ ਸਿੰਘ ਵੀ ਭਾਈ ਮਨੀ ਸਿੰਘ ਦੇ ਨਾਲ ਫੜ ਹੋਏ ਸੀ, ਉਸੇ ਜਗ੍ਹਾ ਤੇ ਉਹਨਾਂ ਨੂੰ ਚਰਖੜੀਆਂ ਤੇ ਚੜਾ ਕੇ, ਕਿਹੜੀ ਜਗ੍ਹਾ? ਨਖਾਸ ਚੌਂਕ ਜਿੱਥੇ ਇਹ ਆਪਾਂ ਗੁਰਦੁਆਰਾ ਸਾਹਿਬ ਦੇਖ ਕੇ ਹਟੇ ਆ, ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੋ ਇਹ ਜਿਹੜੇ ਨਾਲ ਸਾਥੀ ਸੀਗੇ, ਉਹਨਾਂ ਚੋਂ ਇੱਕ ਨਾਮ ਆਉਂਦਾ ਆ ਭਾਈ ਗੁਲਜ਼ਾਰ ਸਿੰਘ। ਕਈ ਕਿਤਾਬਾਂ ਜਿਹੜੀਆਂ ਲਾਹੌਰ ਦੇ ਬਾਰੇ ਲਿਖੀਆਂ ਗਈਆਂ, ਉਹਦੀ ਭਾਈ ਗੁਲਜ਼ਾਰ ਸਿੰਘ ਦੀ ਸਮਾਧ ਵੀ ਸੀ ਇੱਥੇ ਨਾਲ ਹੀ ਭਾਈ ਮਨੀ ਸਿੰਘ ਜੀ ਦੇ, ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈ। ਆਪਾਂ ਫਿਰ ਦੁਬਾਰਾ ਚੱਲਦੇ ਹਾਂ ਭਟਵਈਆਂ ਵੱਲ। ਭਟਵਈਆਂ ਦੇ ਵਿੱਚ ਲਿਖਿਆ ਗਿਆ, ਭਟਵਈਆਂ ਜਿਹੜੀਆਂ ਹੈਗੀਆਂ ਆਪਾਂ ਨੂੰ, ਇਹ ਗੁਰੂ ਕੀ ਸਾਖੀਆਂ ਕਿਤਾਬ ਹੈਗੀ ਆ 1790 ਦੀ ਛਪੀ ਹੋਈ, ਉਹਦੇ ਵਿੱਚ ਭਟਵਈਆਂ ਦਾ ਕੁਝ ਅਕਾਊਂਟ ਮਿਲ ਜਾਂਦੇ ਆ। ਗੁਰੂ ਕੀ ਸਾਖੀਆਂ 1790, ਉਹਦੇ ਵਿੱਚ ਭਟਵਈ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਗੁਲਜ਼ਾਰ ਸਿੰਘ ਬੇਟਾ ਆਲਮ ਸਿੰਘ, पोता दरिये का, पड़पोता मूले का, चंद्रबंशी गोत, कुआर बंजरत जलाना, संवत 1791 अषाढ़ सुदी देहों पंचमी लाहौर के मलान, गेलों भाई मनी सिंह जी बेटा माईदास का, अगे कुछ छड़ के फिर हैगा, के साथ मारा गया। मतलब गुलजार सिंह सन ऑफ आलम सिंह, ग्रैंडसन ऑफ दरिया, ग्रेट ग्रैंडसन ऑफ मूला, martyred along with भाई मनी सिंह in 1734 ਜਿਹੜਾ ਹੁਣ ਆਪਣੇ ਜਿਹੜੇ ਹੈਗੇ ਆ ਉਹ ਸਾਲ ਬਣਦੇ ਆ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਗੁਰਦੁਆਰਾ ਸਾਹਿਬ ਮਸਤੀ ਗੇਟ, ਇਹ ਜਿਹੜਾ ਵਾਕਿਆ ਜਿਹੜਾ ਨਖਾਸ ਚੌਕ ਜੀ, ਅੱਛਾ ਇਹਦੇ ਵਿੱਚ ਕਿਸ ਤਰ੍ਹਾਂ ਥੋੜੀ ਜਿਹੀ ਸਮਝਾਓਗੇ ਮੈਨੂੰ? ਉਹਨਾਂ ਦੇ ਜਿੱਥੇ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਹੋਰ ਸੀ, ਹੋਰ ਜਗ੍ਹਾ ਗੁਰਦੁਆਰਾ ਹੋਰ ਜਗ੍ਹਾ, ਉੱਥੇ ਉਹਨਾਂ ਰਹਿੰਦੇ ਸੀ? ਜੀ, ਇਹ ਐਕਚੁਅਲੀ ਢਿੱਲੋਂ ਸਾਹਿਬ ਤੁਹਾਡਾ ਕੁਐਸਚਨ ਬਹੁਤ ਵਾਜਬ ਹੈ, ਔਰ ਬਹੁਤ ਸਾਲਾਂ ਤੋਂ ਇਹਦੇ ਬਾਰੇ ਮੈਂ ਕਈ ਵਾਰੀ ਇੰਟਰਨੈਟ ਤੇ ਜਿਹੜੇ ਡਿਸਕਸ਼ਨਸ ਹੈ ਉਹ ਮੈਂ ਦੇਖਦਾ ਰਹਿਣਾ। ਉਹਦਾ ਆਨਸਰ ਹੈ ਕਿ ਡਿਸਕਸ਼ਨ ਜੀ ਮੈਨੂੰ ਮੇਰੇ WhatsApp ਨੇ ਉਹ ਵੀ ਬੜਾ ਹਿਸਟਰੀ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਨੇ, ਆਂਦੇ ਵੀ ਨਖਾਸ ਚੌਕ ਇੱਥੇ ਹੀ ਦੁੱਲੇ ਭੱਟੀ ਨੂੰ ਵੀ ਤੇ ਉਹਦੇ ਫਾਦਰ ਨੂੰ ਵੀ ਇੱਥੇ ਹੀ ਫਾਂਸੀ ਦਿੱਤੀ ਗਈ ਸੀ। ਮੰਡੀ ਘੋੜਿਆਂ ਦੀ ਮੰਡੀ ਹੈ ਇਹ ਨਖਾਸ ਚੌਕ, ਬਿਲਕੁਲ ਨਖਾਸ ਮੰਡੀ ਨੂੰ ਘੋੜਿਆਂ ਦੀ ਮੰਡੀ ਨੂੰ ਅਸਲ ਕਹਿੰਦੇ। ਹਾਂਜੀ, ਇੱਥੇ ਹੁਣ ਆਪਾਂ ਕਲੀਅਰ ਕਰਨਾ ਹੈ ਕਿ ਲਾਹੌਰ ਦੇ ਵਿੱਚ ਦੋ ਨਖਾਸ ਚੌਂਕ ਸੀਗੇ। ਜਿਹੜੀ ਮੰਡੀ ਸੀ ਘੋੜਿਆਂ ਵਾਲੀ, ਉਹ ਹੈਗਾ ਉਹ ਨਖਾਸ ਚੌਂਕ ਜਿੱਥੇ ਦੁੱਲਾ ਭੱਟੀ ਜਾਂ ਹੋਰ 100 ਲੱਖਾਂ ਦੀ ਤਾਦਾਦ ਵਿੱਚ ਜਿਹੜੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹ ਹੈਗਾ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ, ਔਰ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਜਿਹੜਾ ਜਗ੍ਹਾ ਹੈ ਉਹ ਜਗ੍ਹਾ ਹੈ ਜਿਹਨੂੰ ਨਖਾਸ ਚੌਂਕ ਕਿਹਾ ਜਾਂਦਾ।
ਸ਼ਹੀਦ ਭਾਈ ਤਾਰੂ ਸਿੰਘ ਔਰ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਵਾਲਾ ਜਿਹੜੀ ਜਗ੍ਹਾ ਹੈਗੀ ਹੈ। ਪਰ ਲਾਹੌਰ ਦੇ ਵਿੱਚ ਜਦੋਂ ਮੁਹੰਮਦ ਸ਼ਾਹ ਰੰਗੀਲਾ ਦਾ ਟਾਈਮ ਸੀ, ਮੁਹੰਮਦ ਸ਼ਾਹ ਰੰਗੀਲਾ ਕਦੋਂ ਹੋਇਆ? 1702 ਤੋਂ ਲੈ ਕੇ 1748। ਇਸ ਟਾਈਮ ਦੇ ਵਿੱਚ ਕਿਤਾਬਾਂ 'ਚ ਆਪਾਂ ਨੂੰ ਕਈ ਜਗ੍ਹਾ ਮਿਲ ਜਾਂਦਾ ਕਿ ਲਾਹੌਰ ਦੇ ਵਿੱਚ 2 ਨਖਾਸ ਚੌਂਕ ਹੈਗੇ ਆ। ਨਖਾਸ ਚੌਂਕ ਜਿੱਥੇ ਇਹ ਪਸ਼ੂਆਂ ਦੀ, ਇਸ ਜਗ੍ਹਾ ਦਾ ਹਵਾਲਾ ਕਿਸ ਕਿਤਾਬ 'ਚ ਮਿਲਦਾ, ਨਾਲ ਹੀ ਉਹ ਵੀ ਪੁੱਛ ਲੈਣਾ। ਇਸ ਜਗ੍ਹਾ ਦਾ ਨਾਮ ਵੀ ਨਖਾਸ ਚੌਂਕ ਹੀ ਸੀ, ਜਿਹੜੀ ਮਸਤੀ ਗੇਟ ਦੇ ਬਿਲਕੁਲ ਸਾਹਮਣੇ ਸੀ। ਇੱਥੇ ਵੀ ਮੰਡੀ ਲੱਗਦੀ ਸੀ। ਸੋ ਲਾਹੌਰ ਦੇ ਵਿੱਚ 2 ਨਖਾਸ ਚੌਂਕ ਹੈਗੇ ਆ। ਇੱਕ ਇਹ ਜਿੱਥੇ ਇਹ ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ, ਜਿਹੜਾ ਆਪਾਂ ਮਸਤੀ ਗੇਟ ਦੇ ਸਾਹਮਣੇ ਗਲੀ ਦੀ ਵੀਡੀਓ ਦਿਖਾ ਕੇ ਹਟੇ ਆ, ਤੇ ਦੂਸਰਾ ਨਖਾਸ ਚੌਂਕ ਜਿਹੜਾ ਹਾਲੇ ਵੀ ਨਖਾਸ ਚੌਂਕ ਦੇ ਨਾਮ ਤੇ ਲਾਹੌਰ 'ਚ ਕਿਹਾ ਜਾਂਦਾ, 9 ਲੱਖਾ ਬਾਜ਼ਾਰ ਵੀ ਉਹਨੂੰ ਕਿਹਾ ਜਾਂਦਾ। ਉਹ ਜਿਹੜਾ ਕੱਲ ਪਰਸੋਂ ਹੀ ਆਪਾਂ ਗੁਰਦੁਆਰਾ ਸਾਹਿਬ ਬਾਰੇ ਗੱਲਬਾਤ ਕਰਕੇ ਹਟੇ ਆ, ਭਾਈ ਤਾਰੂ ਸਿੰਘ ਸ਼ਹੀਦ ਦੀ, ਉਹ ਜਿਹੜਾ ਏਰੀਆ ਹੈਗਾ ਦੈਟ ਇਜ਼ ਆਲਸੋ, ਉਹਨੂੰ ਲੰਡਾ ਬਾਜ਼ਾਰ ਵੀ ਕਹਿੰਦੇ ਆ। ਉਹ ਬਹੁਤ ਭੀੜ ਵਾਲਾ ਇਲਾਕਾ ਹੈਗਾ, ਉਹ ਰੇਲਵੇ ਸਟੇਸ਼ਨ ਦੇ ਬਿਲਕੁਲ ਆਪੋਜ਼ਿਟ ਹੈ। ਇਹ ਜਿਹੜਾ ਹੈਗਾ, ਇਹ ਮਸਤੀ ਗੇਟ ਦੇ ਬਿਲਕੁਲ ਸਾਹਮਣੇ ਵੀ ਨਖਾਸ ਚੌਕ ਹੁੰਦਾ ਸੀ ਡਿਊਰਿੰਗ ਦਾ ਟਾਈਮ ਆਫ ਮੁਹੰਮਦ ਸ਼ਾਹ ਰੰਗੀਲਾ, ਜਿੱਥੇ ਕਿ ਇੱਥੇ ਵੀ ਘੋੜਿਆਂ ਦੀ ਜਿਹੜੀ ਮਾਰਕੀਟ ਸੀ ਉਹ ਲੱਗਦੀ ਸੀ। ਸੋ ਭਾਈ ਸ਼ਹੀਦ ਭਾਈ ਮਨੀ ਸਿੰਘ ਨੂੰ ਸ਼ਹੀਦ ਜਿਹੜਾ ਕੀਤਾ ਗਿਆ ਸੀ ਨਖਾਸ ਚੌਕ, ਨਖਾਸ ਮੁਹੱਲਾ ਜਾਂ ਨਖਾਸ ਏਰੀਆ ਜੋ ਵੀ ਕਹਿੰਦੇ ਹੋਗੇ, ਉਹ ਇਹ ਵਾਲਾ ਹੈਗਾ ਐਗਜ਼ੈਕਟਲੀ ਆਪੋਜ਼ਿਟ ਟੂ ਮਸਤੀ ਗੇਟ, ਜਿੱਥੇ ਉਹਨਾਂ ਦਾ ਮੁੜ ਕੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ। ਜੀ ਢਿੱਲੋਂ ਸਾਹਿਬ। ਆਪਾਂ ਹਰ ਗੁਰਦੁਆਰਾ ਸਾਹਿਬ ਦੀ ਵੀਡੀਓ 'ਚ ਕਰਦੇ ਨੇ 1924 ਵਾਲੇ ਵਿਜ਼ਿਟਰ, ਗੁਮਨਾਮ ਵਿਜ਼ਿਟਰ, ਜਿਨ੍ਹਾਂ ਦਾ ਨਾਮ ਨਹੀਂ ਲਿਖਿਆ ਆਪਣੀ ਕਿਤਾਬ 'ਚ, ਨਾਮ ਭੁੱਲ ਗਿਆ ਮੇਰੇ ਦਿਨ 'ਚੋਂ, ਕੀ ਨਾਮ ਉਹਨਾਂ ਦੀ ਕਿਤਾਬ ਦਾ? ਹਾਂਜੀ, ਉਸ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ। ਮੈਂ ਨਾਲ ਹੀ ਉਦੋਂ ਭੁੱਲ ਗਿਆ ਸੀਗਾ, ਮੈਂ ਦੱਸਦਾ ਜਾਵਾਂ ਕਿ ਭਾਈ ਗੁਲਜ਼ਾਰ ਸਿੰਘ ਦਾ ਇੱਕ ਨਾਮ ਆਉਂਦਾ ਹੈ, ਜਿਹੜੇ ਭਾਈ ਮਨੀ ਸਿੰਘ ਜੀ ਦੇ ਨਾਲ ਸੀ। ਇੱਥੇ ਨਾਮ ਇੱਕ ਹੋਰ ਆਉਂਦਾ ਹੈ ਜੀ, ਭਾਈ ਬਾਬਾ ਰਾਮ ਸਿੰਘ ਬੇਦੀ। ਇਹ ਨਿਹੰਗ ਸਿੰਘ ਸੀਗੇ। ਇਹਨਾਂ ਦਾ ਪਿੰਡ ਸੀਗਾ ਕੋਟਲਾ ਫਕੀਰ ਚੰਦ, ਖਿਆਲਕੋਟ ਦੇ ਕੋਲ ਪਿੰਡ ਹੈ। ਹੁਣ ਕੋਟਲਾ ਫਕੀਰ ਚੰਦ ਦੇ ਕੋਈ ਸਿੱਖ ਕਰੈਕਟਰ ਹੋਣ, ਇਸ ਕਰਕੇ ਮੈਂ ਉਹਨਾਂ ਨੂੰ ਵੀ, ਤੁਹਾਨੂੰ ਪਤਾ ਹੀ ਹੈ ਮੇਰਾ ਇੰਟਰਸਟ ਪਾਕਿਸਤਾਨ ਦੀ ਹਰ ਪਿੰਡ ਦੇ ਨਾਲ ਰਹਿੰਦਾ ਹੈ। ਸੋ ਆਈ ਫਾਊਂਡ ਇਟ ਇੰਟਰਸਟਿੰਗ ਫॉर ਮੀ ਟੂ ਐਡ ਇਨ ਦਿਸ ਚੈਪਟਰ, ਆਪਣੀ ਕਿਤਾਬ ਦੇ ਵਿੱਚ ਜੋ ਐਡ ਕੀਤਾ ਹੈ। ਬਾਬਾ ਰਾਮ ਸਿੰਘ ਬੇਦੀ ਜੋ ਕਿ ਨਿਹੰਗ ਵਾਰੀਅਰ ਸਨ, ਜਿਨ੍ਹਾਂ ਦੀ ਡੈਥ ਹੋਈ ਜਾ ਕੇ 1797 ਦੇ ਵਿੱਚ। ਉਹਨਾਂ ਦੇ ਵੀ ਜਿਹੜੀ ਸੀਗੀ ਸਮਾਧ, ਉਹ ਭਾਈ ਮਨੀ ਸਿੰਘ ਜੀ ਦੀ ਸਮਾਧ ਦੇ ਬਿਲਕੁਲ ਨਾਲ, ਭਾਈ ਗੁਲਜ਼ਾਰ ਦੀ ਸਮਾਧ ਦੇ ਨਾਲ ਬਿਲਕੁਲ ਇਸ ਜਗ੍ਹਾ ਤੇ ਹੀ ਲਾਈ ਗਈ ਸੀ। ਉਹਨਾਂ ਦੀ ਸ਼ਹਾਦਤ ਹੋਈ ਸੀਗੀ ਪੜੋਪੀ, ਜਿਹੜਾ ਹੁਣ ਗੁਜਰਾਤ ਹੈਗਾ ਪਾਕਿਸਤਾਨ ਦੇ ਵਿੱਚ, ਉਹਦੇ ਬਿਲਕੁਲ ਨੇੜੇ ਹੈ। ਜਦੋਂ ਸ਼ਾਹਾਂਚੀ ਖਾਨ ਦਾ ਉਹਦਾ ਐਕਚੁਅਲੀ ਅਸਲੀ ਨਾਮ ਸੀ ਅਹਿਮਦ ਖਾਨ ਬਰਾਕਜ਼ਾਈ, ਜਿਹਦਾ ਨਾਮ ਸ਼ਾਹਾਂਚੀ ਖਾਨ ਹੈ। ਉਹ ਸ਼ਾਹ ਜ਼ਮਨ ਦੁਰਾਨੀ ਦਾ ਜਨਰਲ ਸੀ, ਉਹਦੇ ਨਾਲ ਲੜਦਿਆਂ ਉਹਨਾਂ ਦੀ ਸ਼ਹਾਦਤ ਹੋਈ ਸੀ। ਸੋ ਉਹ ਉਸ ਵੇਲੇ ਦਾ ਜਿਹੜਾ ਹੈਗਾ ਉਹ ਸੀਨ ਹੈਗਾ। ਹੁਣ ਤੁਹਾਡਾ ਕੁਐਸਚਨ ਸੀ ਢਿੱਲੋਂ ਸਾਹਿਬ ਵੀ ਇਹ ਜਿਹੜੀ ਜਗ੍ਹਾ ਹੈਗੀ, ਉਹ ਜਿਹੜੀ ਮਾਡਰਨ ਕਿਤਾਬ ਹੈ ਉਹਦੇ ਵਿੱਚ ਕੀ ਲਿਖਿਆ ਗਿਆ। ਹੁਣ ਉਸ ਤੋਂ ਉਹਦੇ ਲਈ ਆਪਾਂ ਨੂੰ ਪਹਿਲਾਂ ਲੱਭਣਾ ਪੈਣਾ ਕਿ ਉਹ ਗੁਰਦੁਆਰਾ ਬਣਿਆ ਕਿੱਦਾਂ। ਹੁਣ ਆਪਾਂ ਇਸ ਕਿਤਾਬ ਦੇ ਵਿੱਚ ਢਿੱਲੋਂ ਸਾਹਿਬ ਹਰੇਕ ਗੁਰਦੁਆਰਾ ਸਾਹਿਬ ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ, ਉਹ ਆਪਾਂ ਜ਼ਰੂਰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਕਿ ਗੁਰਦੁਆਰਾ ਦੀ ਤਮੀਰ ਕਦੋਂ ਹੋਈ, ਪਹਿਲਾਂ ਨੀਂਹ ਪੱਥਰ ਕਿਹਨੇ ਰੱਖਿਆ, ਜਾਂ ਪਹਿਲਾਂ ਕਿੱਦਾਂ ਸੀ, ਧਰਮਸ਼ਾਲਾ ਸੀ। ਸੋ ਇਹਦੇ ਲਈ ਬੜੀ ਇੰਟਰਸਟਿੰਗ ਸਟੋਰੀ ਜਿਹੜੀ ਮੈਨੂੰ ਮਿਲੀ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਜਿਹੜਾ ਲਾਹੌਰ ਸੀ, ਇਹ ਭੰਗੀ ਸਰਦਾਰਾਂ ਦੇ ਕੋਲ ਸੀ। ਜਿਹੜੇ ਸਿੱਖ ਮਿਸਲ ਸੀਗੀਆਂ ਉਹਨਾਂ ਦੇ ਕੋਲ ਸੀ। ਇਹਨਾਂ 'ਚ 3 ਸਿੱਖਾਂ ਦਾ ਜਿਹੜਾ ਨਾਮ ਆਉਂਦਾ, ਗੁੱਜਰ ਸਿੰਘ ਭੰਗੀ, ਸੂਬਾ ਸਿੰਘ ਤੇ ਸਰਦਾਰ ਲਹਿਣਾ ਸਿੰਘ। ਜਿਹੜੇ ਲਹਿਣਾ ਸਿੰਘ ਸੀਗੇ, ਇਹ ਉਸ ਵੇਲੇ ਗਵਰਨਰ ਸੀਗੇ ਆਪਣੇ ਲਾਹੌਰ ਦੇ। ਇਹ ਕਿਹਾ ਜਾਂਦਾ ਵੀ ਬਾਬਾ ਰਾਮ ਸਿੰਘ ਬੇਦੀ, ਜਦੋਂ ਉਹਨਾਂ ਦੀ ਸ਼ਹਾਦਤ ਹੋਈ ਹੈ ਇਸ ਲੜਾਈ ਦੇ ਨਾਲ, ਅਹਿਮਦ ਖਾਨ ਬਰਾਕਜ਼ਾਈ ਸ਼ਾਹਾਂਚੀ ਖਾਨ ਦੇ ਨਾਲ ਲੜਾਈ ਦੇ ਵਿੱਚ ਉਹ ਸ਼ਹੀਦ ਹੋਏ ਨੇ। ਹੁਣ ਕਿਹਾ ਜਾਂਦਾ ਇਹ ਇੱਕ ਐਨੈਕਡੋਟ ਦੇ ਮੁਤਾਬਕ ਕਿ ਉਹ ਜਿਹੜੇ ਲਹਿਣਾ ਸਿੰਘ ਸਰਦਾਰ ਸੀ, ਉਹਦੇ ਸੁਪਨੇ 'ਚ ਆਏ। ਉਹਨਾਂ ਨੇ ਸੁਪਨੇ 'ਚ ਆ ਕੇ ਕੀ ਕਿਹਾ, ਮੈਂ ਤੁਹਾਨੂੰ ਇਹ ਵਾਕਿਆ ਸੁਣਾਉਣਾ ਆਪਣੀ ਕਿਤਾਬ ਦੇ ਵਿੱਚੋਂ ਹੀ। ਉਹ ਕਹਿੰਦੇ, ਸਾਬ ਰਾਮ ਸਿੰਘ ਮਨ ਭਾਇਓ, ਲਹਿਣਾ ਜੀ ਕੋ ਸੁਪਨ ਦਿਖਾਇਓ। ਮਤਲਬ ਰਾਮ ਸਿੰਘ ਬਹੁਤ ਖੁਸ਼ ਹੋਇਆ ਤੇ ਉਹ ਲਹਿਣਾ ਸਿੰਘ ਜੀ ਦੇ ਸੁਪਨੇ ਦੇ ਵਿੱਚ ਆਇਆ। ਲਵਪੁਰ ਕਿਲੇ ਕੇਰ ਦਰ ਜੋਈ, ਸ਼ਹਿਰ ਉਰ ਅਬ ਮ੍ਰਿਦਤ ਹੋਈ। ਮਤਲਬ ਉਹ ਕਿਹਾ ਕਿ ਲਾਹੌਰ ਦੇ ਕਿਲੇ ਦਾ ਉਹ ਗੇਟ ਦੇਖ ਜਿਹੜਾ ਸ਼ਹਿਰ ਦੀ ਤਰਫ ਬੰਦ ਹੁੰਦਾ। ਹੁਤੋਂ ਨਿਖਾਸ ਚੌਂਕ 3 ਆਗੇ, ਸੀਸ ਸਿੰਘਨ ਕੇ ਤਹਿ ਬੋਹ ਲਾਗੇ। ਤੇ ਉਹ ਤੋਂ ਥੱਲੇ, ਉਹ ਤੋਂ ਥੋੜੇ ਅੱਗੇ ਜਾ, ਉੱਥੇ ਨਿਖਾਸ ਜਿਹੜੀ ਹੈਗੀ ਉਹ ਮਾਰਕੀਟ ਲੱਗਦੀ ਆ। ਇੱਥੇ ਜਿਹੜੇ ਸਿੱਖਾਂ ਦੇ ਸਿਰ ਆ, ਜਿਹੜੇ ਉਹਨਾਂ ਦੇ ਸਕੈਲਟਨ ਆ, ਜਾਂ ਉਹਨਾਂ ਦੇ ਕੰਕਾਲ ਆ, ਜਾਂ ਜਿੰਨਾ ਵੀ ਉਹਨਾਂ ਦੀ ਬੋਡੀ ਦੇ ਪਾਰਟਸ ਬਚੇ ਹੋਏ ਆ, ਉੱਥੇ ਦੱਬੇ ਹੋਏ ਆ। 3 ਸਿੰਘਨ ਯੁਤ ਸੀਸ ਹਮਾਰਾ,
ਢਿੱਗ ਮਸੀਤ ਹੈ ਕੂਪ ਮਝਾਰਾ, ਮਤਲਬ ਉਹ ਜਿਹੜੇ ਸਿਰ ਦੱਬੇ ਹੋਏ ਆ ਉਹਨਾਂ ਚੋਂ ਰਾਮ ਸਿੰਘ ਬੇਦੀ ਸੁਪਨੇ ਚ ਕਹਿ ਰਹੇ ਆ ਕਿ ਮੇਰਾ ਵੀ ਇੱਕ ਸੀਸ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ one of those heads is of mine। ਜਿਹੜੇ ਉਹਦੇ ਬਿਲਕੁਲ ਨੇੜੇ ਇੱਕ ਮਸਜਿਦ ਹੈਗੀ ਆ ਜਿਹਦੇ ਬਾਰੇ ਆਪਾਂ ਇੱਕ ਚੈਪਟਰ ਚ ਅੱਗੇ ਜਾ ਕੇ ਗੱਲ ਕਰਾਂਗੇ। ਉਹ ਹਾਲੇ ਵੀ ਮਸਜਿਦ ਹੈਗੀ ਆ, ਬਹੁਤ ਫੇਮਸ ਮਸੀਤ ਹੈਗੀ ਆ ਉਹ ਲਾਹੌਰ ਦੀ। ਉਹ ਕਹਿੰਦੇ ਤਿੰਨ ਸਿੰਘਨ ਯੁੱਤ ਸੀਸ ਹਮਾਰਾ, ਡਿੱਗ ਮਸੀਤ ਹੈ ਕੂਪ ਮਝਾਰਾ, ਹਮਰੇ ਮਸਤਕ ਪਰ ਹੈ ਰੇਖਾ, ਓ ਸਤਨਾਮ ਦਿਡ ਲੇਖਾ। ਕਹਿੰਦੇ ਤੈਨੂੰ ਕਿੱਦਾਂ ਪਤਾ ਲੱਗੂਗਾ ਕਿ ਉਹ ਮੇਰਾ ਸਿਰ ਹੈ? on my head you will find written ਓਮ ਸਤਨਾਮ is written, ਵਾਹਿਗੁਰੂ ਕੀ ਫਤਿਹ ਅੱਖਰ ਜੇ, ਮਨੀ ਸਿੰਘ ਕੇ ਮਾਥੇ ਪਰਸੇ। ਉਹ ਕਹਿੰਦਾ ਮੇਰਾ ਸਿਰ ਤੇ ਤਾਂ ਪਤਾ ਲੱਗਿਆ ਕਿ ਉੱਤੇ ਓਮ ਸਤਨਾਮ ਲਿਖਿਆ ਹੋਇਆ, ਪਰ ਜਦੋਂ ਭਾਈ ਮਨੀ ਸਿੰਘ ਜੀ ਦਾ ਸਰੀਰ ਲੱਭਣਾ ਹੈ ਉਹਨਾਂ ਦੇ ਮੱਥੇ ਦੇ ਉੱਤੇ ਵਾਹਿਗੁਰੂ ਕੀ ਫਤਿਹ ਜਿਹੜਾ ਹੈ ਉਹ ਉਕਰਿਆ ਹੋਇਆ ਹੈ। ਸੋ ਜਿੱਦਾਂ ਆਪਾਂ ਪੁਰਾਣੇ ਜ਼ਮਾਨੇ 'ਚ ਵੀ ਲੋਕੀ ਕਹਿੰਦੇ ਵੀ ਟੈਟੂ ਕਰਾਉਂਦੇ ਹੁੰਦੇ ਸੀ, ਉਹ ਏਦਾਂ ਆਪਣੀ ਨਿਸ਼ਾਨੀ ਮੱਥੇ ਦੇ ਉੱਤੇ ਕੀ ਉਕਰਿਆ ਹੋਇਆ, ਤੇ ਭਾਈ ਮਨੀ ਸਿੰਘ ਦੇ ਮੱਥੇ ਦੇ ਉੱਤੇ ਕੀ ਹੈਗਾ ਉਹ ਉਕਰਿਆ ਹੋਇਆ। ਸੋ ਕਿਹਾ ਜਾਂਦਾ ਵੀ ਇਸ ਸੁਪਨੇ ਦੇ ਮੁਤਾਬਕ ਇਹ ਹੁਣ ਗੱਲਾਂ ਬਣੀਆਂ ਹੋਈਆਂ ਕਿੱਦਾਂ ਬਣੀਆਂ, ਬਟ ਆਮ ਜਸਟ ਕੋਟਿੰਗ ਯੂ ਫਰੋਮ ਦਾ ਓਲਡ ਬੁੱਕਸ, ਕਿ ਲਹਿਣਾ ਸਿੰਘ ਜੀ ਨੇ ਫਿਰ ਉਸ ਜਿਹੜੇ ਖੂਹ ਸੀ ਉੱਥੇ ਮਸਜਿਦ ਦੇ ਨੇੜੇ ਉਹਦੀ ਖੁਦਵਾਈ ਕੀਤੀ। ਉੱਥੇ ਉਹਨੂੰ ਬਹੁਤ ਜਿਹੜੇ ਸੀਗੇ ਕੰਕਾਲ ਮਿਲੇ। ਉੱਥੇ ਫਿਰ ਉਹ ਲਿਖਦੇ ਆ, ਝੰਡਾ ਤਹਾਂ ਸ਼ਹੀਦਨ ਕੇਰਾ, ਝੁਲਵਾਇਓ ਸਰਦਾਰ ਵਡੇਰਾ, ਸੁੰਦਰ ਦਿਓ ਮਕਾਨ ਬਣਵਾਈ, ਦਈ ਜਗੀਰ ਔਰ ਬਹਲਾਈ। ਕਿ ਮਤਲਬ ਫਿਰ ਉੱਥੇ ਲਹਿਣਾ ਸਿੰਘ ਨੇ ਉਸ ਜਗ੍ਹਾ ਤੇ ਬਹੁਤ ਮਕਾਨ ਬਣਵਾਏ, ਆਪਣਾ ਜਿਹੜਾ ਨਿਸ਼ਾਨ ਗੱਡਿਆ। ਤਾਂ ਕਰਕੇ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਉੱਥੇ ਕੰਸਟਰਕਸ਼ਨ ਭੰਗੀ ਸਰਦਾਰਾਂ ਦੇ ਸਮੇਂ ਤੇ ਜਿਹੜੀ ਉਹ ਕੀਤੀ ਗਈ। ਇਹ ਭੰਗੀ ਸਰਦਾਰਾਂ ਦਾ ਢਿੱਲੋਂ ਸਾਹਿਬ ਗੁਰਦੁਆਰਾ ਸ਼ਹੀਦ ਸਿੰਘ ਸਿੰਘੜੀਆਂ 'ਚ ਵੀ ਕਾਫੀ ਜ਼ਿਕਰ ਆਉਂਦਾ ਹੈ। ਸੋ ਮੈਨੂੰ ਲੱਗਦਾ ਇਹਨਾਂ ਦਾ ਕਾਫੀ ਰੋਲ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਕਈ ਗੁਰਦੁਆਰਿਆਂ ਨੂੰ ਕੰਸਟਰਕਟ ਕਰਦਾ। ਹੁਣ ਆਪਾਂ ਕਿਤਾਬ ਦੀ ਗੱਲ ਕਰਦੇ ਹਾਂ, ਜਿਹਦਾ ਤੁਹਾਡਾ ਕੁਐਸਚਨ ਸੀ। ਆਪਾਂ ਹਰ ਚੈਪਟਰ 'ਚ ਗੱਲ ਕਰਦੇ ਹਾਂ ਕਿ ਜਿਹੜੀ 1924 ਜਾਂ 26 ਦੇ ਵਿੱਚ ਕਿਤਾਬ ਆਪਾਂ ਆਪਣੀ ਬੁੱਕ 'ਚ ਯੂਜ਼ ਕੀਤੀ ਆ, ਇੱਕ ਜਿਹੜਾ ਟਰੈਵਲਰ ਹੈਗਾ ਉਹ ਗੁਰਦੁਆਰਾ ਸਾਹਿਬ 'ਚ ਵਿਜ਼ਿਟ ਕਰਦਾ, ਹਰੇਕ ਪਾਕਿਸਤਾਨ ਸਾਈਡ ਵਾਲੇ ਗੁਰਦੁਆਰਿਆਂ ਦਾ ਉਹਨੇ ਕਾਫੀ ਡਿਟੇਲ ਵਿਵਰਣ ਕੀਤਾ। ਇਸ ਗੁਰਦੁਆਰਾ ਬਾਰੇ ਕੀ ਲਿਖਦਾ, ਇਹਦੇ ਲਈ ਬੜੀ ਇੰਟਰਸਟਿੰਗ ਚੀਜ਼ ਉਹ ਲਿਖਦਾ, ਇਸ ਗੁਰਦੁਆਰੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਹੈ ਤੇ ਅਠਪਹਿਲੀ ਹੈ। ਸਫੇ 1422 ਅਕਹਿਰੇ ਹਨ, ਅੰਤ ਵਿੱਚ ਰਾਗਮਾਲਾ ਤੇ ਵਿਧੀ ਸਿਆਹੀ ਦੀ ਲਿਖੀ ਹੋਈ ਹੈ। ਇਸ ਦੇ ਲਿਖੇ ਜਾਣ ਦੀ ਤਰੀਕ ਭਾਦਰੋਂ ਵਧੀ 10 ਸੰਮਤ 1860 ਬਿਕਰਮੀ ਹੈ। ਪੁਜਾਰੀ ਸਿੰਘ ਹੈ, ਗੁਰਦੁਆਰਾ ਲੋਕਲ ਕਮੇਟੀ ਹੈ, ਲੰਗਰ ਤੇ ਰਹਿائش ਦਾ ਪ੍ਰਬੰਧ ਨਹੀਂ ਹੈ। ਹੁਣ ਢਿੱਲੋਂ ਸਾਹਿਬ ਆਪਾਂ ਕਈ ਵਾਰੀ ਕਹਿ ਰਹੀ ਵੀ ਫਲਾਨੀ ਜਗ੍ਹਾ ਤੇ ਪ੍ਰਬੰਧ ਏਦਾਂ, ਉਦਾਂ ਵੀ ਕਈ ਗੁਰਦੁਆਰਿਆਂ 'ਚ ਉਹ ਜਿਹੜਾ ਵਿਜ਼ਿਟਰ ਹੈਗਾ ਜ਼ਿਕਰ ਕਰਦਾ। ਇੱਥੇ ਖਾਸ ਕਰਕੇ ਕਹਿੰਦਾ ਲੰਗਰ ਦਾ ਤੇ ਰਹਿائش ਦਾ ਕੋਈ ਪ੍ਰਬੰਧ ਨਹੀਂ ਹੈ। ਰੇਲਵੇ ਸਟੇਸ਼ਨ ਬਦਾਮੀ ਬਾਗ ਤੋਂ ਪੱਛਮ ਦੇ ਪਾਸੇ 2 ਫਰਲਾਂਗ ਹੈ। ਇਹ ਹੁਣ ਵੀ ਆਪਾਂ ਚੈੱਕ ਕਰ ਸਕਦੇ ਹਾਂ ਐਕਚੁਅਲੀ। ਦੈਟਸ ਵਾਈ ਰੇਲਵੇ ਸਟੇਸ਼ਨ ਦੀ ਜਿਹੜੀ ਗਿਣਤੀ ਮਿਣਤੀ ਹੈ ਉਹ ਮੈਨੂੰ ਬੜੀ ਇੰਟਰਸਟ ਕਰਦੀ ਹੈ ਕਿ ਆਪਾਂ ਮਾਡਰਨ ਸਮੇਂ 'ਚ ਵੀ ਇਹ ਲੋਕੇਸ਼ਨਸ ਨੂੰ ਕਨਫਰਮ ਕਰ ਸਕਦੇ ਹਾਂ। ਉਸ ਕਿਤਾਬ ਦੇ ਮੁਤਾਬਕ ਰੇਲਵੇ ਸਟੇਸ਼ਨ ਬਦਾਮੀ ਬਾਗ ਤੋਂ 2 ਫਰਲਾਂਗ ਪੱਛਮ ਦੇ ਪਾਸੇ ਜਿਹੜਾ ਹੈਗਾ। ਸੋ ਉਹਨੇ ਲਿਖਿਆ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ 'ਚ ਭੀੜ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ। ਇਹ ਇੱਕ ਪਹੇਲੀ ਹੈ ਕਿਉਂਕਿ ਇਹਦੇ ਵਿੱਚ 1422 ਇਕਹਿਰੇ ਵਰਕੇ ਆ ਤੇ ਐਂਡ ਤੇ ਰਾਗਮਾਲਾ ਦਿੱਤੀ ਹੋਈ ਆ, ਤੇ ਆਲਸੋ ਕਿਹੜੀ ਸਿਆਹੀ ਨਾਲ ਲਿਖਿਆ ਹੋਇਆ ਉਹ ਵੀ ਲਿਖਿਆ ਹੋਇਆ। ਤੇ ਜਿਹੜੀ ਲਿਖੀ ਹੋਈ ਹੈ ਕਿਤਾਬ, ਇਹ ਜਿਹੜੀ ਬੀੜ ਲਿਖੀ ਹੋਈ ਹੈ ਇਹ 1860 ਬਿਕਰਮੀ ਦੀ ਹੈ, ਜਿਹੜਾ ਕਿ ਬਣ ਗਿਆ 1803 ਹੁਣ ਵਾਲੇ ਸਾਲਾਂ ਦੇ ਹਿਸਾਬ ਨਾਲ CE 1803 ਦੀ ਮਤਲਬ ਲਿਖੀ ਹੋਈ ਹੈ। ਤੇ ਇੱਥੇ ਕੋਈ ਲੰਗਰ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਨਹੀਂ ਹੈ। ਜੀ ਢਿੱਲੋਂ ਸਾਹਿਬ। ਇਹ ਸਾਈਂ ਸਾਹਿਬ ਨੇ ਸਾਡਾ 1 ਮਿੰਟ ਉਹਨਾਂ ਨਾਲ ਕਰ ਲਈਏ, ਫਿਰ ਆਪਾਂ ਇਹਨੂੰ ਜ਼ਰੂਰ ਜੀ, ਕੋਟਾ ਜ਼ਰੂਰ ਹੋ ਗਿਆ। ਹੈਲੋ ਜੀ ਸਾਨੀ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਪੰਨੂ ਸਾਹਿਬ, ਬਹੁਤ ਬਹੁਤ ਮੇਰੇ ਵੱਲੋਂ ਸਲਾਮ ਤੇ ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ। ਹਾਂ, ਤੇ ਪੰਨੂ ਸਾਹਿਬ ਉਹਦੇ 'ਚ ਇੱਕ ਚੀਜ਼ ਮੈਂ ਹੋਰ ਐਡ ਆਨ ਕਰਨੀ ਸੀਗੀ, ਸ਼ਾਇਦ ਤੁਸੀਂ ਉਹਦੇ ਬਾਰੇ ਲਿਖਿਆ ਪੜ੍ਹਿਆ ਜ਼ਰੂਰ ਹੋਣਾ। ਮੈਂ ਜਿਵੇਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਦੀ ਮੈਂ ਬੁੱਕ ਪੜ੍ਹ ਰਿਹਾ ਸੀ, ਉਹਦੇ 'ਚ ਥੋੜਾ ਜਿਹਾ ਡਿਟੇਲਡ ਤਾਂ ਨਹੀਂ ਹੈ ਪਰ ਬੜਾ ਟੱਚ ਕਰਕੇ ਜਿਵੇਂ ਨਿਕਲਦੇ ਆ ਉਹ ਭਾਈ ਮਨੀ ਸਿੰਘ ਦੀ ਇਤਿਹਾਸ। ਹਾਂਜੀ, ਪਰ ਆਪਾਂ ਨੂੰ ਆਪਾਂ ਰੱਖਾਂਗੇ ਉੱਥੇ ਕਿਉਂਕਿ ਹੁਣ ਇਸ ਵੇਲੇ ਆਪਾਂ ਪਹੁੰਚੇ ਹੋਏ ਆ ਕਿ 1923-24 ਦੇ ਵਿੱਚ ਕੀ ਹੈਗਾ, ਮਤਲਬ ਉਹਦੇ ਮੁਤਲਕ ਜੇ ਹੈਗਾ ਤਾਂ ਦੱਸਿਓ, ਜਾਂ ਫਿਰ ਆਪਾਂ ਐਂਡ ਤੇ ਕਾਲ ਲੈਣੇ ਆ। ਤੁਸੀਂ ਮੈਂ ਬਹੁਤ ਸ਼ਾਰਟ ਜਿਹਾ ਜੇ ਤੁਸੀਂ ਹੁਣ ਕਰ ਸਕਦੇ ਕੋਈ ਗੱਲ ਨਹੀਂ, ਮੈਂ ਲੇਟ ਵੀ ਕਰ ਲਾਂਗਾ ਜੀ। ਜੇ ਤਾਂ ਉਹਨਾਂ ਨਾਲ ਇਹ ਹੈ ਕਿ ਜਦੋਂ ਆਪਣਾ ਨਾ ਉਹ ਜਿਹੜਾ ਫਲੋ ਹੈਗਾ, ਤਾਂ ਹੀ ਮੈਨੂੰ ਸੀ ਕਿ ਤੁਸੀਂ ਆਪਣੀ ਗੱਲ ਜਾਰੀ ਰੱਖੋ। ਹਾਂਜੀ ਦੱਸੋ ਮੈਨੂੰ ਕਿਹੜਾ ਪੁਆਇੰਟ ਹੈਗਾ ਸਾਨੂੰ। ਹਾਂ, ਉਹਦੇ ਵਿੱਚ ਇੱਕ ਚੀਜ਼ ਇਹ ਜੋ ਆਈ ਹੈ ਕਿ ਭਾਈ ਮਨੀ ਸਿੰਘ ਦਾ ਪਰਿਵਾਰ ਦਾ ਹੈ
ਉਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਉਹਦੇ 'ਚ ਇੱਕ ਭਾਈ ਦਿਆਲਾ ਜੀ ਨੂੰ ਉਹਦੇ ਵਿੱਚ ਉਬਾਲਿਆ ਜਾਂਦਾ ਦੇਖਣ। ਜੀ ਜੀ ਬਿਲਕੁਲ। ਇਹ ਭਾਈ ਮਨੀ ਸਿੰਘ ਦੇ ਸਕੇ ਭਰਾ ਸੀ। ਵਾਹ, ਵੈਰੀ ਗੁੱਡ, ਵੈਰੀ ਇੰਟਰਸਟਿੰਗ। ਤੇ ਹਾਂ, ਭਾਈ ਮਨੀ ਸਿੰਘ ਜੀ ਹੋਰਾਂ ਦੇ 10 ਭਰਾ ਸੀਗੇ। ਹਾਂਜੀ ਬਿਲਕੁਲ। ਉਹਦੇ ਵਿੱਚੋਂ ਇੱਕ ਉਹਨਾਂ ਦਾ ਸਭ ਤੋਂ ਛੋਟਾ ਜਿਹੜਾ ਭਰਾ ਸੀ ਉਹ ਸੀਗਾ ਅਮਰਚੰਦ ਜੀ। ਉਹ ਕਿਸੇ ਹੋਰ ਵਜ੍ਹਾ ਕਰਕੇ ਉਹਨਾਂ ਦੀ ਡੈਥ ਹੁੰਦੀ ਹੈ, ਪਰ ਜਿਹੜੇ 9 ਦੇ 9 ਬਾਕੀ ਭਰਾ ਨੇ ਉਹ ਸਿੱਖ ਧਰਮ ਦੇ ਵਿੱਚ ਸ਼ਹੀਦ ਨੇ, ਬਹੁਤ ਵੱਡੇ ਸ਼ਹੀਦ ਨੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਛੋਟਾ ਜਿਹਾ ਅੱਗੇ ਵੈਸੇ ਹੋਰ ਵੀ ਹੈਗੀ ਹੈ, ਬਾਕੀ ਤੁਸੀਂ ਜਦੋਂ ਮੈਨੂੰ ਦੁਬਾਰਾ ਕਹੋਗੇ ਮੈਂ ਦੁਬਾਰਾ ਕਾਲ ਕਰਾਂਗਾ। ਤੇ ਇਹ ਇੱਕ ਮੈਂ ਵਿੱਚ ਥੋੜਾ ਹਾਂ ਨਹੀਂ ਤੁਸੀਂ ਵਧੀਆ, ਬਹੁਤ ਵੱਡੀ ਗੱਲ ਹੈ। ਭਾਈ ਮਨੀ ਸਿੰਘ ਜੀ ਦੇ ਅਕਸਰ ਤੁਸੀਂ ਫੇਸਬੁੱਕ ਜਾਂ WhatsApp ਤੇ ਵੀ ਦੇਖਦੇ ਹੋਣੇ ਕਿ ਸਭ ਤੋਂ ਉਹਨਾਂ ਦੇ ਪਰਿਵਾਰ ਦੇ ਕਈ ਵਾਰੀ ਹੋਰ ਸ਼ਹੀਦਾਂ ਦੇ ਵੀ ਨਾਮ ਕਾਫੀ ਆਉਂਦੇ ਨੇ, ਪਰ ਇਹੀ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਨਾਲ ਨੋਟ ਕਰਨੀਆਂ ਚਾਹੁੰਦੇ ਹਾਂ ਕਿ ਉਹ ਇਕੱਲੇ ਉਹਨਾਂ ਦੀ ਸੂਰਬੀਰਤਾ ਇਕੱਲੇ ਆਪਣੇ ਨਹੀਂ ਹੈਗੇ, ਉਹਨਾਂ ਦਾ ਪੂਰਾ ਪਰਿਵਾਰ ਹੀ ਸ਼ਹੀਦਾਂ ਦਾ ਹੈਗਾ। ਜਿਵੇਂ ਸਾਨੀ ਸਾਹਿਬ ਨੇ ਦੱਸਿਆ ਕਿ ਜੇ 10 ਭਰਾ ਨੇ, 10 ਚੋਂ ਸਿਰਫ ਇੱਕ ਨੂੰ ਛੱਡ ਕੇ 9 ਸੀ ਜਿਹੜੇ ਉਹ ਜਿਹੜੇ ਹੈਗੇ ਪੰਥ ਦੇ ਲਈ ਕਿਸੇ ਨਾ ਕਿਸੇ ਕਾਰਨ ਉਹਨਾਂ ਨੇ ਕੁਰਬਾਨੀ ਦਿੱਤੀ ਹੈ। ਇੰਨੇ ਵੱਡੇ ਪਰਿਵਾਰ ਨੂੰ, ਇੰਨੀ ਵੱਡੀ ਸ਼ਹਾਦਤ ਨੂੰ ਸਾਡਾ ਸਲਾਮ ਹੈ, ਸਾਡਾ ਨਤਮਸਤਕ ਹੈ ਸਿਰ। ਔਰ ਉਸ ਪਰਿਵਾਰ ਦਾ ਕਹਿ ਲਓ ਕਿ ਆਪਾਂ ਦੇਣ ਨਹੀਂ ਦੇ ਸਕਦੇ। ਜੀ ਸਾਨੀ ਸਾਹਿਬ, ਥੈਂਕ ਯੂ। ਤੇ ਇਹਦੇ ਵਿੱਚ ਇੱਕ ਛੋਟਾ ਜਿਹਾ ਹੋਰ ਸੀਗਾ, ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ, ਤੁਸੀਂ ਵੈਸੇ ਥੋੜਾ ਜਿਹਾ ਜ਼ਿਕਰ ਕੀਤਾ ਸੀ ਉਹਦੇ ਵਿੱਚ, ਮਾਤਾ ਸੁੰਦਰੀ ਨੂੰ ਜਦੋਂ ਮਾਤਾ ਸਾਹਿਬ ਕੌਰ ਨੂੰ ਲੈ ਕੇ ਉਹ ਮਾਤਾ ਸਾਹਿਬ ਕੌਰ ਨੂੰ ਵਿਛੜ ਕੇ ਦਿੱਲੀ 'ਚ ਪੁੱਜਣ 'ਚ ਉਹਨਾਂ ਦੀ ਕਾਮਯਾਬੀ ਉਹਨਾਂ ਨੂੰ ਪਹੁੰਚਾਈ ਸੀ। ਇੱਕ ਤਾਂ ਇਹ ਥੋੜਾ ਜਿਹਾ ਉਹਦੇ 'ਚ ਜ਼ਿਕਰ ਹੈਗਾ, ਜਿਹੜਾ ਬਾਅਦ ਦੇ ਵਿੱਚ ਫਿਰ ਜਦੋਂ ਇਹ ਉੱਥੇ ਗਏ ਆ ਹਰਿਦੁਆਰ ਮਾਤਾ ਸਾਹਿਬ ਕੌਰ ਜੀ, ਤੇ ਹਰਿਦੁਆਰ ਤੋਂ ਫਿਰ ਇਹ ਦਿੱਲੀ ਅੱਗੋਂ ਰਵਾਨਾ ਹੋਏ ਨੇ ਜੀ। ਤੇ ਇੱਕ ਜਦੋਂ ਹੋਰ ਬਹੁਤ ਇਹਨਾਂ ਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਢਿੱਲੋਂ ਸਾਹਿਬ ਵੀ, ਉਹਨਾਂ ਨੇ ਕਿਹੜੀਆਂ ਕੋਈ ਜੇ ਲਿਖਤਾਂ ਹੈਗੀਆਂ, ਕਿਤਾਬਾਂ ਹੈਗੀਆਂ, ਤੇ ਉਹਦੇ ਬਾਰੇ ਸਵਾਲ ਪੁੱਛਿਆ ਸੀ ਤਾਂ ਮੈਂ ਸੁਣਿਆ ਸੀ। ਉਹਦੇ ਵਿੱਚ ਇੱਕ ਸਭ ਤੋਂ ਵੱਡਾ ਜੋ ਉਹਨਾਂ ਦੀ ਦੇਣ ਹੈ ਉਹ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਪਹੁੰਚਦੇ ਆ, ਜਦੋਂ ਸਾਰੇ ਸਾਕਿਆਂ ਤੋਂ ਬਾਅਦ ਅਖੀਰ ਦੇ ਵਿੱਚ ਦਮਦਮਾ ਸਾਹਿਬ ਪਹੁੰਚਦੇ ਆ, ਉਹਦੇ ਵਿੱਚ ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਅੰਕਿਤ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜਾ ਆਦਿ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਅੰਕਿਤ ਕੀਤਾ, ਤੇ ਇਹ ਬਾਣੀ ਅੰਕਿਤ ਕਰਨ ਦਾ ਕੰਮ ਵੀ ਭਾਈ ਮਨੀ ਸਿੰਘ ਨੇ ਕੀਤਾ। ਜੀ ਜੀ ਜੀ, ਇਹਦੇ ਬਾਰੇ ਤੁਸੀਂ ਜਾਣਦੇ ਹੋਵੋਗੇ। ਤੇ ਉਸ ਤੋਂ ਬਾਅਦ ਉਹ ਜਿਹੜੀ ਉਹ ਇੱਕ ਕਾਪੀ ਸੀਗੀ ਗੁਰੂ ਗ੍ਰੰਥ ਸਾਹਿਬ ਦੀ, ਜਿਹੜੀ ਫਾਈਨਲ ਕਾਪੀ, ਉਹ ਜਦੋਂ ਘੱਲੂਘਾਰਾ ਹੋਇਆ ਜੀ, ਉਹ ਘੱਲੂਘਾਰੇ ਦੇ ਵਿੱਚ ਫਿਰ ਉਹ ਗਵਾਚ ਗਈ ਜੀ। ਉਹ ਘੱਲੂਘਾਰੇ ਦੇ ਵਿੱਚ ਗਵਾਚਣ ਕਰਕੇ, ਪਰ ਉਹਦਾ ਫਾਇਦਾ ਇਹ ਵੀ ਹੋਇਆ ਕਿ ਉਸ ਵੇਲੇ ਇੱਕ ਕਾਪੀ ਨਹੀਂ ਬਣੀ ਸੀ, ਉਹਦੀਆਂ 5-6 ਕਾਪੀਆਂ ਬਣਾਈਆਂ ਸੀ ਭਾਈ ਮਨੀ ਸਿੰਘ ਹੋਰਾਂ ਨੇ। ਅੱਛਾ। ਤੇ ਉਹ ਫਿਰ ਬਾਅਦ ਦੇ ਵਿੱਚ ਆਦਿ ਗ੍ਰੰਥ ਜਿਹੜਾ ਉਸੇ ਨੂੰ ਰੈਫਰੈਂਸ ਲੈ ਕੇ ਅੱਗੋਂ ਜਿਹੜੀਆਂ ਪ੍ਰਿੰਟਿੰਗ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਆਪਾਂ ਦੇਖਦੇ ਹਾਂ, ਜਿਹੜੇ ਸਰੂਪ ਦੇਖਦੇ ਹਾਂ, ਉਹ ਫਾਈਨਲ ਕਾਪੀਜ਼ ਉਹ ਨੇ ਜਿਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਸਾਈਨ ਨੇ ਔਰ ਭਾਈ ਮਨੀ ਸਿੰਘ ਦੇ ਵੀ ਸਾਈਨ ਨੇ। ਠੀਕ ਹੈ ਜੀ, ਠੀਕ ਹੈ ਜੀ। ਇਹ ਭਾਈ ਮਨੀ ਸਿੰਘ ਨਾਲ ਜੁੜਦਾ ਸੀਗਾ ਥੋੜਾ ਜਿਹਾ, ਤਾਂ ਮੈਂ ਵਿੱਚ ਨਹੀਂ ਜ਼ਰੂਰੀ ਹੈ, ਜ਼ਰੂਰੀ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਢਿੱਲੋਂ ਸਾਹਿਬ, ਇਨ ਦਾ ਮੀਨ ਟਾਈਮ ਮੈਂ ਕੁਝ ਕਮੈਂਟ ਸੀ ਦੋਸਤਾਂ ਦੇ ਉਹ ਪੜ੍ਹ ਰਿਹਾ ਸੀਗਾ। ਸੋ ਇੱਕ ਦੋਸਤ ਨੇ ਉਹ ਮੈਨੂੰ ਹੁਣ ਫਿਰ ਮਿਸ ਹੋ ਗਿਆ, ਸ਼ਹਿਰੀ ਵਿਰਕ ਜੀ, ਉਹ ਗੱਲ ਕਰ ਰਹੇ ਨੇ ਪਿੰਡ ਕਰਿਆਲਾ ਦੀ। ਹਾਂਜੀ ਸ਼ਹਿਰੀ ਜੀ, ਆਪਾਂ ਕਰਿਆਲਾ ਪਿੰਡ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਢਿੱਲੋਂ ਸਾਹਿਬ ਉੱਥੇ ਗਏ ਸੀ, ਉਹਨਾਂ ਦੇ ਨਾਲ ਜਿੱਦਾਂ ਭਾਈ ਮਤੀ ਦਾਸ, ਸਤੀ ਦਾਸ, ਉਹ ਜਿੰਨੇ ਵੀ ਫੈਮਿਲੀ ਸੀਗੀ, ਆਪਾਂ ਉਹਨਾਂ ਦੇ ਬਾਰੇ ਅਲੱਗ ਪ੍ਰੋਗਰਾਮ ਦੇ ਵਿੱਚ, ਜਿੰਨੇ ਵੀ 9ਵੀਂ ਪਾਤਸ਼ਾਹੀ ਦੇ ਨਾਲ ਜਦੋਂ ਸਿੱਖ ਸ਼ਹੀਦ ਹੋਏ ਨੇ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਉਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਪਿੰਡ ਹੈਗਾ ਕਰਿਆਲਾ ਹੈਗਾ, ਆਪਾਂ ਉਹਦੇ ਬਾਰੇ ਵੀ ਕਿਸੇ ਅਲੱਗ ਪ੍ਰੋਗਰਾਮ ਦੇ ਵਿੱਚ ਜ਼ਰੂਰ ਜ਼ਿਕਰ ਕਰਾਂਗੇ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ, ਮੇਰੇ ਮੁਤਾਬਕ ਹੁਣ ਜਿਸ ਤੱਕ ਆਪਾਂ ਪਹੁੰਚੇ ਸਾਂ ਤੇ ਪ੍ਰੋਗਰਾਮ ਕਾਫੀ ਲੰਬਾ ਹੋ ਗਿਆ, ਤੇ ਜਿਹੜੇ ਦੋਸਤ ਜਿਸ ਤਰ੍ਹਾਂ ਸਾਨੀ ਸਾਹਿਬ ਗੱਲ ਕਰਨੀ ਹੈ, ਬਾਕੀ ਅਸੀਂ ਅੱਗੇ ਵੀ ਗੱਲ ਕਰਨਾ, 20% ਅਸੀਂ ਡਿਸਕਸ ਕਰਦੇ ਹਾਂ, ਬਾਕੀ ਅਸੀਂ ਕਿਉਰਿਓਸਿਟੀ ਰੱਖੀ, ਤੁਸੀਂ ਕਿਤਾਬ ਖਰੀਦੋ, ਬਾਕੀ ਗੱਲਾਂ ਫੇਰ ਹੀ ਲੱਭਣਗੇ। ਜੀ ਬਿਲਕੁਲ। ਅੱਛਾ ਡਾਕਟਰ ਸਾਹਿਬ, ਉਸ ਤੋਂ ਬਾਅਦ ਪਾਰਟੀਸ਼ਨ ਤੱਕ ਦੀ ਜੇ ਤੁਸੀਂ ਦੱਸ ਦਿਓ ਵੀ ਉੱਥੋਂ ਤੱਕ ਕਿਵੇਂ ਹੋਇਆ ਫਿਰ ਇਹਨਾਂ ਸਥਾਨਾਂ ਦਾ, ਗੁਰਦੁਆਰਿਆਂ ਦਾ। ਜੀ, ਹੁਣ ਆਪਣਾ ਇਹ ਲਾਸਟ ਹੀ ਹੈ, ਮਤਲਬ ਪਾਰਟੀਸ਼ਨ ਦੇ ਵੇਲੇ ਫਿਰ ਉਹਦੀ ਇੱਕ ਜਿਹੜੀ ਹੋਰ ਇੰਟਰਸਟਿੰਗ ਮੈਨੂੰ ਚੀਜ਼ ਇਸ ਗੁਰਦੁਆਰਾ ਸਾਹਿਬ ਬਾਰੇ ਪਤਾ ਲੱਗੀ ਹੈ ਕਿ ਭਗਤ ਪੂਰਨ ਸਿੰਘ ਜੀ, ਜਿਹਨਾਂ ਦਾ ਹੁਣ ਇੰਡੀਆ ਪਿੰਗਲਵਾੜਾ ਬਹੁਤ ਫੇਮਸ ਹੈ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਬਾਰੇ ਆਪਾਂ ਨੂੰ ਪਤਾ ਹੈ ਕਿ ਉਹ ਪਹਿਲਾਂ ਲਾਹੌਰ ਰਹਿੰਦੇ ਸੀ, ਤੇ ਗੁਰਦੁਆਰਾ ਡੇਰਾ ਸਾਹਿਬ ਦਾ ਜ਼ਿਕਰ ਅਕਸਰ ਕਿਤਾਬਾਂ ਚ ਆਉਂਦਾ ਹੈ ਕਿ ਜਿੱਥੇ ਉਹਨਾਂ ਦੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੀ ਕੇਅਰ ਟੇਕ ਜਿੱਦਾਂ ਸੀ ਉਹ ਉਸ ਗੁਰਦੁਆਰਾ ਡੇਰਾ ਸਾਹਿਬ ਕਰ ਦਿੰਦੇ ਸੀ। ਪਹਿਲਾਂ ਸਾਈਕਲ ਸ਼ੈੱਡ ਦੇ ਥੱਲੇ ਕਰਦੇ ਸੀ, ਪਰ ਜਦੋਂ ਬਹੁਤ ਠੰਡ ਪੈਂਦੀ ਸੀ,
ਜਦੋਂ ਬਹੁਤ ਜ਼ਿਆਦਾ ਲਾਹੌਰ ਦੇ ਵਿੱਚ ਠੰਡੀਆਂ ਰਾਤਾਂ ਹੁੰਦੀਆਂ ਸੀ, ਉਸ ਵੇਲੇ ਇਹ ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ ਜੀ ਦੀ ਸਰਾਂ ਸੀਗੀ, ਜਿਸ ਨੂੰ ਕਿ ਭਗਤ ਪੂਰਨ ਸਿੰਘ ਜੀ ਆਪਣੇ ਮਰੀਜ਼ਾਂ ਦੇ ਲਈ ਜਾਂ ਜਿਹੜੇ ਵੀ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਹੋਣਗੇ ਉਹਨਾਂ ਦੇ ਲਈ ਯੂਟਿਲਾਈਜ਼ ਕਰਦੇ ਸੀ। ਸੋ ਆਈ ਥੌਟ ਇਟ ਇੰਪੋਰਟੈਂਟ ਟੂ ਐਡ ਇਨ ਮਾਈ ਬੁੱਕ ਕਿ ਭਗਤ ਪੂਰਨ ਸਿੰਘ ਜੀ ਦਾ ਵੀ ਇਹ ਸ਼ਹੀਦਗੰਜ ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਦੇ ਨਾਲ ਹਿਸਟਰੀ ਜੁੜਦੀ ਹੈ, ਕਿਉਂਕਿ ਵਿੰਟਰਸ ਦੇ ਵਿੱਚ ਜਿਹੜੀ ਸੀ ਉਹ ਇਸ ਜਗ੍ਹਾ ਨੂੰ ਆਪਣੇ ਪੇਸ਼ੈਂਟਸ ਲਈ ਯੂਜ਼ ਕਰਦੇ ਸੀ। 47 ਤੋਂ ਬਾਅਦ ਆਪਾਂ ਵੀਡੀਓਜ਼ ਦੇਖ ਹੀ ਹਟੇ ਹਾਂ ਢਿੱਲੋਂ ਸਾਹਿਬ ਕਿ ਕਾਫੀ ਟਾਈਮ ਤੇ ਇਹ ਜਗ੍ਹਾ ਜਿਹੜੀ ਸੀ ਖਾਲੀ ਰਹੀ, ਬੇਆਬਾਦ ਰਹੀ। ਇੱਕ ਪਰਿਵਾਰ ਹੁਣ ਰਹਿੰਦਾ, ਉਹਦੀ ਲੇਥ ਸ਼ਾਪ ਹੈ। ਸੋ ਹੁਣ ਆਈ ਥਿੰਕ ਇਟਸ ਇਹ ਆਰਗੇਨਾਈਜੇਸ਼ਨਸ ਜਾਂ ਪੋਲੀਟੀਕਲ ਲੋਕਾਂ ਦਾ ਕੰਮ ਹੈਗਾ ਕਿ ਇਸ ਜਗ੍ਹਾ ਨੂੰ ਕਿਵੇਂ ਬਚਾਇਆ ਜਾਵੇ ਜਾਂ ਇਹਦੇ ਲਈ ਕੁਝ ਕੀ ਯਾਦਗਾਰ ਕੀਤੀ ਜਾਵੇ। ਅਮਰਿੰਦਰ ਸਿੰਘ ਢਿੱਲੋਂ ਜੀ ਦਾ ਕੁਐਸਚਨ ਹੈ ਕਿ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਰਿਲੀਜੀਅਸ ਜਾਂ ਪੋਲੀਟੀਕਲ ਕੀਤਾ ਗਿਆ ਸੀ। ਢਿੱਲੋਂ ਸਾਹਿਬ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ। ਤੁਹਾਡਾ ਪਹਿਲਾਂ ਮੈਂ ਕੁਐਸਚਨ ਪੜ੍ਹ ਲਿਆ ਸੀ ਕਿ ਜਿਹੜੇ ਉੱਥੇ ਅੰਮ੍ਰਿਤਸਰ ਦੇ ਵੇਲੇ ਵੀ ਜਿਹੜਾ ਇਕੱਠ ਨਹੀਂ ਦੀਵਾਲੀ ਦਾ ਹੋਣ ਦਿੱਤਾ ਗਿਆ ਸੀ, ਕੀ ਉਹ ਰਿਲੀਜੀਅਸ ਜਾਂ ਪੋਲੀਟੀਕਲ ਸੀ। ਮੈਂ ਅਮਰਿੰਦਰ ਸਿੰਘ ਢਿੱਲੋਂ ਜੀ, ਜਦੋਂ ਤੁਹਾਡੇ ਕੋਲ ਇਹ ਕਿਤਾਬ ਪਹੁੰਚੇਗੀ ਤੁਸੀਂ ਦੇਖਿਓ, ਮੈਨੂੰ ਇਸ ਕਰਕੇ ਹੀ ਜ਼ਿਆਦਾ ਟਾਈਮ ਲੱਗਾ ਹੈ ਕਿ ਮੈਂ ਅਵੋਇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਦੋਂ ਇਹ ਕਿਤਾਬ ਪੜ੍ਹੀ ਜਾਵੇ। ਦੇਖੋ, ਕਿਤਾਬ ਲਿਖਣ ਵੇਲੇ ਇੱਕ ਬੜਾ ਧਿਆਨ ਹੁੰਦਾ ਹੈ ਕਿ ਇੱਕ ਨਾਰਮਲ ਕਿਤਾਬ ਹੁੰਦੀ ਹੈ ਸਿੱਖ ਹਿਸਟਰੀ ਦੀ, ਕਿ ਤੁਸੀਂ ਸਿੱਖ ਆਡੀਅנס ਲਈ ਲਿਖ ਰਹੇ ਹੋ, ਸਿੱਖ ਕਿਤੇ ਗੁੱਸਾ ਨਾ ਕਰੇ, ਤੁਸੀਂ ਉਸ ਕਿਤਾਬ ਨਾਲ ਲਿਖ ਰਹੇ ਹੋ। ਤੁਸੀਂ ਇੱਕ ਆਡੀਅנס ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀ ਬਹਾਦਰੀ ਦੀਆਂ ਗੱਲਾਂ ਲਿਖ ਰਹੇ ਹੋ। ਮੇਰੇ ਕੋਲ ਇੱਕ ਹੋਰ ਚੈਲੰਜ ਹੈ ਕਿ ਮੈਂ ਸਿੱਖ ਜਿਹੜੇ ਨਾਇਕ ਹੈਗੇ ਆ, ਸਿੱਖ ਯੋਧੇ ਹੈਗੇ ਆ, ਉਹਨਾਂ ਬਾਰੇ ਵੀ ਕੁਝ ਗਲਤ ਨਹੀਂ ਲਿਖਣਾ ਚਾਹੁੰਦਾ, ਪਰ ਦੂਜੇ ਪਾਸੇ ਮੇਰੇ ਆਡੀਅנס ਪਾਕਿਸਤਾਨ 'ਚ ਰਹਿਣ ਵਾਲੇ ਮੇਰੇ ਦੋਸਤ ਨੇ, ਮੇਰੀ ਟੀਮ ਹੈ, ਹਿਸਟੋਰੀਅਨਸ ਨੇ, ਅਕੈਡਮਿਕ ਨੇ, ਜਿਨ੍ਹਾਂ ਨੂੰ ਮੈਂ ਚਾਹੁੰਦਾ ਕਿ ਉਹ ਇਹਨਾਂ ਬਿਲਡਿੰਗਾਂ ਨੂੰ ਅਪਣਾਉਣ। ਸੋ ਜਿਹੜਾ ਤੁਹਾਡਾ ਇੱਕ ਕੁਐਸਚਨ ਹੈ ਕਿ ਪੋਲੀਟੀਕਲ ਹੈ ਜਾਂ ਰਿਲੀਜੀਅਸ ਹੈ, ਬਹੁਤ ਹੀ ਇੰਟਰਸਟਿੰਗ ਕੁਐਸਚਨ ਹੈ, ਔਰ ਇਹਦਾ ਆਪਾਂ ਨੂੰ ਬਾਰ-ਬਾਰ ਇਸ ਕਿਤਾਬ ਦੇ ਵਿੱਚ ਖਿਆਲ ਰੱਖਣਾ ਪਿਆ ਕਿ ਆਪਾਂ ਗੱਲਾਂ ਆਪਣੀਆਂ ਕੰਮ ਦੀਆਂ ਕਹਿ ਵੀ ਦਈਏ। ਔਰ ਮੈਂ ਲਿਖਣ ਵੇਲੇ ਤਾਂ ਐਡੀਟਰਸ ਦੀ ਹੈਲਪ ਲੈ ਕੇ ਤੁਹਾਨੂੰ ਕਾਲ ਕਰ ਲਵਾਂਗਾ, ਜੀ ਢਿੱਲੋਂ ਸਾਹਿਬ ਮੈਂ ਆਹ ਗੱਲ ਲਿਖਣੀ ਚਾਹੁੰਦਾ, ਪਰ ਇਹਨੂੰ ਮੈਨੂੰ ਦੱਸੋ ਕਿੱਦਾਂ ਲਿਖਣੀ ਆ। ਉਹ ਅਸੀਂ ਬੜੇ ਸੋਚ ਕੇ ਲਾਈਨਾਂ ਲਿਖ ਦਿੱਤੀਆਂ। ਪਰ ਜਦੋਂ ਆਪਾਂ ਟਾਕ ਸ਼ੋਅ ਕਰਦੇ ਹਾਂ, ਸ਼ਾਇਦ ਮੈਂ ਇਹਦਾ ਕਲੀਅਰ ਕੱਟ ਆਨਸਰ ਨਾ ਦੇਖ ਸਕਾਂ, ਕਿਉਂਕਿ ਕਈ ਵਾਰੀ ਉਹ ਗੱਲ ਅੱਗੇ ਦੀ ਅੱਗੇ ਇੰਟਰਨੈਟ ਚਲੀ ਜਾਂਦੀ। ਸੋ ਮੇਰੀ ਤੁਹਾਨੂੰ ਬੇਨਤੀ ਹੈ ਅਮਰਿੰਦਰ ਸਿੰਘ ਢਿੱਲੋਂ ਜੀ ਕਿ ਤੁਸੀਂ ਕਿਤਾਬ ਨੂੰ ਜ਼ਰੂਰ ਪੜ੍ਹੋ, ਔਰ ਇਹਦੇ ਵਿੱਚੋਂ ਤੁਹਾਨੂੰ ਇਸ ਗੱਲਾਂ ਦਾ ਆਨਸਰ ਜ਼ਰੂਰ ਹੈ, ਪਰ ਉਹ ਥੋੜਾ ਜਿਹਾ ਤੁਹਾਨੂੰ ਡੀਪ ਪੜ੍ਹ ਕੇ ਮਿਲੇਗਾ ਕਿ ਮੈਂ ਕੀ ਇਸ਼ਾਰਾ ਕਰਨਾ ਚਾਹੁੰਦਾ, ਤਾਂ ਕਿ ਆਪਣਾ ਜਿਹੜਾ ਮੇਨ ਮਕਸਦ ਹੈ ਇਹਨਾਂ ਬਿਲਡਿੰਗਸ ਦੇ ਨਾਲ ਇੰਡੀਆ ਔਰ ਪਾਕਿਸਤਾਨ ਦੀ ਹਾਰਮੋਨੀ ਵਧਾਉਣ ਦਾ। ਆਪਣਾ ਹੋਰ ਮਕਸਦ ਕੀ ਹੈ? ਮੈਂ ਅਮਰੀਕਾ 'ਚ ਬੈਠਾ, ਮੈਂ ਆਪਣੇ ਕੰਮ ਤੇ ਜਾਣਾ, ਮੈਂ ਡੈਂਟਿਸਟ ਹਾਂ, ਹਨਾ। ਮੈਨੂੰ ਆ ਕਿ ਇਹ ਬਿਲਡਿੰਗਸ ਦੀ ਕੁਝ ਯਾਦਗਾਰਾਂ ਬਣ ਜਾਣ, ਕੁਝ ਜਿਹੜੀਆਂ ਸਿੱਖ ਧਰਮ ਦੀ ਯਾਦਗਾਰਾਂ ਬਣ ਜਾਣ, ਔਰ ਉਸ ਇਵਜ ਦੇ ਵਜੋਂ ਇੰਡੀਆ ਔਰ ਪਾਕਿਸਤਾਨ ਦੇ ਲੋਕਾਂ ਦੀ ਮੁਹੱਬਤ ਹੋ ਜਾਵੇ। ਸਾਡੇ ਲਈ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਸਾਡੇ ਜਿਹੜੇ ਗੁਰਧਾਮ, ਜਿਨ੍ਹਾਂ ਦੇ ਵਿਛੜਨ ਦੇ ਲਈ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਜਿਹੜੇ ਗੁਰਧਾਮ ਵਿਛੜ ਗਏ ਉਹਨਾਂ ਦੇ ਦਰਸ਼ਨ ਦਿਦਾਰੇ ਹੋਣ, ਜੇ ਉਹਨਾਂ ਦੇ ਬਹਾਨੇ ਦੇ ਨਾਲ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਕਿੰਨੇ ਇੰਡੀਆ ਦੇ ਲੋਕ, ਪਾਕਿਸਤਾਨ ਦੇ ਲੋਕ ਗਏ, ਲੋਕ ਮਿਲੇ। ਤੋਂ ਮਤਲਬ ਇਹ ਹੈ ਕਿ ਆਪਣਾ ਨੂੰ ਇੱਕ ਆਪਣਾ ਗੋਲ ਹੈ। ਮੈਂ ਕੋਈ ਏਦਾਂ ਨਹੀਂ ਕਿਸ ਚੀਜ਼ ਤੇ ਬਹੁਤ ਜ਼ਿਆਦਾ ਡੂੰਘਾ ਜਾਊਂਗਾ ਵੀ ਉਹ ਰਿਲੀਜੀਅਸ ਸੀ ਜਾਂ ਪੋਲੀਟੀਕਲ ਸੀ। ਜੇ ਮੈਨੂੰ ਉਹਦਾ ਆਨਸਰ ਪਤਾ ਵੀ ਲੱਗ ਗਿਆ, ਮੈਂ ਉਹਨੂੰ ਥੋੜਾ ਜਿਹਾ ਤੁਹਾਡੇ ਨਾਲ ਫੋਨ ਤੇ ਮੈਂ ਡਿਸਕਸ ਕਰ ਸਕਦਾ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਢਿੱਲੋਂ ਸਾਹਿਬ ਦੇ ਨਾਲ। ਸੋ ਫੋਨ ਤੇ ਡਿਸਕਸ਼ਨ ਹੋ ਰਿਹਾ, ਪਰ ਜਦੋਂ ਆਪਾਂ ਲਾਈਵ ਦੇਖਦੇ ਹਾਂ, ਆਪਾਂ ਪਾਕਿਸਤਾਨ ਦੇ ਹਿਸਟੋਰੀਅਨਸ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ 'ਚ ਮੈਂ ਦੇਖੋ ਅੱਜ ਵਾਲੀ ਟਾਕ 'ਚ ਪਾਕਿਸਤਾਨ ਜਾਂ ਮੁਗਲ ਹਿਸਟਰੀ ਦੇ ਕਿੰਨੇ ਨਾਮ ਲਏ ਆ, ਔਰ ਮੇਰੇ ਲਈ ਸੌਖਾ ਨਹੀਂ ਸੀਗਾ ਉਹ ਉਰਦੂ ਦੀਆਂ ਕਿਤਾਬਾਂ 'ਚ ਲੱਭ ਕੇ ਇੰਨੇ ਨਾਮ ਇਨਕਲੂਡ ਕਰਨੇ। ਉਹ ਨਾਮ ਆਪਾਂ ਇਦਾਂ ਲਏ ਆ ਕਿ ਉਹਨਾਂ ਦੇ ਬੱਚਿਆਂ ਨੂੰ ਲੱਗੇ, ਪਾਕਿਸਤਾਨ 'ਚ ਪੜ੍ਹਨ ਵਾਲਿਆਂ ਨੂੰ, ਕਿ ਇਹ ਤਾਂ ਹਿਸਟਰੀ, ਇਹ ਸਾਡੀ ਹਿਸਟਰੀ ਦੇ ਨਾਲ ਮਿਲਦੀ ਜੁਲਦੀ ਹੈ। ਇਹ ਸਿੱਖਾਂ ਦੀ ਇਕੱਲੇ ਦੀ ਜਗ੍ਹਾ ਨਹੀਂ ਹੈਗੀ, ਇਹ ਇਕੱਲੀ ਸਿੱਖ ਹੈਰੀਟੇਜ ਨਹੀਂ ਹੈਗੀ, ਇਹ ਪਾਕਿਸਤਾਨ ਦੀ ਸਿੱਖ ਹੈਰੀਟੇਜ ਹੈ, ਇਹ ਜਾਂ ਪੰਜਾਬ ਦੀ ਹੈਰੀਟੇਜ ਹੈ। ਇਸ ਚੀਜ਼ ਦੇ ਚੱਕਰ 'ਚ ਆਪਾਂ ਨੂੰ ਉਹ ਜਿਹੜੀ ਨਿਊਟਰਲ ਲੈਂਗੁਏਜ ਥੋੜੀ ਜਿਹੀ ਰੱਖਣੀ ਪੈਂਦੀ ਹੈ। ਐਂਡ ਆਈ ਹੋਪ ਕਿ ਤੁਸੀਂ ਜੋ ਮੈਂ ਕਹਿਣਾ ਚਾਹੁੰਦਾ ਹੈ ਉਹ ਤੁਸੀਂ ਮੇਰਾ ਪੁਆਇੰਟ ਸਮਝ ਗਏ ਹੋਵੋਗੇ, ਔਰ ਮੈਂ ਜੇ ਆਪਣੇ ਕੰਮ ਤੇ ਪੂਰਾ ਨਹੀਂ ਉਤਰ ਰਿਹਾ ਤਾਂ ਮੈਂ ਮਾਜ਼ਰਤ ਚਾਹੁੰਦਾ, ਮੈਂ ਮਾਫੀ ਚਾਹੁੰਦਾ। ਵੈਸੇ ਵੀ ਆਪਣਾ ਥੀਮ ਕੰਟਰੋਵਰਸ਼ੀਅਲ ਨਹੀਂ ਨਾ, ਆਪਾਂ ਲੋਕਾਂ ਨੂੰ ਲਾਗੇ ਲਾਉਣ ਵਾਲੀ ਗੱਲ ਕਰੀ ਦੀ ਹੈ। ਕੰਟਰੋਵਰਸ਼ੀਅਲ ਗੱਲ ਆਪਾਂ ਜੇ ਹੋਵੇ ਤੈਨੂੰ ਸਕਿਪ ਕਰਨ ਦੀ ਕੋਸ਼ਿਸ਼ ਕਰੀ ਦੀ। ਜੀ ਜੀ ਵੀਰਪਾਲ ਕਹਿੰਦੇ ਨੇ ਰਿਸਰਚ ਵਿੱਚ ਬਹਿਸ ਹੋਣੀ ਵੀ ਨਹੀਂ ਚਾਹੀਦੀ। ਜੀ ਬਿਲਕੁਲ ਬਿਲਕੁਲ, ਥੈਂਕ ਯੂ ਜੀ। ਜੀ ਰਿਸਰਚ ਵਿੱਚ ਬਾਇਸ ਉਹ ਕਹਿੰਦਾ ਵੀ ਨਹੀਂ ਹੋਣਾ ਚਾਹੀਦਾ, ਵੀ ਕਿਸੇ ਦਾ ਪੱਖ। ਵੀਰਪਾਲ ਕੌਰ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪੱਖ ਨਹੀਂ ਲੈ ਸਕਦੇ, ਪਰ ਉਹ ਬਹੁਤ ਮੁਸ਼ਕਿਲ ਹੈ। ਹੁਣ ਮੈਂ ਤੁਹਾਨੂੰ ਇੱਕ ਚੈਪਟਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਦੱਸ ਦਿੰਦਾ ਕਿ ਉਹੀ ਲੜਾਈ ਸਿੱਖ ਇਤਿਹਾਸ 'ਚ ਸਿੱਖਾਂ ਨੇ ਜਿੱਤੀ ਹੈ, ਉਹੀ ਲੜਾਈ ਮੁਗਲ ਇਤਿਹਾਸ 'ਚ ਮੁਗਲਾਂ ਨੇ ਜਿੱਤੀ ਹੈ। ਹੁਣ ਉਹਨੂੰ ਤੁਸੀਂ ਕਿੱਦਾਂ ਲਿਖੋਗੇ? ਕਿਉਂਕਿ ਆਪਾਂ ਬਚਪਨ 'ਚ ਹੋਰ ਚੀਜ਼ਾਂ ਪੜ੍ਹਦੇ ਆਏ ਹਾਂ, ਮੈਨੂੰ ਦੂਜੇ ਪਾਸੇ ਹੋਰ ਚੀਜ਼ਾਂ, ਫਿਰ ਉੱਥੇ ਤੁਹਾਨੂੰ ਐਡੀਟਰਸ ਦੀ ਜਾਂ ਦੋਸਤਾਂ ਦੀ ਜਾਂ
ਕਈ ਟੈਲੈਂਟਡ ਲੋਕਾਂ ਦੀ ਮੇਰੇ ਕੋਲ ਬਹੁਤ ਵਧੀਆ ਟੀਮ ਹੈ ਜਿਹੜੇ ਮੇਰਾ ਬਹੁਤ ਸਾਥ ਦੇ ਰਹੇ ਆ। ਸੋ ਅਸੀਂ ਇਸ ਹਿਸਾਬ ਨਾਲ ਲਿਖਿਆ ਕਿ ਅਸੀਂ ਆਪਣੀ ਗੱਲ ਨੂੰ ਗਲਤ ਵੀ ਨਾ ਕੋਈ ਗੱਲ ਲਿਖੀਏ, ਪਰ ਇਹ ਵੀ ਕਰੀਏ ਵੀ ਘੱਟੋ ਘੱਟ ਜਿਹੜੇ ਪਾਕਿਸਤਾਨ 'ਚ ਬੱਚੇ ਆ ਕਿਤਾਬ ਨੂੰ ਪੜ੍ਹ ਤਾਂ ਲੈਣ। ਕਿਉਂਕਿ ਜੇ ਆਪਾਂ ਹਰੇਕ ਲੜਾਈ ਦੇ ਵਿੱਚ ਹੀ ਮੁਗਲਾਂ ਦੇ ਦੰਦ ਖੱਟੇ ਕੀਤੇ ਇਦਾਂ ਕਿਤੇ, ਆਪਣੀ ਜਿਹੜੀ ਲੈਂਗੁਏਜ ਹੈ ਨਾ, ਜਿਵੇਂ ਕੱਲ ਪਰਸੋਂ ਇੱਕ ਸਾਡੇ ਫਰੈਂਡ ਦੀ ਕਾਲ ਆ ਗਈ ਸੀ, ਉਹ ਜਿਹੜੀ ਲੈਂਗੁਏਜ ਆਪਾਂ ਨੂੰ ਥੋੜੀ ਜਿਹੀ ਲੈਂਗੁਏਜ ਥੋੜੀ ਜਿਹੀ ਉਹਨੂੰ ਢਾਲਣਾ ਪਵੇਗਾ ਤਾਂ ਕਿ ਪਹਿਲਾਂ ਕੋਈ ਸ਼ੋਅ ਅਗਲੇ ਤੁਹਾਡੇ ਤੇ ਇੰਟਰਸਟ ਤਾਂ ਲੈਣ। ਕਿਉਂਕਿ ਜੇ ਆਪਾਂ ਹੋਰ ਕੁਰਖਤ ਲੈਂਗੁਏਜ ਯੂਜ਼ ਕਰਾਂਗੇ ਕਿਸੇ ਹੋਰ ਦੇ ਪ੍ਰਤੀ, ਉਹ ਬੰਦਾ ਕਹਿੰਦਾ ਵੀ ਚਲੋ ਇਹ ਕਿਤਾਬ ਨੂੰ ਛੱਡੋ, ਮਤਲਬ ਉਹ ਕਿਤਾਬ ਕਿਸੇ ਲੈਵਲ ਤੱਕ ਜਾਂਦੀ ਹੀ ਨਹੀਂ। ਸੋ ਇਹ ਮੇਰੇ ਲਈ ਬੜੀ ਕਸ਼ਮਕਸ਼ ਹੈ ਔਰ ਮੈਨੂੰ ਤੁਹਾਡੀ ਸਭ ਦੀ ਫੀਡਬੈਕ ਦੀ ਲੋੜ ਹੈ। ਪਰ ਤਦ ਹੀ ਹੈ ਜੇ ਤੁਸੀਂ ਇਸ ਕਿਤਾਬ ਨੂੰ ਖਰੀਦੋਗੇ, ਇੱਕ ਇੱਕ ਵਰਕੇ ਨੂੰ ਚੰਗੀ ਤਰ੍ਹਾਂ ਪੜ੍ਹੋਗੇ। ਔਰ ਮੈਨੂੰ, ਕਿਉਂਕਿ ਅਸੀਂ ਇਸ ਹਾਲੇ ਸਿਰਫ ਢਿੱਲੋਂ ਸਾਹਿਬ ਨੂੰ ਪਤਾ ਹੈ ਕਿ ਅਸੀਂ ਸਿਰਫ ਇਸ ਕਿਤਾਬ ਦੇ ਵਿੱਚ 84 ਗੁਰਦੁਆਰਾ ਐਡ ਕਰ ਚੁੱਕੇ ਹਾਂ। ਟੋਟਲ ਅਸੀਂ ਸਾਡੇ ਕੋਲ ਜੋ ਡਾਕੂਮੈਂਟੇਸ਼ਨ ਹੈ ਪੂਰੇ ਪਾਕਿਸਤਾਨ 'ਚ 270 ਦੀ ਹੈ। ਸਿੰਧ, ਬਲੋਚਿਸਤਾਨ, ਖੈਬਰ ਪਖਤੂਨਵਾ, ਅਸੀਂ ਕਿੱਥੇ ਕਿੱਥੇ ਜਾ ਕੇ ਪਾਕਿਸਤਾਨ ਦੇ ਹਰ ਮੁਹੱਲੇ ਜ਼ਿਲ੍ਹੇ 'ਚ ਸਿੱਖ ਹੈਰੀਟੇਜ ਲੱਭ ਕੇ ਲਿਖ ਕੇ ਰੱਖੀ ਪਈ ਹੈ। ਛਾਪ ਕਿਉਂ ਨਹੀਂ ਰਹੇ? ਕਿਉਂਕਿ ਹਲੇ ਤੁਹਾਡੀ ਇਨਫ ਫੀਡਬੈਕ ਨਹੀਂ ਆ ਰਹੀ। ਤੁਹਾਡੇ ਕੋਲ ਕਿਤਾਬ ਪਹੁੰਚੇਗੀ, ਲਾਇਬ੍ਰੇਰੀ 'ਚ ਪਹੁੰਚੇਗੀ, ਉਹਦੇ ਰਿਵਿਊਜ਼ ਜਿਹੜੇ ਤੁਸੀਂ ਸਾਨੂੰ ਦੱਸੋਗੇ ਕਿ ਸਾਡਾ ਜੋ ਇਹ ਸਟਾਈਲ ਹੈ ਬਿਨਾਂ ਬਾਇਸ ਹੋਣ ਤੋਂ ਲਿਖਣ ਦਾ, ਕੀ ਇਹ ਸਟਾਈਲ ਠੀਕ ਹੈ ਕਿ ਨਹੀਂ ਠੀਕ ਹੈ। ਸੋ ਉਹਦੇ ਸਾਨੂੰ ਤੁਹਾਡੇ ਫੀਡਬੈਕ ਦੀ ਲੋੜ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੇਰਾ ਖਿਆਲ ਹੈ 1 ਘੰਟਾ 34 ਮਿੰਟ ਹੋ ਗਏ। ਥੈਂਕ ਯੂ ਸੋ ਮਚ ਸਾਹਿਬ, ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ। ਔਰ ਤੁਸੀਂ ਵੀ ਮੌਕਾ ਦਿੱਤਾ। ਅੱਜ ਲਾਈਨ ਤੇ ਆਪਾਂ ਤੋਂ ਨਹੀਂ ਦੋਸਤਾਂ ਨੂੰ ਲਿਆ ਗਿਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਪਹਿਲੇ ਆਲਰੇਡੀ ਹੋ ਚੁੱਕਿਆ। ਜੇ ਹੋਰ ਲਵਾਂਗੇ ਤੇ ਕੰਮ ਹੋਰ ਲੰਮਾ ਹੋ ਜਾਣਾ। ਸੋ ਉਹਨਾਂ ਕੋਲ ਅਸੀਂ ਮਦਦ ਚਾਹੁੰਦੇ ਹਾਂ। ਢਿੱਲੋਂ ਸਾਹਿਬ ਨਹੀਂ ਜੀ, ਤੁਹਾਨੂੰ ਅਪੋਲੋਜਾਈਜ਼ ਕਰਨ ਦੀ ਲੋੜ ਨਹੀਂ, ਕੋਈ ਗੱਲ ਨਹੀਂ। ਜਿੰਨੇ ਵੀ ਦੋਸਤ ਨੇ ਅਗਰ ਕੋਈ ਵਾਧਾ ਘਾਟਾ ਮੇਰੇ ਵੱਲੋਂ ਜਾਂ ਡਾਕਟਰ ਸਾਹਿਬ ਵੱਲੋਂ ਉਹਦੀ ਮਦਦ ਕਰਨੇ, ਮੈਂ ਖਾਸ ਤੌਰ ਤੇ ਆਪਣੀ ਗੱਲ ਕਰਾਂ, ਮੈਨੂੰ ਇੰਨਾ ਨਹੀਂ ਪਤਾ। ਮੈਂ ਤਾਂ ਸਿੱਖਣ ਦੀ ਕੋਸ਼ਿਸ਼ ਕਰਦਾ। ਮੈਂ ਕੋਈ ਰਿਸਰਚਰ ਨਹੀਂ, ਕੋਈ ਹਿਸਟਰੀ ਦਾ ਸਕਾਲਰ ਨਹੀਂ, ਪਰ ਸਿੱਖਣ ਦੀ ਕੋਸ਼ਿਸ਼ ਕਰੀ ਦੀ ਹੈ ਡਾਕਟਰ ਸਾਹਿਬ ਦੀ ਰਾਹੀਂ। ਸੋ ਬਹੁਤ ਸ਼ੁਕਰੀਆ ਸਾਰਿਆਂ ਦਾ ਜਿਹੜੇ ਵੀ ਜੁੜੇ ਨੇ ਸਾਡੇ ਨਾਲ। ਤੇ ਐਂਡ ਤੇ ਮਾਰਕੀਟਿੰਗ ਥੋੜੀ ਜਿਹੀ ਆਪਾਂ ਜ਼ਰੂਰ ਕਰੀਏ ਡਾਕਟਰ ਸਾਹਿਬ। ਕਿਤਾਬ ਖਰੀਦਣੀ ਨਾ ਭੁੱਲਿਓ ਜੀ। ਨਰਿੰਦਰ ਸਿੰਘ ਜੋਧਪੁਰੀ ਲਿਖ ਰਹੇ ਨੇ ਕਿ ਪੰਜਾਬੀ 'ਚ ਕਿਤਾਬ ਨੂੰ ਲਿਖਣ ਦਾ ਕੋਈ ਵਿਚਾਰ ਹੈ? ਕਿਉਂਕਿ ਹਾਂਜੀ ਜੋਧਪੁਰੀ ਸਾਹਿਬ, ਵਿਚਾਰ ਬਹੁਤ ਹੈ, ਪਰ ਮੇਰੇ ਕੋਲ ਕਹਿ ਲਓ ਵੀ ਪਲੇਟ ਫੁੱਲ ਹੈ। ਸੋ ਮੈਨੂੰ ਤੁਹਾਡੇ ਹੈਲਪ ਦੀ ਲੋੜ ਹੈ। ਜੇ ਤੁਸੀਂ ਇਸ ਕਿਤਾਬ ਨੂੰ ਸ਼੍ਰੋਮਣੀ ਕਮੇਟੀ ਕੋਲ ਲੈ ਜਾਓ, ਕਿਸੇ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਕੋਲ ਲੈ ਜਾਓ, ਉਹਨਾਂ ਨੂੰ ਕਹੋ ਵੀ ਕਿਤਾਬ ਲਿਖੋ ਗਈ ਹੈ, ਇਹਨੂੰ ਪੰਜਾਬੀ 'ਚ, ਉਰਦੂ 'ਚ, ਹਿੰਦੀ 'ਚ ਟਰਾਂਸਲੇਟ ਕਰਕੇ ਛਾਪ ਦਿੱਤਾ ਜਾਵੇ, ਤਾਂ ਮੇਰੇ ਲਈ ਬਹੁਤ ਹੀ ਵਧੀਆ ਹੈਲਪ ਮੇਰੀ ਹੋ ਜਾਏਗੀ। ਪਰ ਇਹਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਕਿ ਤੁਸੀਂ ਇਹਨੂੰ ਕਿਸੇ ਇੰਸਟੀਚਿਊਟ ਤੱਕ ਪਹੁੰਚਾਓ, ਕਿਸੇ ਅਦਾਰੇ ਤੱਕ ਪਹੁੰਚਾਓ, ਕੋਈ ਸੰਸਥਾ ਹੀ ਇਹਦਾ ਕੰਮ ਦਾ ਜਿਹੜਾ ਉਪਰਾਲਾ ਕਰੇ ਵੀ ਇਹਨੂੰ ਹੁਣ ਟਰਾਂਸਲੇਸ਼ਨ ਕਰ ਲਈਏ ਤਾਂ ਕਿ ਪੰਜਾਬੀ 'ਚ ਇੱਕ ਤਾਂ ਉਹਦੀ ਕੋਸਟ ਵੀ ਅੰਡਰ ਕੰਟਰੋਲ ਆਵੇ। ਪਰ ਇਹਦੇ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਕਿ ਤੁਸੀਂ ਇਹ ਕੰਮ ਲੈ ਕੇ ਅੱਗੇ ਕਿਸੇ ਸੰਸਥਾ ਕੋਲ ਜਾਓ, ਆਪਣੇ ਗੁਰਦੁਆਰਾ ਸਾਹਿਬ ਕੋਲ ਪਹੁੰਚੋ, ਆਪਣੇ ਕੋਈ ਤੁਹਾਡੀ ਆਰਗੇਨਾਈਜੇਸ਼ਨ ਹੈ ਉਹਦੇ ਕੋਲ ਜਾਓ ਵੀ ਇਹ ਕਿਤਾਬ ਹੈ, ਅੰਗਰੇਜ਼ੀ 'ਚ ਲਿਖੋ ਗਈ ਹੈ, 12 ਸਾਲਾਂ ਦੀ ਮਿਹਨਤ ਆਪਣੇ ਕੋਲ ਪਈ ਹੈ, ਇਹਨੂੰ ਪੰਜਾਬੀ 'ਚ ਟਰਾਂਸਲੇਟ ਕਰਕੇ ਛਪਾਓ ਇਹਨੂੰ। ਮਤਲਬ ਜਿਹੜੀ ਹੁਣ ਮੈਂ ਅੰਗਰੇਜ਼ੀ 'ਚ ਖੁਦ ਛਪਾਈ ਹੈ, ਪਬਲਿਸ਼ ਕੀਤੀ ਹੈ, ਖੁਦ ਇਹਦੀ ਡਿਸਟ੍ਰੀਬਿਊਸ਼ਨ ਕਰ ਰਿਹਾ, ਉਹ ਇੱਕ ਰਿਸਰਚ ਦੇ ਸ਼ੌਕੀਨ ਦੇ ਲਈ ਕਾਫੀ ਕਈ ਕੰਮ ਹੋ ਜਾਂਦੇ ਆ ਜਿਹੜੇ ਕਿ ਲੌਂਗ ਰਨ ਦੇ ਲਈ ਪੋਸੀਬਲ ਨਹੀਂ ਹੈਗੇ। ਜੀ ਢਿੱਲੋਂ ਸਾਹਿਬ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਜਿੰਨੇ ਵੀ ਸਾਡੇ ਨਾਲ ਜੁੜੇ ਨੇ ਹੁਣ ਤੱਕ, ਸ਼ੇਅਰ ਜ਼ਰੂਰ ਇੱਕ ਵਾਰੀ ਕਰ ਦਿਓ ਜੇ ਵੀਡੀਓ ਵਧੀਆ ਲੱਗਦੀ ਹੈ। ਇਹਨੂੰ ਸ਼ੇਅਰ ਫੇਸਬੁੱਕ ਤੇ ਵੀ, YouTube ਤੇ ਵੀ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਦੋਸਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ। ਸੋ ਡਾਕਟਰ ਸਾਹਿਬ ਕੱਲ ਕਿਤੇ ਗੱਲ ਕਰਨੀ ਆ, ਆਪਾਂ ਟਾਈਮ ਵੀ ਡਿਸਕਸ ਕਰਕੇ ਡਾਕਟਰ ਸਾਹਿਬ ਨੂੰ ਮੈਂ ਪਰਸਨਲੀ ਫਿਰ ਉਹਦਾ ਪੋਸਟਰ ਬੈਨਰ ਜਿਹੜਾ ਤੁਹਾਨੂੰ ਅਸੀਂ ਸ਼ੇਅਰ ਕਰ ਦਾਂਗੇ। ਸ਼ਾਇਦ ਅਸੀਂ ਟਾਈਮ ਚੇਂਜ ਕਰੀਏ ਕਿਉਂਕਿ ਸਵੇਰੇ ਜਿਵੇਂ ਡਾਕਟਰ ਸਾਹਿਬ ਦੱਸਦੇ ਆ, ਅਮਰੀਕਾ, ਕੈਨੇਡਾ ਉਧਰ ਵਾਲੀ ਸਾਈਡ ਤੇ ਟਾਈਮ ਜ਼ਿਆਦਾ ਹੋ ਗਿਆ, ਲੋਕ ਨਹੀਂ ਜੁਆਇਨ ਕਰ ਪਾਉਂਦੇ। ਸੋ ਅਸੀਂ ਸੋਚ ਰਹੇ ਹਾਂ ਕੁਝ ਟਾਈਮ ਚੇਂਜ ਕਰਨ ਦਾ। ਜੇ ਟਾਈਮ ਵੀ ਚੇਂਜ ਕਰਾਂਗੇ ਤੇ ਅਸੀਂ ਉਹਦਾ ਪੋਸਟਰ ਪੰਜਾਬੀ ਲਹਿਰ ਫੇਸਬੁੱਕ ਤੇ ਜਿਹੜਾ ਸ਼ੇਅਰ ਕਰ ਦਾਂਗੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਥੈਂਕ ਯੂ ਜੀ ਢਿੱਲੋਂ ਸਾਹਿਬ। ਆਪਣਾ ਟੌਪਿਕ ਹੋਏਗਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਆਲੂ ਪਿੰਡ ਜਿੱਥੇ ਤੁਸੀਂ ਗਏ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਾਰੇ ਗੱਲ ਕਰਾਂਗੇ ਕੱਲ ਨੂੰ। ਜਿਹੜਾ ਟਾਈਮ ਹੋਏਗਾ ਉਹ ਅਗਲੇ 1-2 ਘੰਟੇ ਤੱਕ ਢਿੱਲੋਂ ਸਾਹਿਬ ਆਪਣੇ ਪੇਜ ਉੱਤੇ ਪੰਜਾਬੀ ਲਹਿਰ ਤੇ ਪਾ ਦੇਣਗੇ। ਟੌਪਿਕ ਜੱਸਾ ਸਿੰਘ ਆਹਲੂਵਾਲੀਆ, ਟਾਈਮਿੰਗ ਢਿੱਲੋਂ ਸਾਹਿਬ ਤੁਹਾਨੂੰ 1-2 ਘੰਟੇ ਤੱਕ ਪੰਜਾਬੀ ਲਹਿਰ ਪੇਜ ਤੇ ਪਹੁੰਚ ਜਾਏਗਾ। ਓਕੇ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਸੋ ਮਚ। ਥੈਂਕ ਯੂ ਜੀ।